ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਤੇ ਭਖਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਆ। ਅੱਜ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਫੋਨ ਕਾਲਸ ਆਉਂਦੀਆਂ ਨੇ। ਇਸ ਕਦੇ ਕੋਈ ਬੰਦਾ ਕਹਿੰਦਾ ਮੈਂ ਫਲਾਣੇ ਡਿਪਾਰਟਮੈਂਟ ਤੋਂ ਆ, ਕਦੇ ਕੋਈ ਕੁਛ ਕਹਿੰਦਾ ਹੈ, ਕਦੇ ਕੋਈ ਰਿਸ਼ਤੇਦਾਰ ਬਣ ਕੇ ਤੁਹਾਨੂੰ ਕਾਲਸ ਕਰ ਰਿਹਾ ਤੇ ਕਈ ਲੋਕਾਂ ਦੇ ਨਾਲ ਫਰਾਡ ਵੀ ਹੋਏ ਨੇ। ਸੋ ਇਸ ਤਰ੍ਹਾਂ ਦੀਆਂ ਕਾਲਸ ਦੀ ਪਹਿਚਾਣ ਕਿਵੇਂ ਕੀਤੀ ਜਾਵੇ ਤੇ ਕਿਹਨੂੰ ਇਹ ਕਾਲਸ ਆ ਰਹੀਆਂ ਨੇ ਕਿ ਮੈਂ ਭਾਈ ਕੈਨੇਡਾ ਤੋਂ ਬੋਲਦਾ, ਕੋਈ ਕਹਿੰਦਾ ਮੈਂ ਇੰਗਲੈਂਡ ਤੋਂ ਬੋਲਦਾ, ਪਛਾਣਿਆ ਤੁਸੀਂ ਮੈਨੂੰ, ਮੈਂ ਤੁਹਾਡੇ ਭੂਆ ਦਾ ਮੁੰਡਾ ਹਾਂ, ਤੁਹਾਡੇ ਮਾਮੇ ਦਾ ਮੁੰਡਾ, ਜਾਂ ਇਸ ਤਰ੍ਹਾਂ ਰਿਲੇਟਿਵ ਦੱਸ ਕੇ। ਕਈ ਲੋਕ ਵਿੱਚ ਏਦਾਂ ਦੀਆਂ ਵੀ ਕਾਲਸ ਆਈਆਂ ਕਿ ਉਹ ਕਹਿੰਦੇ ਸਾਡਾ ਨਾਂ ਨਾ ਡਿਸਕਲੋਜ਼ ਕਰਿਓ, ਘਰੇ ਸਾਡੀ ਬੇਇੱਜ਼ਤੀ ਹੋਊਗੀ ਤੇ ਪਰ ਪੈਸੇ ਸਾਨੂੰ ਭੇਜ ਦਿਓ। ਸੋ ਇਸ ਤਰ੍ਹਾਂ ਦੀ ਗੱਲਬਾਤ ਅੱਜ ਆਪਾਂ ਕਰਾਂਗੇ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਕਾਲਸ ਆਈਆਂ ਨੇ ਤਾਂ ਉਸ ਬਾਬਤ ਤੁਸੀਂ ਵੀ ਆਪਣਾ ਐਕਸਪੀਰੀਅੰਸ, ਆਪਣਾ ਤਜਰਬਾ ਸ਼ੇਅਰ ਕਰ ਸਕਦੇ ਹੋ। ਤੇ ਨਾਲ ਜੁੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਤੇ ਆਨਲਾਈਨ ਵੈਬ ਪੋਰਟਲਸ ਦੇ ਜ਼ਰੀਏ ਸਾਡੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਸਾਰੇ ਹੀ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਗੱਲਬਾਤ ਜਿਹੜੀ ਉਹ ਆਪਾਂ ਇਸ ਬਾਬਤ ਜਿਹੜੀ ਉਹ ਕਰਨੀ ਆ, ਠੱਗੀਆਂ ਜਿਹੜੀਆਂ ਅੱਜ ਕੱਲ੍ਹ ਬਹੁਤ ਵੱਜ ਰਹੀਆਂ ਜੀ ਜੀ। ਇਤਲਾਹ ਅਸੀਂ ਸਮੇਂ ਸਿਰ ਕਰਦੇ ਰਹਿੰਦੇ ਆ। ਸਾਡੇ ਵੀ ਦੂਜੇ ਪ੍ਰੋਗਰਾਮਾਂ 'ਚ ਚੱਲਦਿਆਂ 'ਚ ਕਈ ਸਾਡੇ ਸਰੋਤਿਆਂ ਦੀਆਂ ਕਾਲਾਂ ਆਈਆਂ ਵੀ ਭਾਈ ਸਾਡੇ ਨਾਲ ਇੱਦਾਂ ਠੱਗੀ ਵੱਜਣ ਵਾਲੀ ਆ। ਸੋ ਉਹਨਾਂ ਨੂੰ ਵੀ ਆਪਾਂ ਦੱਸਿਆ ਸੀਗਾ ਵੀ ਅੱਜ ਦੇ ਦਿਨ ਆਪਾਂ ਇਸ ਦੇ ਉੱਤੇ ਚਰਚਾ ਕਰਨੀ ਆ। ਤੁਸੀਂ ਵੀ ਆ ਕੇ ਕਾਲ ਕਰਕੇ ਆਪਣੀ ਹੱਡ ਬੀਤੀ ਭਾਈ ਸੁਣਾਓ। ਹੱਡ ਬੀਤੀ ਸੁਣਾਓਗੇ ਤਾਂ ਦੂਜਿਆਂ ਨੂੰ ਪਤਾ ਲੱਗੂਗਾ, ਦੂਜਿਆਂ ਨੂੰ ਪਤਾ ਲੱਗੂਗਾ ਤੇ ਭਾਈ ਉਹ ਠੱਗੇ ਜਾਣ ਤੋਂ ਬਚ ਜਾਣਗੇ। ਸੋ ਅੱਜ ਕੱਲ੍ਹ ਬਹੁਤ ਏਦਾਂ ਦੀ ਜਿਹੜੀ ਉਹ ਚਰਚਾ ਹੋ ਰਹੀ ਆ, ਬਹੁਤ ਜ਼ਿਆਦੀਆਂ ਕਾਲਸ ਆ ਰਹੀਆਂ। ਕਾਲਾਂ ਤਾਂ ਦੇਖੋ ਪਹਿਲੋਂ ਵੀ ਪਿਛਲੇ ਸਮਿਆਂ 'ਚ ਵੀ ਆਉਂਦੀਆਂ ਰਹੀਆਂ। ਪਹਿਲੋਂ ਇਹ ਹੁੰਦਾ ਸੀ ਇਹਨਾਂ ਦਾ ਵੀ ਅਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਕਰਦੇ ਹਾਂ। ਕੱਲ ਸਾਡੇ ਹੀ ਆਫਿਸ ਦੇ ਵਿੱਚ ਇੱਕ ਨਾਲ ਜਿਹੜੇ ਕੰਮ ਕਰਨ ਵਾਲੇ ਆ, ਉਹਨਾਂ ਨੂੰ ਕਸਟਮ ਬਾਰਡਰ ਪੈਟਰੋਲ ਏਜੰਟ ਦੀ ਬਣ ਕੇ ਆ ਗਈ, ਨੰਬਰ ਅਨਅਵੇਲੇਬਲ, ਕਹਿੰਦਾ ਤੇਰਾ ਨਾਂ ਆ ਫਲਾਣਾ ਯਾਰ ਕਾਤੇ ਤੰਗ ਕਰਦਾ ਆ ਹਨਾ ਵੀ ਇਸ ਚੀਜ਼ ਕਰਕੇ ਜਿਹੜੇ ਆਉਂਦੇ ਆ, ਫਿਰ 2-4 ਗਾਲਾਂ ਆਪ ਕੱਢਦੀਆਂ, 2-4 ਉਹ ਕੱਢਦੇ ਆ ਤੇ ਫਿਰ ਉਹ ਇਦਾਂ ਜਿਹੜਾ ਉਹ ਚੱਲ ਜਾਂਦੀ ਆ ਗੱਲ। ਪਰ ਇਹ ਬਹੁਤ ਜ਼ਿਆਦਾ ਇਸ ਟਾਈਮ ਸਰਗਰਮ ਆ। ਇਹ ਜਿਹੜਾ ਜਾਮਤਾਰਾ ਵਾਲਾ ਜਿਹੜਾ ਕੰਮ ਆ ਨਾ, ਇਹ ਸਾਰੇ ਪਾਸੇ ਇਸ ਟਾਈਮ ਸਰਗਰਮ ਇਸ ਟਾਈਮ ਚੱਲ ਰਿਹਾ ਆ। ਤੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਆ ਵੀ ਇਹ ਬਹੁਤੇ ਜਿਹੜੇ ਦੇਸੀ ਬੰਦੇ ਆ, ਜਿਹਨੂੰ ਇੱਕ ਜਿੱਥੇ ਸ਼ਬਦ ਵਰਤਿਆ ਜਾਂਦਾ ਆ ਦੇਸੀ, ਵੀ ਹੁੰਦੇ ਜਿਹੜੇ ਆਏ ਉੱਥੇ ਹੀ ਜਾਂ ਪਾਕਿਸਤਾਨੀ ਹੋਊਗਾ ਜਾਂ ਭਾਰਤੀ ਹੋਊਗਾ, ਇਹ ਜਿਹੜੇ ਆ ਕਾਲ ਕਰਦੇ ਆ। ਉਹ ਕਾਲ ਕਰਦੇ ਕਹਿੰਦੇ ਜੀ ਮੈਂ ਸਟੀਵਨ ਬੋਲਦਾ। ਮੈਂ ਕਿਹਾ ਯਾਰ ਤੂੰ ਤਾਂ ਐਵੇਂ ਧੱਕੇ ਨਾਲ ਸਟੀਵਨ ਬਣਿਆ ਆ, ਸਹੀ ਦੱਸ ਕੌਣ ਆ। ਵੀ ਫਿਰ ਉਹ ਚੀਜ਼ ਜਿਹੜੀ ਉਹ ਕਰਕੇ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੇ ਆ। ਦੂਰ ਕੀ ਜਾਣਾ ਪ੍ਰਵੀਨ, ਮੈਂ ਆਪਣੀ ਗੱਲ ਕਰਦਾ। ਇੱਕ ਵਾਰੀ ਰੀਸੈਂਟਲੀ ਕੁਛ ਮਹੀਨੇ ਪਹਿਲਾਂ ਦੀ ਗੱਲ ਆ, ਪਿਤਾ ਜੀ ਨੂੰ ਕਾਲ ਏਦਾਂ ਆਈ ਤੇ ਜਿਹੜੀ ਆ ਪਿਤਾ ਜੀ ਦੀ ਯਾਨੀ ਕਿ ਮੇਰੀ ਕਜ਼ਨ ਜਿਹੜੀ ਸੀ ਤੇ ਪਿਤਾ ਜੀ ਦੀ ਭਤੀਜੀ, ਉਹਦੇ ਜਵਾਈ ਬਣ ਕੇ, ਉਹਦੇ ਘਰ ਵਾਲਾ ਬਣ ਕੇ ਕਿਸੇ ਨੇ ਆਏ ਵੀ ਮੈਂ ਇੱਥੋਂ ਬੋਲਦਾ ਆ, ਉਹਦੇ ਤਾਇਆ ਜੀ ਲੱਗਦੇ ਸੀ ਏਦਾਂ, ਤੇ ਉਹ ਨਾ ਘਰੇ ਨਾ ਦੱਸਿਓ ਤੇ ਪੈਸੇ ਮੈਨੂੰ ਜਿਹੜੇ ਉਹ ਕਰ ਦਿਓ, ਮੈਨੂੰ ਜ਼ਰੂਰਤ ਆ। ਇਹ ਮੇਰੇ ਨਾਲ ਕੀ ਹੋਇਆ, ਮੇਰਾ ਨਾਂ ਲੈ ਕੇ ਮੇਰੇ ਪਿਤਾ ਜੀ ਦੇ ਫਰੈਂਡ ਨੂੰ ਕਿਸੇ ਨੇ ਕਾਲ ਕਰਤੀ ਵੀ ਅੰਕਲ ਜੀ ਬੜੇ ਚਿਰ ਹੋ ਗਿਆ ਆਪਣੀ ਗੱਲ ਨਹੀਂ ਹੋਈ, ਸਤਿ ਸ੍ਰੀ ਅਕਾਲ, ਹੈਲੋ ਵੈਲੋ, ਤੇ ਮੈਨੂੰ ਪੈਸੇ ਘੱਲਣ ਦੀ ਕੋਸ਼ਿਸ਼ ਕਰਿਓ। ਇਹ ਅੱਜ ਕੱਲ ਇੰਨਾ ਕੁ ਜ਼ਿਆਦਾ ਜਿਹੜਾ ਇਸ ਟਾਈਮ ਆਵਾ ਜਿਹੜਾ ਉਹ ਉੱਤਿਆ ਪਿਆ ਆ, ਘਰ ਘਰ ਜਿਹੜੀ ਇਹ ਗੱਲ ਕਰ ਲਓ, ਇਹ ਚੀਜ਼ ਹੋਈ ਆ। ਤੇ ਇਹ ਦੱਸਣ ਦਾ ਮਕਸਦ ਇਹ ਆ, ਦੇਖੋ ਲੁਕਾਉਣ ਨੂੰ ਮੈਂ ਗੱਲ ਕਰ ਲਾ ਯਾਰ ਚੱਲ ਆਪਣਾ ਤਾਂ ਬਚਾਅ ਹੋ ਗਿਆ, ਆਪਾਂ ਕੀ ਦੱਸਣਾ, ਪਰ ਦੱਸਣ ਦਾ ਮਕਸਦ ਇਹ ਆ ਵੀ ਲੋਕ ਜਾਗਰੂਕ ਕਰੋ। ਇਹਨਾਂ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਦੀ ਕਿਵੇਂ? ਬਿਲਕੁਲ। ਉਹਨੂੰ ਕੀ ਪਤਾ ਵੀ ਮੈਂ ਉਹਦਾ ਅੰਕਲ ਦਾ ਫਰੈਂਡ ਆ, ਮੈਂ ਕਦੀ ਗੱਲ ਕੀਤੀ ਆ ਨਹੀਂ ਕੀਤੀ ਆ, ਤੁਹਾਡੇ ਵਰਗੀ ਆਵਾਜ਼ ਉਹ ਕੱਢ ਰਹੇ ਆ ਜਾਂ ਕਿੱਦਾਂ ਕਰ ਰਹੇ ਆ, ਉਹ ਨੰਬਰ ਕਿੱਦਾਂ, ਕਹਿੰਦੇ ਤੇਰੀ ਫੋਟੋ ਆਈ ਜਦੋਂ ਕਾਲ ਆਈ WhatsApp ਦੇ ਉੱਤੇ, ਇਦਾਂ ਲੱਗਾ ਵੀ ਤੂੰ ਹੀ ਜਿੱਦਾਂ ਕਾਲ ਕਰਦਾ ਆ। ਉਹਨਾਂ ਨੇ ਕਿੰਨਾ ਡਾਟਾ ਐਕਸੈਸ ਕਿੱਥੋਂ ਲਿਆ, ਉਹਨਾਂ ਦੇ ਫੋਨ ਚੋਂ ਲਿਆ, ਮੇਰੇ ਚੋਂ ਲਿਆ, ਸੋਸ਼ਲ ਮੀਡੀਆ ਤੋਂ ਲਿਆ, ਕਿੱਥੋਂ ਲਿਆ, ਵੀ ਉਹ ਡਾਟਾ ਜਿਹੜਾ ਲੈ ਕੇ ਤੇ ਤੁਹਾਨੂੰ ਦੇਖੋ ਕਿੱਦਾਂ ਜਿਹੜਾ ਉਹ ਭਰਮਾ ਰਹੇ ਆ। ਹੁਣ ਤਾਂ ਜਿਹੜੇ ID ਕਲੋਨ ਹੋਣੀ, ਇਹ ਤਾਂ ਆਮ ਜੀ ਗੱਲ ਆ, ਇਹ ਤਾਂ ਨਾਰਮਲ ਗੱਲ ਬਈ ਫੇਸਬੁੱਕ ਦੇ ਉੱਤੇ। ਹੁਣ ਜਿੱਦਾਂ ਕੋਈ ਪ੍ਰਵੀਨ ਸ਼ਰਮਾ ਆ, ਕੋਈ ਹੋਰ ਤੀਜਾ ਬੰਦਾ ਪ੍ਰਵੀਨ ਸ਼ਰਮਾ ਬਣ ਕੇ ਸਾਰੇ ਤੁਹਾਡੇ ਫਰੈਂਡ ਲਿਸਟ ਦੇ ਵਿੱਚ ਐਡ ਹੋ ਕੇ ਮੈਸੇਜ ਕਰਕੇ ਪੈਸੇ ਮੰਗਣ ਦੇ ਕਿੰਨੇ ਲੋਕਾਂ ਨੇ ਆਪਣੇ ਫੇਸਬੁੱਕ ਦੇ ਉੱਤੇ ਆਪਣੇ ਨਾਮ ਵਾਲੀਆਂ ਜਿਹੜੀਆਂ ਉਹ ਚੀਜ਼ਾਂ ਦੱਸੀਆਂ। ਇਹ ਹੁਣ ਫੋਨਾਂ ਦੇ ਵਿੱਚ ਪਹੁੰਚ ਕੇ WhatsApp ਤੇ ਤੁਹਾਡੀ ਫੋਟੋ ਉੱਥੋਂ ਕੱਢ ਕੇ ਉਹ ਲਾ ਕੇ ਤੇ ਫਿਰ ਉਦਾਂ ਕਾਲਾਂ ਜਿਹੜੀਆਂ ਉਹ ਕਰ ਰਹੇ। ਇਹ ਇਸ ਟਾਈਮ ਬਹੁਤ ਜ਼ਿਆਦਾ
ਚਿੰਤਾਜਨਕ ਜਿਹੜੀ ਸਥਿਤੀ ਆ ਇਹ ਬਣੀ ਪਈ ਆ। ਸੋ ਸਰੋਤਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਭਾਈ ਤੁਸੀਂ ਵੀ ਕਾਲ ਕਰਕੇ ਜਿਹੜਾ ਉਹ ਜ਼ਰੂਰ ਦੱਸੋ ਵੀ ਕੀ ਕੁਛ ਜੇ ਕਿਸੇ ਤੁਹਾਡੇ ਨਾਲ ਵਾਪਰਿਆ ਆ, ਕਿੱਦਾਂ ਦਾ ਕੋਈ ਸਕੈਮ ਚੱਲ ਰਿਹਾ ਆ ਤੇ ਤੁਸੀਂ ਬਚੇ ਆ। ਜੇ ਕੋਈ ਗੱਲ ਨਹੀਂ, ਜੇ ਠੱਗ ਵੀ ਹੋ ਗਏ ਇਟਸ ਓਕੇ, ਗਲਤੀ ਹੋ ਜਾਂਦੀ ਇਨਸਾਨ ਤੋਂ, ਪਰ ਗਲਤੀ ਤੋਂ ਸਿੱਖ ਲਈਏ ਕਿ ਕਿਸੇ ਹੋਰ ਦਾ ਫਾਇਦਾ ਵੀ ਆਪਾਂ ਕਰ ਸਕਦੇ ਹਾਂ। ਤੇ ਇਸ ਤਰ੍ਹਾਂ ਦੀਆਂ ਕਾਲਸ ਬਹੁਤ ਸਾਰੀਆਂ ਆ ਰਹੀਆਂ ਨੇ ਪਿਛਲੇ ਦਿਨਾਂ ਤੋਂ। ਸਾਨੂੰ ਵੀ ਲਗਾਤਾਰ ਕਾਲਸ ਜਿਹੜੀਆਂ ਨੇ ਇਸ ਤਰ੍ਹਾਂ ਦੇ ਮੈਸੇਜ ਮਿਲੇ ਕਿ ਤੁਸੀਂ ਇਹਦੇ ਤੇ ਗੱਲਬਾਤ ਕਰੋ, ਕਿਉਂਕਿ ਉਹ ਤੁਹਾਡੀ ਸਾਰੀ ਇਨਫੋਰਮੇਸ਼ਨ ਉਹਨਾਂ ਕੋਲੇ ਹੈਗੀ ਹੈ, ਤੁਹਾਡੇ ਬਾਰੇ ਸਾਰੀਆਂ ਜਾਣਕਾਰੀਆਂ ਉਹਨਾਂ ਕੋਲੇ ਹੈਗੀਆਂ ਤੇ ਉਹ ਇਹਨਾਂ ਜਾਣਕਾਰੀਆਂ ਦਾ ਫਾਇਦਾ ਉਠਾ ਕੇ WhatsApp ਤੇ ਤੁਹਾਡੀ DP ਲਾ ਕੇ ਤੇ ਫਿਰ ਤੁਹਾਡੇ ਨੇੜਲੇ ਨੂੰ ਰਿਸ਼ਤੇਦਾਰ ਨੂੰ ਕਾਲ ਕਰਦੇ ਨੇ। ਜੀ ਆਪਣੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਸੋ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200। ਭਜਨ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਚਿੱਠੀ ਆਈ ਹੈ ਕੈਨੇਡਾ ਤੋਂ ਇੱਕ ਵਕੀਲ ਦੀ ਜੀ। ਕਹਿੰਦੇ ਜੀ ਇੱਕ ਉਹਨੇ ਮੈਨੂੰ ਨਾਂ ਲਿਖਿਆ ਕੋਈ ਵੀ ਤੇ ਲਾਸਟ ਨਾਂ ਦਾ ਗਿੱਲ ਬੰਦਾ, ਇਹਦੀ ਡੈਥ ਹੋ ਗਈ। ਇਹਦਾ ਇੱਥੇ ਕਨੇ ਮੈਨੂੰ ਕੋਈ ਨਹੀਂ ਮਿਲ ਰਿਹਾ, ਮੈਨੂੰ ਲੱਗਦਾ ਵੀ ਤੁਸੀਂ ਇਹਦੇ ਰਿਸ਼ਤੇਦਾਰ ਹੋ ਜੀ ਤੇ ਮੈਂ ਉਹਦੇ ਇੰਨੇ ਪੈਸੇ ਜਮ੍ਹਾਂ ਪਏ ਆ ਤੇ ਉਹਦਾ ਵਾਲੀ ਵਾਰਸ ਨਹੀਂ ਲੱਭਦਾ ਵੀ ਤੁਸੀਂ ਜੇ ਤੁਸੀਂ ਮੈਂ ਪੇਪਰ ਬਣਾਊਗਾ, ਸਾਈਨ ਕਰਦੇ ਹੋ ਤੇ ਮੈਂ ਤੁਹਾਨੂੰ ਇੰਨੇ ਪੈਸੇ ਦੇਵਾਂਗਾ ਵਿੱਚੋਂ, ਬਾਕੀ ਪੇਪਰ ਵਰਕ ਮੈਂ ਆਪੇ ਕਰੂੰ ਸਾਰਾ। ਠੀਕ ਹੈ। ਹਾਂਜੀ, ਮੈਂ ਫਿਰ ਜੀ ਉੱਤੇ ਉਹਦੀ ਈਮੇਲ ਵੀ ਸੀ ਤੇ ਫੋਨ ਨੰਬਰ ਵੀ ਸੀਗਾ ਕੈਨੇਡਾ ਦਾ। ਠੀਕ ਹੈ। ਮੈਂ ਉਹਨੂੰ ਕਾਲ ਕੀਤੀ, ਉਹ ਚੈੱਕ ਕਰਨ ਲਈ ਵੀ ਲਾ ਆਫਿਸ ਹੈਗਾ ਵੀ ਆ ਕਿ ਨਹੀਂ ਹੈਗਾ। ਹਾਂਜੀ। ਲਾ ਆਫਿਸ ਤਾਂ ਸੀਗਾ, ਉੱਥੇ ਸੈਕਟਰੀ ਨੇ ਕਿਹਾ ਵੀ ਮੈਸੇਜ ਛੱਡ ਦੋ ਜੋ ਜਨਰਲੀ ਹੁੰਦਾ। ਤਾਂ ਫਿਰ ਮੈਂ ਕੀ ਕੀਤਾ, ਮੈਂ ਉਹਦੀ ਈਮੇਲ ਉਹਦੀ ਸੀਗੀ, ਮੈਂ ਉਹਨੂੰ ਈਮੇਲ ਵੀ ਕੀਤੀ ਬਈ ਭਾਈ ਕੀ ਕਹਾਣੀ ਆ, ਮੈਨੂੰ ਤੇਰੀ ਚਿੱਠੀ ਮਿਲੀ ਹੈ ਇੱਕ, ਹਾਂਜੀ, ਤੇ ਦੱਸ ਮੈਨੂੰ ਜਵਾਬ ਦੇ ਈਮੇਲ 'ਚ, ਫਿਰ ਆਪਾਂ ਅੱਗੇ ਗੱਲ ਤੋਰੀਏ। ਮੈਂ ਕਿਹਾ ਦੇਖਦਾ ਵੀ ਕੀ ਕਰਦੇ ਆ। ਠੀਕ ਹੈ। ਉਹਨੇ ਮੈਨੂੰ ਚੱਕ ਕੇ ਜੀ ਇੱਕ ਡੈਥ ਸਰਟੀਫਿਕੇਟ ਭੇਜਤਾ ਕਿਸੇ ਗਿੱਲ ਦਾ। ਕਿਉਂਕਿ ਮੈਂ ਵੀ ਗਿੱਲ ਤੇ ਉਹਦਾ ਡੈਥ ਸਰਟੀਫਿਕੇਟ ਜਾ ਕੇ ਭੇਜਤਾ, ਮੈਨੂੰ ਕਾਪੀ ਭੇਜਤੀ ਵੀ ਆਹ ਇੰਨੇ ਪੈਸੇ ਤੂੰ, ਮੈਂ ਫਿਰ ਇੱਕ ਪੇਪਰ ਭੇਜੂਗਾ ਤੂੰ ਸਾਈਨ ਕਰੀ ਤੇ ਇੰਨੇ ਪੈਸੇ ਤੇਰੇ ਹੋਣਗੇ ਜੀ। ਮੈਂ ਕਿਹਾ ਠੀਕ ਹੈ। ਮੈਂ ਸਾਰਾ ਦੇਖਿਆ ਦੁਖਿਆ ਤੇ ਮੈਂ ਫਿਰ ਉਹਨੂੰ ਇੱਕ ਈਮੇਲ ਲਿਖੀ ਤੇ ਬਾਕੀ ਇੰਡੀਆ ਦੇ ਵਿੱਚ ਬਹੁਤ ਸਾਰੇ ਗਿੱਲ ਹੋਣੇ ਚਾਹੀਦੇ, ਬਹੁਤ ਪੰਜਾਬ 'ਚ ਕੈਨੇਡਾ 'ਚ ਵੀ ਬਹੁਤ ਗਿੱਲ ਨੇ। ਹਾਂਜੀ। ਤੈਨੂੰ ਮੇਰੀ ਚਿੱਠੀ ਕਿੱਥੋਂ ਮਿਲੀ, ਮੇਰਾ ਐਡਰੈਸ ਕਿੱਥੋਂ ਮਿਲਿਆ? ਸਹੀ ਗੱਲ ਆ। ਟੈਨਬਿਲ ਦਾ ਐਡਰੈਸ ਮਿਲਿਆ ਉਹਨੂੰ, ਉੱਥੇ ਚਿੱਠੀ ਆਈ। ਮੁੜ ਕੇ ਉਹਦਾ ਕੋਈ ਜਵਾਬ ਨਹੀਂ। ਨਾਲੇ ਉਹਨੂੰ ਇਹ ਵੀ ਕਿਹਾ, ਮੈਂ ਕਿਹਾ ਮੈਂ ਵੀ ਐਡਵੋਕੇਟ ਹਾਂ, ਮੈਂ ਆਪਣੇ ਲਾ ਆਫਿਸ ਤੋਂ ਈਮੇਲ ਭੇਜੀ ਸੀ ਉਹਨੂੰ। ਮੈਂ ਉਹਨੂੰ ਕੁਐਸਚਨ ਭੇਜਿਆ ਵੀ ਤੂੰ ਦੱਸ ਵੀ ਮੇਰਾ ਐਡਰੈਸ ਤੈਨੂੰ ਕਿੱਥੋਂ ਮਿਲਿਆ, ਮੇਰਾ ਨਾਂ ਕਿੱਥੋਂ ਮਿਲਿਆ। ਸਹੀ, ਬਿਲਕੁਲ। ਇਹ ਤਾਂ ਹੁਣ ਦੇਖੋ ਭਜਨ ਗਿੱਲ ਜੀ ਤੇ ਜੋ ਪ੍ਰਵੀਨ ਜੀ, ਇਹ ਤਾਂ ਗਾਂ ਹੀ ਲੰਘੇ ਕਿੱਥੇ ਤੱਕ ਇਹ ਮਾਰ ਜਿਹੜੀ ਕਿੱਦਾਂ ਜਿਹੜੀ ਉਹ ਕਰ ਰਹੇ। ਕਈ ਵਾਰੀ ਬੰਦਾ ਲਾਲਚ ਆ ਜਾਂਦਾ, ਉਹ ਖੌਰੇ ਪਤਾ ਨਹੀਂ ਮੇਰਾ ਕੋਈ ਰਿਸ਼ਤੇਦਾਰ ਹੋਵੇ ਤੇ ਕਿਤੇ ਸੱਚੀ ਛੱਡ ਗਿਆ, ਮੇਰੇ ਲਈ ਛੱਡ ਗਿਆ ਹੋਣਾ ਕੋਈ ਜੀ ਦੌਲਤ ਜਾਂ ਕੁਛ। ਇੱਕ ਹੋ ਗਈ ਮੇਰੇ ਨਾਲ, ਜੇ ਹੁਣ ਤੁਸੀਂ ਦੱਸਣਾ ਤੇ ਅੱਗੇ ਹੋਰ ਲੈ ਲਓ ਕਾਲ ਕਿਸੇ ਦੀ। ਹਾਂਜੀ ਠੀਕ ਹੈ। ਹਾਂਜੀ ਹੋਲਡ ਕਰ ਲਓ ਜੀ, ਕੋਈ ਨਹੀਂ ਆਪਾਂ ਮੁੜ ਕੇ ਤੁਹਾਡੇ ਕੋਲ ਆਉਂਦੇ ਆ। ਚੰਦ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਵੀ ਦੱਸਣਾ ਚਾਹੁੰਦਾ ਸੀ ਕਿ ਇਕੱਲਾ ਆਪਣਾ ਈਮੇਲ ਨਹੀਂ, ਫੇਸਬੁੱਕ ਤੇ ਫੇਕ ਆਈਡੀ ਬਣਾ ਕੇ ਪੈਸੇ ਮੰਗ ਰਹੇ ਲੋਕ। ਮੇਰੇ ਪਿਛਲੇ ਹਫ਼ਤੇ ਹੀ ਮੇਰੇ ਫੇਸਬੁੱਕ ਤੇ ਬਣਾਈ ਸੀ ਕਿਸੇ ਨੇ ਫੇਕ ਆਈਡੀ ਤੇ ਮੇਰੇ ਭਤੀਜੇ ਦੀ ਮੈਨੂੰ ਕਾਲ ਆਈ, ਕਹਿੰਦੇ ਚਾਚਾ ਜੀ ਵੀ ਯਾਰ ਗੱਲ ਤੁਸੀਂ ਲਿਖੋ ਆਪਦੀ ਫੇਸਬੁੱਕ ਤੇ ਵੀ ਤੁਸੀਂ ਨਹੀਂ ਹੈ ਇਹ, ਤੇ ਪਤਾ ਨਹੀਂ ਕੌਣ ਕਹਿੰਦਾ ਫੇਕ ਆਈਡੀ ਬਣਾ ਕੇ ਪੈਸੇ ਮੰਗ ਰਿਹਾ, ਤੁਹਾਡੇ ਨਾਂ ਤੇ ਪੈਸੇ ਮੰਗ ਰਿਹਾ। ਹਾਂਜੀ। ਤੇ ਫਿਰ ਈਮੇਲ ਆਉਂਦੀਆਂ ਜਿਹੜੀਆਂ ਹੋਮ ਡਿਪੂ ਦਾ ਕੋ ਪਹਿਲਾਂ ਤੁਹਾਡਾ ਜਾਂ ਹੋਮ ਡਿਪੂ ਦੇ ਪੈਸੇ ਨਿਕਲੇ ਆ ਕਾਸਕੋ ਚੋਂ, ਉਹਨਾਂ ਦੀ ਥੋੜਾ ਜਿਹਾ ਸਪੈਲਿੰਗ ਦੀ ਗਲਤੀ ਹੁੰਦੀ, ਈਮੇਲਾਂ ਬਹੁਤ ਕਰਦੇ ਤੇ ਉਹਦੇ ਚ ਵੀ ਕੋਈ ਨਾ ਫਸ ਜਾਵੇ, ਕਿਉਂਕਿ ਉਹਦੇ ਚ ਕੁਝ ਨਹੀਂ ਹੁੰਦਾ। ਬਿਲਕੁਲ ਸਹੀ ਗੱਲ। ਉਹਨਾਂ ਨੇ ਤੁਹਾਡੀ ਬਸ ਯੂਜ਼ਰ ਨੇਮ ਪਾਸਵਰਡ ਚੋਰੀ ਕਰਨੇ ਹੁੰਦੇ ਆ, ਉਹਦੇ ਜ਼ਰੀਏ ਉਹਨਾਂ ਨੇ ਇਨਫੋਰਮੇਸ਼ਨ ਤੁਹਾਡੇ ਲੈ ਕੇ ਬਾਅਦ ਚ ਤੁਹਾਨੂੰ ਹੀ ਫਸਾਉਣਾ ਹੁੰਦਾ। ਇਸ ਕਰਕੇ ਕੋਈ ਜਿੰਨਾ ਚਿਰ ਤੁਹਾਨੂੰ 100% ਗਾਰੰਟੀ ਨਹੀਂ ਕਿਸੇ ਚੀਜ਼ ਦੀ, ਉਹਨਾਂ ਚਿਰ ਕਿਸੇ ਨਾਲ ਗੱਲ ਨਾ ਕਰੋ, ਕਿਸੇ ਦੀ ਈਮੇਲ ਨਾ ਚੈੱਕ ਕਰੋ, ਉਹਦੇ ਤੇ ਜਾਓ ਉਹਨੂੰ ਡਿਲੀਟ ਕਰੀ ਜਾਓ ਨਾਲ ਦੀ ਨਾਲ। ਮੈਂ ਤਾਂ ਇਸ ਤਰ੍ਹਾਂ ਕਰਦਾ ਹੁੰਦਾ। ਜੀ ਬਿਲਕੁਲ ਇਦਾਂ ਕਰਨਾ ਚਾਹੀਦਾ ਜੀ। ਓਕੇ, ਥੈਂਕ ਯੂ, ਮਿਹਰਬਾਨੀ। ਬਗੈਰ ਲਾਟਰੀ ਪਾਏ ਕਿਸੇ ਦੀ ਲਾਟਰੀ ਨਹੀਂ ਨਿਕਲਦੀ। ਬਿਲਕੁਲ ਪਾਇਆ ਤੋਂ ਨਹੀਂ ਨਿਕਲਦੀ ਇੱਥੇ ਲੋਕਾਂ ਦੀ, ਬਗੈਰ ਪਾਏ ਕਿੱਥੇ ਨਿਕਲਦੀ ਹਨਾ। ਉਹ ਇਹ ਦੇਖੋ, ਇੱਕ ਰੀਸੈਂਟਲੀ ਕਿਸੇ ਨੇ ਕਾਲ ਕੀਤੀ ਆਫ ਦੀ ਏਅਰ, ਉਹ ਦੱਸ ਰਹੇ ਸੀਗੇ, ਕਹਿੰਦੇ ਵੀ ਏਦਾਂ ਹੀ ਉਹਨਾਂ ਦੇ ਪਰਿਵਾਰ ਦੇ ਜੀ ਇੱਕ ਕੋਈ ਦੁਬਈ ਦੇ ਵਿੱਚ ਰਹਿੰਦਾ। ਠੀਕ ਹੈ।
ਉਹ ਮੁੰਡਾ ਬਣ ਕੇ ਉਹਨਾਂ ਨੇ ਇੱਥੋਂ ਇਹਨਾਂ ਨੂੰ ਅਮਰੀਕਾ 'ਚ ਕਾਲ ਕੀਤੀ ਵੀ ਮੈਂ ਫਸ ਗਿਆ ਬਹੁਤ ਬੁਰਾ, ਮੈਨੂੰ ਪਤਾ ਨਹੀਂ ਇਹਨਾਂ ਨੇ ਫੜ ਲਿਆ ਜਾਂ ਇਹਨਾਂ ਨੇ ਫੜ ਲਿਆ, ਤੁਰੰਤ ਪੈਸੇ ਘੱਲੋ ਫਿਰ ਮੈਨੂੰ ਉਹ ਛੱਡ ਦੇਣਗੇ। ਭੋਲੇ ਸੀਗੇ, ਫਸ ਗਏ, 10-15 ਹਜ਼ਾਰ ਡਾਲਰ ਪਾਵੇ। ਕਹਿੰਦੇ ਕੁਛ ਕੁ ਤਾਂ ਵਾਪਸ ਆ ਗਏ, ਪਰ 10,000 ਫਿਰ ਵੀ ਖੂਹ ਖਾਤੇ ਜੀ। ਇਹ ਅੱਜ ਕੱਲ ਬਹੁਤ ਆਮ ਜੀ ਗੱਲ ਹੋਈ ਪਈ ਆ। ਜੇ ਤੁਹਾਨੂੰ ਲੱਗਦਾ ਨਾ ਵੀ ਤੁਹਾਡਾ ਕੋਈ ਰਿਸ਼ਤੇਦਾਰ ਬਣ ਕੇ ਜਿਹੜਾ ਆ ਰਿਹਾ, ਚਲੋ ਕਈ ਵਾਰੀ ਕਰਦੀ ਆ ਰਿਸ਼ਤੇਦਾਰ ਇੱਕ ਦੂਜੇ ਦੇ ਨਾਲ ਹਨਾ ਗੱਲ ਕਰ ਵੀ ਲੈਂਦੇ ਆ, ਕੋਈ ਮੰਗਦੇ ਵੀ ਆ, ਚਲੋ ਆਪਸੀ ਉਹਨਾਂ ਦੇ ਹਰ ਇੱਕ ਦੇ ਨਿੱਜੀ ਜਿਹੜੀਆਂ ਇਹ ਗੱਲਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ। ਪਰ ਇਹਦੇ ਵਿੱਚ ਭਾਈ ਜੇ ਤੁਹਾਨੂੰ ਲੱਗਦਾ ਹੈ ਨਾ, ਕਾਲ ਕੱਟੋ, ਆਪ ਉਹਦੇ ਨੰਬਰ ਤੇ ਕਾਲ ਕਰਕੇ ਦੇਖ ਲਓ। ਬਿਲਕੁਲ ਹੁਣ ਤਾਂ ਇਹੀ ਟਾਈਮ ਆ ਗਿਆ ਵੀ ਕੋਈ ਆਪਸੇ ਦੀ ਕੋਡ ਵਰਡ ਹੀ ਰੱਖ ਲਓ ਭਾਈ, ਜੇ ਪੈਸਿਆਂ ਦੀ ਲੋੜ ਹੋਈ ਤਾਂ ਮੈਂ ਤੈਨੂੰ ਇਹ ਗੱਲ ਕਹੂੰਗਾ। ਇਹੀ ਹੋ ਸਕਦਾ ਹੈ। ਨਹੀਂ ਇਹ ਵੈਸੇ ਸਿਆਣਪਾ, ਇਹ ਸਿਆਣਪਾ ਵੀ ਉਹ ਚੀਜ਼ ਜਿਹੜੀ ਉਹ ਤੁਹਾਨੂੰ ਜਿਹੜੀ ਉਹ ਹਿਸਾਬ ਦੇ ਨਾਲ ਕਰਕੇ ਜਿਹੜੀ ਉਹ ਚੱਲਣਾ ਪੈਣਾ ਹੈ। ਜੀ ਬਿਲਕੁਲ ਜੀ। ਤੇ ਆਪਣੇ ਅਗਲੇ ਕਾਲਰ ਜੁੜੇ ਨੇ ਜਗਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਜਗਜੀਤ ਜੀ ਤੁਸੀਂ ਆਉਣੇ ਰਹੋ, ਆਪਣੀ ਗੱਲ ਰੱਖ ਸਕਦੇ ਹੋ। ਜਗਜੀਤ ਸਿੰਘ ਜੀ। ਹਾਂਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਦੋਨਾਂ ਭੈਣਾਂ ਵੀਰਾਂ ਨੂੰ ਬਹੁਤ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਰੱਖ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੰਡੀਆ ਸੀ, ਉੱਥੇ ਮੇਰੇ ਫੋਨ ਤੇ ਆਇਆ ਤੁਹਾਡੇ ਕਿਹੜੇ ਟੈਲੀਫੋਨ ਦੇ ਉੱਤੋਂ ਕਹਿੰਦਾ 1 ਲੱਖ ਰੁਪਈਆ ਨਿਕਲਿਆ। ਠੀਕ ਹੈ। ਤੇ ਮੈਂ ਕਿਹਾ ਵੀ ਇਉਂ ਕਹਿੰਦੇ ਜੀ 10% ਆਪਾਂ ਨੂੰ ਟੈਕਸ ਦੇਣਾ ਪੈਣਾ, ਉਹ ਤੁਸੀਂ ਦੇ ਦਿਓ। ਮੈਂ ਕਿਹਾ ਇਉਂ ਕਰੋ, ਥੋੜੀ ਪੇ ਕਰ ਦਿਓ, ਜਿੰਨੇ ਪੈਸੇ ਹੋਣਗੇ ਆਪਾਂ ਅੱਧੋ ਦੀ ਕਰ ਲਾਂਗੇ। ਇਹ ਗੱਲ ਸਹੀ ਹੈ, ਬਿਲਕੁਲ ਸਹੀ। ਸਹੀ ਕੀਤਾ। ਸਾਰਾ ਫੋਨ ਹੀ ਬੰਦ ਕਰਤਾ। ਹਾਂਜੀ ਏਦਾਂ ਹੀ ਹੈ। ਹੁਣ ਇੱਥੇ ਉਹਨੂੰ ਰੋਜ਼ ਦੂਏ ਤੀਏ ਦਿਨ ਨਾ ਵਿੱਚ ਫੋਨ ਦੇ ਨਾਲ ਸਕੈਮ ਆ ਜਾਂਦਾ, ਉੱਤੇ ਲਿਖਿਆ ਸਕੈਮ ਹੋਗਾ। ਇੱਥੇ ਬਹੁਤ ਫੋਨ ਆਉਂਦੇ ਆ, ਪਰ ਆਪਾਂ ਚੱਕੀ ਦੇ ਨਹੀਂ ਮੇਰੇ ਵੀਰੇ। ਤਾਂ ਬਹੁਤ ਸੋਹਣਾ ਤੁਸੀਂ ਲੋਕਾਂ ਨੂੰ ਯਾਦ ਕਰਾਉਂਦੇ, ਸ਼ਾਬਾਸ਼, ਬਹੁਤ ਧੰਨਵਾਦ। ਆਉਂਦੇ ਰਹੋ, ਵਾਹਿਗੁਰੂ ਰਾਜੀ ਰੱਖੇ ਤੁਹਾਨੂੰ ਦੋਨਾਂ ਵੀਰਾਂ ਨੂੰ। ਧੰਨਵਾਦ ਜੀ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈ 408-272-52 4082725200। ਜਿੰਨੇ ਦੀ ਆਟੇ ਦੀ ਮਾਰੋ ਮਾਰ ਚੱਲੀ ਆ, ਕਿਸੇ ਨੇ ਆਟੇ ਦੀਆਂ ਬੋਰੀਆਂ ਵੇਚਣ ਲੱਗ ਜਾਣਾ। ਇਹ ਗੱਲ ਸਹੀ ਹੈਗਾ। ਇਹ ਉਹਦਾ ਕਹਿਣਾ ਵੀ ਆ ਜਾਓ, ਇਹਦੇ ਪੈਸੇ ਖਿਲਾਓ, ਤੁਹਾਨੂੰ ਹੁਣੇ 5 ਬੋਰੀਆਂ ਖਿਲਾਉਂਦੇ ਆ। ਇੱਕ ਇਹਦੀ ਆੜ ਦੇ ਵਿੱਚ ਹੋਰ ਵੀ ਗੁਰਖ ਧੰਦਾ ਚੱਲ ਰਿਹਾ। ਪੰਜਾਬ ਤੋਂ ਕੈਨੇਡਾ ਦੇ ਵਿੱਚ ਸਟੂਡੈਂਟ ਆਉਂਦੇ ਆ। ਜਿਵੇਂ ਤੁਸੀਂ ਗੱਲ ਦੱਸੀ ਕਿ ਮੈਨੂੰ ਮੇਰੇ ਪਾਪਾ ਦੇ ਦੋਸਤ ਨੂੰ ਕਾਲ ਕਰਤੀ ਕਿ ਮੈਂ ਰਾਜਕਰਮਜੀਤ ਸਿੰਘ ਬੋਲ ਰਿਹਾ। ਇਸੇ ਤਰ੍ਹਾਂ ਉਹ ਇਨਫੋਰਮੇਸ਼ਨ ਐਕਸੈਸ ਕਰਦੇ ਆ, ਉਹ ਦੇਖਦੇ ਕਿ ਇਹ ਹੋਇਆ ਵਾ ਆਪਣੇ ਨਾਲ ਹੀ ਪਿੰਡ ਝਵੇਲ ਵਾਲੀ, ਉੱਥੇ ਦੋਸਤ ਨਾਲ ਹੋਇਆ ਕਿਸੇ ਨਾਲ, ਜਿੱਥੇ ਆ ਕੇ ਮੁੰਡਾ ਰਿਹਾ ਉਹਨਾਂ ਦਾ ਭਤੀਜਾ ਆਇਆ। ਠੀਕ ਹੈ। ਉਹ ਬੰਦੇ ਦਾ ਨਾਂ ਲੈ ਕੇ ਕਾਲ ਕਰਤੀ ਕਿ ਫਲਾਨਾ ਤੁਹਾਡਾ ਬੇਟਾ ਮੇਰੇ ਕੋਲੇ ਆ ਤੇ ਤੁਸੀਂ ਬਾਈ ਹੋਰਾਂ ਨਾਲ ਗੱਲ ਕਰਿਓ, ਤੇ ਸਾਡਾ ਕਿਤੇ ਐਕਸੀਡੈਂਟ ਹੋ ਗਿਆ ਤੇ ਤੁਸੀਂ ਮੈਨੂੰ ਇੰਨੇ ਡਾਲਰ ਭੇਜ ਦਿਓ। ਇਹ ਕਿਉਂਕਿ ਪੰਜਾਬੀਆਂ ਦੀ ਇੱਕ ਤੇ ਇਹ ਚੀਜ਼ ਹੈ ਨਾ, ਆਪਣੀ ਫਿਤਰਤ ਆ, ਜੇ ਕੋਈ ਗਲਤੀ ਹੋਈ ਆ ਨਾ ਆਪਾਂ ਲੁਕਾਉਣੇ ਆ, ਤੇ ਉਸ ਦੀ ਆੜ ਦੇ ਵਿੱਚ ਉਹਨਾਂ ਨੂੰ ਪਤਾ ਵੀ ਇਹ ਤਾਂ ਹਰ ਕੋਈ ਕਰ ਰਿਹਾ ਹੈ, ਵੀ ਇਹ ਲੁਕਾਉਣ ਦੀ ਆੜ ਦੇ ਵਿੱਚ ਕਰ ਲਈਏ, ਚੱਲ ਖੌਰੇ ਕਿਸੇ ਦਾ ਇਦਾਂ ਧੰਦਾ ਜਿਹੜਾ ਉਹ ਚਲਾਈ ਜਾਂਦੇ ਆ, ਇਦਾਂ ਰਗੜੀ ਜਾਂਦੇ ਆ। ਇਥੋਂ ਸਬਕ ਆਪਾਂ ਨੂੰ ਇਹ ਵੀ ਮਿਲਦਾ ਆ ਵੀ ਭਾਈ ਜੇ ਮੰਨ ਲਓ ਕਿਤੇ ਗਲਤੀ ਹੋ ਗਈ, ਪਰਦਾ ਪੋਸ਼ੀ ਭਾਈ ਬੰਦ ਕਰੋ, ਇਟਸ ਓਕੇ। ਜੇ ਹੋ ਗਈ ਗਲਤੀ, ਹੋ ਗਈ, ਆਪਣੀ ਆ ਗਲਤੀ ਆ, ਫੇਕੀ 4 ਗਾਲਾਂ ਹੀ ਪੈ ਜਾਣਗੀਆਂ। ਤੁਹਾਡੀ ਜਾਨ ਦੀ ਜਿਹੜੀ ਆ ਉਸ ਦੀ ਪਰਵਾਹ ਤਾਂ ਸਾਰੇ ਜਾਣੇ ਕਰਦੇ ਹੀ ਆ ਨਾ। ਬਿਲਕੁਲ। ਇੱਕ ਹੋਰ ਧੰਦਾ ਚੱਲ ਰਿਹਾ। ਇੱਕ ਕੋਈ ਕਾਲਰ ਕਹਿੰਦਾ ਵਾ, ਕਾਲ ਕਰਨ ਵਾਲਾ ਬੰਦਾ ਕਹਿੰਦਾ ਵੀ ਮੈਂ ਤੁਹਾਡੇ ਖਾਤੇ 'ਚ ਪੈਸੇ ਪਾ ਰਿਹਾ, ਠੀਕ ਹੈ, ਤੁਹਾਨੂੰ ਇੱਕ OTP ਆਊਗਾ, ਉਹ OTP ਤੁਸੀਂ ਮੈਨੂੰ ਦੱਸ ਦਿਓ। ਇਹ ਕਦੀ ਨਹੀਂ ਦੱਸਣਾ। ਲੋਕ ਲਾਲਚ ਦੇ ਵਿੱਚ ਫਸ ਜਾਂਦੇ ਆ ਵੀ ਚੱਲ ਆਪਣੇ ਤਾਂ ਆਉਂਦੇ ਹੀ ਆ, ਲੋਕਾਂ ਨੂੰ ਤਾਂ ਲੈਣ ਵਾਸਤੇ ਕਾਲ ਕਰੀ ਜਾਂਦੇ ਆ, ਆਪਾਂ ਨੂੰ ਬਾਹਰੋਂ ਭੇਜੇ ਆ, ਤੇ ਉਹਨਾਂ ਕੋਲੇ ਵੀ ਜਾਣਕਾਰੀ ਤੁਹਾਡੀ ਸਾਰੀ ਹੁੰਦੀ ਹੈ। ਹੋਰ ਦੱਸਾਂਗੇ ਇਦਾਂ ਦੇ ਕੀ ਜਿਹੜੇ ਚੱਲ ਰਹੇ ਆ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200। ਅਵਤਾਰ ਲਾਲੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਕੰਮ ਚੱਲਦਾ ਜੀ, ਬਹੁਤ ਵਧੀਆ। ਤਾਂ ਲੋਕਾਂ ਨੂੰ ਠੱਗੀਆਂ ਦਾ ਕੰਮ ਬਹੁਤ ਵਧੀਆ ਚੱਲਦਾ। ਸ਼ੋਅ ਦੀ ਗੱਲ ਕਰਦੇ ਹੋ? ਮੈਂ ਤਾਂ ਮੈਨੂੰ ਕਹਿੰਦਾ ਜਿੱਤ ਨੂੰ ਤੱਕ ਮਹਾਕਾਲੀ ਨੇ ਦਾ ਜਿੱਤ ਨੇ ਮੈਨੂੰ ਲੁੱਟ ਲਿਆ। ਜੀ ਠੀਕ ਹੈ। ਹੋਰ ਥੈਂਕ ਯੂ ਭਾਜੀ, ਬਹੁਤ ਬਹੁਤ ਤੁਹਾਡਾ। ਮਿਹਰਬਾਨੀ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਸਾਡਾ ਇਹ ਪ੍ਰੋਗਰਾਮ ਕਰਨ ਦਾ ਮਕਸਦ ਇਹ ਹੈ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਪਤਾ ਲੱਗੇ। ਸੰਤੋਸ਼ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬੱਚੇ। ਸਤਿ ਸ਼੍ਰੀ ਅਕਾਲ। ਮੈਨੂੰ ਵੀ ਫੋਨ ਆਇਆ ਇੱਥੋਂ ਸਰੀ ਤੋਂ ਜੀ। ਅੱਛਾ। ਮੈਨੂੰ ਕਹਿੰਦੇ ਵੀ ਅਸੀਂ ਸਰੀ ਤੋਂ ਬੋਲ ਰਹੇ ਹਾਂ। ਠੀਕ ਹੈ ਜੀ। ਤੇ ਤੁਸੀਂ ਸਾਨੂੰ ਪਛਾਣੋ, ਅਸੀਂ ਤੁਹਾਡੇ ਰਿਸ਼ਤੇਦਾਰ ਆ। ਹਾਂਜੀ।
ਮੈਂ ਆਖਿਆ ਮੈਂ ਕਿਹਾ ਰਿਸ਼ਤੇਦਾਰ ਸਾਡੇ ਜਿਹੜੇ ਹੋਣਗੇ ਉਹਨਾਂ ਦਾ ਤੇ ਮੈਨੂੰ ਪਤਾ ਹੀ ਹੈ, ਤੇ ਤੂੰ ਹੁਣ ਦੱਸ ਮੈਨੂੰ ਤੇ ਤੇਰਾ ਨਾਂ ਕੀ ਹੈ। ਹਾਂਜੀ। ਤੇ ਕਹਿੰਦਾ ਤੁਸੀਂ ਪਛਾਣੇਗੇ ਤੇ ਫੇਰ ਹੀ ਮੈਂ ਦੱਸਾਂਗਾ। ਹਾਂਜੀ। ਤੇ ਤੁਸੀਂ ਇੰਝ ਕਰੋ ਤੇ ਪਛਾਣ ਤੇ ਲੈਣਾ ਹੀ ਹੈ ਤੁਸੀਂ, ਅਸੀਂ ਰਿਸ਼ਤੇਦਾਰ ਆ ਤੁਹਾਡੇ, 5-7 ਸਾਲ ਪਹਿਲਾਂ ਮੈਂ ਮਿਲਿਆ ਸੀ ਤੁਹਾਨੂੰ, ਤੇ ਹੁਣ ਤੁਹਾਨੂੰ ਚੇਤਾ ਭੁੱਲ ਗਿਆ। ਮੈਂ ਕਿਹਾ ਜਿਹੜੇ ਸਾਡੇ ਰਿਸ਼ਤੇਦਾਰ ਆ ਨਾ ਇੱਥੇ ਆਏ ਦੇ, ਮੈਂ ਕਿਹਾ ਅਮਰੀਕਾ 'ਚ, ਉਹਨਾਂ ਦਾ ਸਾਰਿਆਂ ਦਾ ਮੈਨੂੰ ਪਤਾ, ਤੇ ਤੇਰਾ ਤੇ ਨਹੀਂ ਮੈਨੂੰ ਪਤਾ ਜੀ। ਉਹ ਕਹਿੰਦਾ ਵੀ ਤੁਸੀਂ ਇੰਝ ਕਰੋ ਵੀ ਆਪਣਾ ਅਕਾਊਂਟ ਨੰਬਰ ਮੈਨੂੰ ਦਿਓ। ਠੀਕ ਹੈ। ਤੇ ਮੈਂ ਨਾ ਉਹ ਪੈਸੇ ਤੁਹਾਨੂੰ ਪਾਣੇ ਨੇ। ਹਾਂਜੀ ਹਾਂਜੀ। ਤੇ ਜੇ ਤੁਹਾਡਾ ਜੀ ਕਰੇਗਾ ਵਿੱਚੋਂ ਖਰਚ ਵੀ ਲਿਓ, ਜੇ ਵਿੱਚੇ ਰਹਿਣ ਦੇਣੇ ਨੇ ਬੈਂਕ ਦੇ ਵਿੱਚੇ ਰਹਿਣ ਦਿਓ, ਤੇ ਜੇ ਤੁਸੀਂ ਕਢਾ ਕੇ ਘਰ ਰੱਖਣੇ ਤੇ ਰੱਖ ਲਿਓ। ਤੇ ਮੈਂ ਕਿਹਾ ਤੂੰ ਪੈਸੇ ਕਾਹਦੇ ਵਾਸਤੇ ਪਾਣੇ ਸਾਨੂੰ? ਹਾਂਜੀ। ਤੇ ਮੈਂ ਇਹ ਉੱਥੇ ਕੈਲੀਫੋਰਨੀਆ ਦੇ ਵਿੱਚ ਹੀ ਲੈਣਾ ਆ ਪਲਾਟ, ਤੇ ਫਿਰ ਮੈਂ ਆਣ ਕੇ ਤੇ ਮੈਂ ਲੈ ਲਾਂਗਾ ਤੁਹਾਡੇ ਕੋਲ ਪੈਸੇ। ਅੱਛਾ। ਤੇ ਮੈਂ ਕਿਹਾ ਨਾ ਮੇਰਾ ਅਕਾਊਂਟ ਨੰਬਰ ਹੈ ਤੇ ਨਾ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੈ। ਹਾਂਜੀ। ਤੂੰ ਹੋਰ ਕਿਸੇ ਨਾਲ ਗੱਲ ਕਰ ਮੈਂ ਜਾ ਕੇ। ਦੇਖੋ ਨਾ ਮੈਂ ਕਿਹਾ ਮੈਂ ਪਛਾਣਨੀ ਆ ਤੁਹਾਨੂੰ, ਤੇ ਇਹੋ ਜਿਹੀਆਂ ਠੱਗੀਆਂ ਦੇ ਹੋਰ ਨਾ ਮਾਰਿਓ। ਤੇ ਦੂਜੇ ਦਿਨ ਸਵੇਰੇ ਫੇਰ ਫੋਨ ਆ ਗਿਆ ਜੀ। ਤੇ ਅਸੀਂ ਨੀ ਫਿਰ ਚੁੱਕਿਆ, ਮੈਂ ਨਿਆਣਿਆਂ ਨੂੰ ਦੱਸਿਆ, ਮੈਂ ਕਿਹਾ ਇਹ ਫੋਨ ਮੈਨੂੰ ਆਉਂਦਾ, ਉਹਨੇ ਕਹਿੰਦੇ ਇਹਨੂੰ ਡਿਲੀਟ ਕਰੋ, ਤੇ ਮੈਂ ਚੁੱਕਣਾ ਨਹੀਂ ਬਿਲਕੁਲ ਹੀ, ਜਿਹਦਾ ਮਰਜ਼ੀ ਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਦਾਂ ਹੀ ਹੈ। ਉਹ ਕਹਿੰਦੇ ਅਕਾਊਂਟ ਨੰਬਰ ਦੇਣਗੇ ਤੇ ਜਿਹੜੇ ਪੈਸੇ ਚਾਰ ਹੋਣਗੇ ਕੱਢ ਲਾਂਗੇ ਵਿੱਚੋਂ। ਹਾਂਜੀ ਹਾਂਜੀ ਤੇ ਕਹਿੰਦੇ ਸੀ ਇਦਾਂ ਹੀ ਹੁੰਦਾ ਜੀ, ਇਦਾਂ ਹੀ ਹੁੰਦਾ। ਠੱਗੀਆਂ ਮਾਰਨ ਦੇ ਫਰਗੇ ਦੇ। ਥੈਂਕ ਯੂ ਜੀ, ਥੈਂਕ ਯੂ ਦੱਸਣ ਦੇ ਲਈ। ਚੰਗਾ ਓਕੇ। ਸਤਿ ਸ਼੍ਰੀ ਅਕਾਲ। ਦੇਖੋ ਵੀ ਲੋਕਾਂ ਦੇ ਭੋਲੇਪਨ ਦਾ ਕਿਸ ਲਿਹਾਜ਼ ਤੱਕ ਕਿੱਥੇ ਤੱਕ ਜਾ ਕੇ ਜਿਹੜਾ ਇਹ ਫਾਇਦਾ ਚੱਕਦੇ ਵੀ, ਬਸ ਠੱਗ ਲਈਏ। ਵਿਹਲੇ ਬੈਠੇ ਆ ਉੱਥੇ, ਇੱਕ ਕਰਦੇ ਆ ਜੀ ਅਸੀਂ LA ਦੀ ਕੰਪਨੀ ਤੋਂ ਕਾਲ ਕਰ ਰਹੇ ਆ ਤੁਹਾਨੂੰ, ਤੇ ਯੂਟਿਲਿਟੀ ਦੇ ਜਿਹੜੇ ਬਿੱਲ ਆ ਤੇ ਉਹ ਤੁਹਾਡੇ ਮਾਫ ਕਰਾ ਦਾਂਗੇ। ਇੱਕ ਦਿਨ ਆਈ ਮੈਨੂੰ ਕਾਲ, ਤੇ ਮੈਂ ਕਿਹਾ ਮੈਂ ਤਾਂ ਰੈਂਟ ਤੇ ਰਹਿਣਾ, ਮੇਰੇ ਤਾਂ ਬਿੱਲ ਹੀ ਨਹੀਂ ਆਉਂਦਾ, ਉਹਦਾ ਮਕਾਨ ਮਾਲਕ ਭਰਦਾ। ਕਹਿੰਦਾ ਗੱਲ ਹੀ ਕੋਈ ਨਹੀਂ, ਤੁਹਾਡਾ ਰੈਂਟ ਦਵਾ ਦਿੰਦੇ ਆ। ਮੈਂ ਕਿਹਾ ਤੂੰ ਕਿਹੜਾ ਬਾਇਦਨ ਦਾ ਮਾਸੜ ਲੱਗਦਾ ਵੀ ਤੂੰ ਮੇਰਾ ਰੈਂਟ ਦਵਾ ਦੇਗਾ, ਵੀ ਐਡੀ ਤੇਰੀ ਪਹੁੰਚ, ਮੈਂ ਤੂੰ ਆਪਣਾ ਕਿੱਦਾਂ ਦਿੰਦੇ ਆ। ਫਿਰ ਜਿਹੜੇ ਕਾਲ ਕੱਟ ਜਾਂਦੇ, ਫਿਰ ਉਹ ਕਹਿਣਗੇ ਵੀ ਮੈਂ ਐਡਮ ਆ, ਤੇ ਮੈਂ ਕਿਹਾ ਤੂੰ ਸਹੀ ਸਹੀ ਦੱਸ ਤੂੰ ਕੌਣ ਆ? ਸੁਰੇਸ਼ ਆ, ਨਰੇਸ਼ ਆ, ਮੁਹੰਮਦ ਆ, ਕੌਣ ਆ ਤੂੰ? ਹਣਾ ਵੀ ਤੂੰ ਏਦਾਂ ਦੱਸ ਮੈਨੂੰ ਵੀ ਕੌਣ ਆ। ਫਿਰ ਗੁੱਸਾ ਚੜ ਜਾਂਦਾ। ਜਾਲਸਾਜ਼ੀਆਂ ਦਾ ਦੌਰ ਬਹੁਤ ਤੇਜ਼ ਹੋਇਆ, ਇਹ ਆਪਾਂ ਨੂੰ ਸਤਰਕ ਰਹਿਣਾ ਪੈਣਾ ਬਿਲਕੁਲ। ਇਸ ਤਰ੍ਹਾਂ ਦੇ ਮਤਲਬ ਤੁਸੀਂ ਦੇਖੋ ਨਾ ਵੀ ਪਹਿਲਾਂ ਤਾਂ ਪੈਸੇ ਮੰਗਣ ਵਾਲਾ ਟ੍ਰੈਂਡ ਚੱਲ ਰਿਹਾ ਸੀ, ਜਦੋਂ ਉਹ ਐਕਸਪੋਜ਼ ਹੋਣ ਲੱਗਿਆ ਤੇ ਪੈਸੇ ਦੇਣ ਵਾਲਾ ਟ੍ਰੈਂਡ ਚੱਲ ਪਿਆ। ਹੁਣ ਕੈਲੀਫੋਰਨੀਆ ਚ ਫਲੈਟ ਲੈਣਾ ਵੀ ਤੂੰ ਬਰਾਇਆ ਰੋਡ ਤੇ ਫਲੈਟ ਕਿੱਥੇ ਲੈਣਾ, ਮਤਲਬ ਕੋਈ ਬੰਦੇ ਨੂੰ ਪਤਾ ਨਹੀਂਗਾ। ਅੱਛਾ ਇਹ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਦਾ, ਜੇ ਤੁਸੀਂ ਇਹਨਾਂ ਤੋਂ ਮਾੜੀ ਜਿਹੀ ਪੁੱਛ ਪੜਤਾਲ ਸ਼ੁਰੂ ਕਰ ਦਿਓਗੇ, ਇਹਨਾਂ ਨੂੰ ਕੱਖ ਪਤਾ ਨਹੀਂ। ਏਦਾਂ ਹੀ ਇੱਕ ਦਿਨ ਆਇਆ ਵੀ ਕੈਲੀਫੋਰਨੀਆ ਚ ਆ ਜੀ, ਤੁਸੀਂ ਮੈਨੂੰ ਲੱਗਦਾ ਆਪਾਂ ਇਕੱਠੇ ਉਦੋਂ ਫੋਨ ਚੱਕਿਆ ਸੀਗਾ ਨਾ, ਵੀ ਕੈਲੀਫੋਰਨੀਆ ਚ ਕਿੱਥੇ ਭਾਈ, ਕਿੱਥੇ ਕੈਲੀਫੋਰਨੀਆ ਸ਼ਹਿਰ ਦਾ ਨਾਮ ਨਹੀਂ ਪਤਾ, ਸ਼ਹਿਰ ਦਾ ਨਾਂ ਨਹੀਂ ਪਤਾ। ਹਾਂਜੀ ਤੁਸੀਂ ਬਸ ਇਹਨਾਂ ਨੂੰ ਏਦਾਂ ਜਿਹੜਾ ਕਰਨਾ ਆ ਉਦਾਂ ਆ ਵੀ ਜਿੰਨਾ ਚਿਰ ਜੇ ਇਹਨਾਂ ਗੱਲ ਹੁੰਦੀ ਤੁਹਾਨੂੰ ਪਤਾ ਆ, ਜੇ ਤੁਹਾਡੇ ਨਾਲ ਗੱਲ ਹੋ ਰਹੀ, ਤੁਹਾਡੇ ਕੋਲ ਵਕਤ ਹੈਗਾ 2-4 ਮਿੰਟਾਂ ਤੇ ਲਵਾਓਗੇ ਤੇ ਕਿਸੇ ਦਾ ਭਲਾ ਹੀ ਹੋ ਰਿਹਾ। ਉਹਦੇ ਨਾਲ ਇਹ ਆ ਵੀ ਉਹ ਉਹਨਾਂ ਚਿਰ ਕਾਲ ਨਹੀਂ ਕਰ ਸਕਦੇ ਕਿਸੇ ਨੂੰ। ਹਾਂਜੀ ਹਾਂਜੀ ਇਹ ਏਦਾਂ ਚੱਲ ਰਿਹਾ। ਜੀ ਜੀ ਬਿਲਕੁਲ ਜੀ। ਕੁਲਵੰਤ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਨਾਲ ਵੀ ਵਾਕਿਆ ਹੋਇਆ ਪਿਛਲੇ 2 ਵੀਕਾਂ ਦੀ ਗੱਲ ਆ। ਮੇਰੀ ਮਾਮੀ ਜੀ ਰਹਿੰਦੇ ਆ ਸਰੀਰ ਚ, ਤੇ ਉਹ ਹੈਗੇ ਆ 75 ਪਲੱਸ ਹੋਣੇ ਆ, ਉਹਨਾਂ ਮੇਰੇ ਮਾਮਾ ਜੀ ਐਕਸਪਾਇਰ ਹੋ ਗਏ। ਮਾਮੀ ਜੀ ਉਹਦਾ ਬਲੱਡ ਪ੍ਰੈਸ਼ਰ ਦੇ ਮਰੀਜ਼ ਸਟੰਟ ਪਏ ਹੋਏ ਆ। ਉਹਨਾਂ ਦੀ ਪੋਤੀ ਵੀ ਨਾਲ ਰਹਿੰਦੀ ਸੀ ਉਹ ਕੰਮ ਤੇ। ਮਾਮੀ ਜੀ ਦਾ WhatsApp ਤੇ ਫੋਨ ਆਇਆ ਇੰਡੀਆ ਤੋਂ ਵੀ ਮੈਨੂੰ ਕਾਂਤੀ ਕਹਿੰਦੇ ਆ ਕਿ ਕਾਂਤੀ ਦਾ ਐਕਸੀਡੈਂਟ ਹੋ ਗਿਆ ਵਾ, ਤੇ ਉਹ ਸਾਈਡ ਤੇ ਬੈਠਾ ਵਾ, ਤੁਸੀਂ $15,000 ਭੇਜ ਦਿਓ। ਮਾਮੀ ਜੀ ਉਦਾਂ ਪਰੇਸ਼ਾਨ ਹੋ ਗਏ, ਉਹ ਕਹਿੰਦੇ ਵੀ ਇਹ ਕੀ ਗੱਲ ਬਣੀ। ਉਹ 1 ਵਾਰੀ 2 ਵਾਰੀ ਉਹ 2 ਘੰਟੇ ਚ ਪਰੇਸ਼ਾਨ ਹੁੰਦੇ, ਤੇ ਉਹ ਜਦ ਪੋਤੀ ਨੂੰ ਦੱਸਿਆ ਵੀ ਆਹ ਗੱਲ ਆ ਵੀ ਮੇਰਾ ਉਹ ਭਾਂਜਾ ਵਾ, ਉਹ ਚੀਜ਼ਾਂ ਤੇ ਉਹਨੂੰ ਆਹ ਪ੍ਰੋਬਲਮ ਹੋਈ ਆ। ਤੇ ਉਹ ਫਿਰ ਸਾਨੂੰ ਫੋਨ ਆਇਆ, ਕਹਿੰਦੇ ਆਹ ਪ੍ਰੋਬਲਮ ਹੋ ਗਈ ਆ। ਉਹ 2 ਘੰਟੇ ਉਹਦਾ ਨਾ ਬਲੱਡ ਪ੍ਰੈਸ਼ਰ, ਉਹ ਪਰੇਸ਼ਾਨ ਹੋ ਗਏ। ਏਦਾਂ ਦੇ ਕੰਮ ਕਰਦੇ ਆ ਸਰ, ਬਲਕਿ ਇੰਡੀਆ ਤੋਂ ਫੋਨ ਆਇਆ WhatsApp ਤੇ, ਉਹ ਵੀ ਪੈਸੇ ਸਿਰਫ 15,000 ਨਹੀਂ, ਫਿਰ 5,000 ਪਾ ਦੋ ਕਹਿੰਦੇ, ਸਿੱਧਾ ਹੀ ਠੀਕ ਹੋ ਜਾਣਾ, ਇਹਨੇ 10,000 ਘਟਾ ਕੇ। ਮਾਮੀ ਜੀ ਨਾਲ ਕਦੇ ਫੋਨ ਨਾ ਆਇਆ, ਤੇ ਮਾਮੀ ਜੀ ਇਹ ਹਾਲ ਹਾਰਟ ਅਟੈਕ ਦੇ ਮਰੀਜ਼ ਸੀਗੇ ਉਹ। ਦੇਖ ਲਓ ਕੋਈ ਹੋਣੀ ਵਾਪਰ ਜਾਂਦੀ ਫਿਰ ਵੀ ਇੰਨੀ ਫਿਕਰ ਦੇ ਵਿੱਚ ਜਿਹੜਾ ਉਹ ਪਾਤਾ। ਜੀ ਥੈਂਕ ਯੂ ਦੱਸਣ ਦੇ ਲਈ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇੱਥੇ ਇੱਕ ਟ੍ਰੈਂਡ ਹੁਣ ਨਵਾਂ ਆਪਣੇ ਸਾਹਮਣੇ ਆ ਗਿਆ ਵੀ ਕੈਨੇਡਾ ਦੇ ਨਾਮ ਤੋਂ ਹੁਣ ਬਹੁਤ ਠੱਗੀਆਂ ਵੱਜਣੀਆਂ ਸ਼ੁਰੂ ਹੋ ਚੁੱਕੀਆਂ। ਹਾਂਜੀ ਕੈਨੇਡਾ ਚ ਵੱਧ ਗਿਣਤੀ ਆ ਹੁਣ ਉੱਥੇ ਵਿਹਲੇ ਵੀ ਕਈ ਨੇ। ਉੱਥੇ ਉਹਨਾਂ ਨੂੰ ਹੁਣ ਜਿਹੜੇ ਪਿੱਛੇ ਬੈਠੇ ਆ ਜਿਹੜੇ ਇਦਾਂ ਦੇ ਜਾਲਸਾਜ਼ ਆ,
ਉਹ ਹਰ ਦਿਨ ਨਵਾਂ ਕੁਝ ਸਕੈਮ ਚਲਾ ਕੇ ਦੇਖਦੇ ਆ। ਜਿੱਦਣ ਕਿਸੇ 1-2 ਜਣੇ ਠੱਗ ਹੋ ਜਾਂਦੇ ਆ, ਫਿਰ ਕਹਿੰਦੇ ਵੀ ਇਹ ਤੁਰ ਪਿਆ, ਹੁਣ ਇਹ ਚਲਾਓ। ਬਿਲਕੁਲ ਇਹ ਨਵੀਂ ਟੈਸਟਿੰਗ ਜਿਹੜੀ ਉਹ ਚੱਲਦੀ ਰਹਿੰਦੀ ਆ। ਆਪਾਂ ਸਾਰੇ ਟੈਸਟ ਦੇ ਪਾਤਰ ਆ ਉਹਨਾਂ ਦੇ। ਤੁਸੀਂ ਇਹ ਗੱਲ ਵੇਖੋ ਨਾ ਵੀ ਜਿਹੜੀ ਗੱਲ ਆਪਾਂ ਕਰਦੇ ਸੀ ਵੀ ਡਾਟਾ ਚੋਰੀ ਹੋ ਰਿਹਾ, ਕਿੰਨੇ ਵੱਡੇ ਪੱਧਰ ਤੇ ਹੋ ਰਿਹਾ। ਹੋਇਆ ਪਿਆ ਤੁਹਾਡਾ ਮਤਲਬ ਨਹੀਂ, ਇਹ ਤਾਂ ਪ੍ਰਵੀਨ ਆਪਾਂ ਕਿੰਨੀ ਇਹਦੀ ਖਬਰਾਂ ਕੀਤੀਆਂ। ਇਕਵੀਫੈਕਸ ਦਾ ਹੋਇਆ, ਫੇਸਬੁੱਕ ਦਾ ਹੋਇਆ, ਤੁਸੀਂ ਜਿਹੜੇ ਮਰਜ਼ੀ ਵੈਬਸਾਈਟ ਦਾ ਦੇਖ ਲਓ ਜਿੱਥੇ ਤੁਸੀਂ ਆਪਣਾ ਡਾਟਾ ਪਾਇਆ ਆ, ਹਰ ਇੱਕ ਦਾ ਚੋਰੀ ਹੋ ਚੁੱਕਾ ਆ। ਇਹ ਚੋਰੀ ਹੋਇਆ ਡਾਟਾ ਅੱਗੇ ਤੋਂ ਅੱਗੇ ਸਰਕੂਲੇਟ ਹੋਈ ਜਾ ਰਿਹਾ ਤੇ ਭਾਈ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ ਤੇ ਆਪਾਂ ਘੱਟ ਡਾਟਾ ਸ਼ੇਅਰ ਕਰਿਆ ਕਰੀਏ ਫੇਸਬੁੱਕ ਤੇ। ਇਹ ਵੀ ਨਾਲ ਦੇ ਨਾਲ ਜਿਹੜੀ ਇਹ ਗੱਲ ਆ। ਆਪਣੇ ਅਗਲੇ ਕਾਲਰ ਜੁੜੇ ਨੇ, ਨੀਟਾ ਮਾਸ਼ਿਕੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਜੋ ਜੀ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਇਹ ਜ਼ਰੂਰੀ ਸੀਗੀ ਇਦਾਂ ਦੀ ਗੱਲਬਾਤ ਹੋਣੀ ਨਾ, ਕਿਉਂਕਿ ਜਾਗਰੂਕਤਾ ਬਹੁਤ ਜ਼ਰੂਰੀ ਹੈ ਬਾਈ ਜੀ। ਜੀ ਥੈਂਕ ਯੂ ਜੀ। ਇੱਕ ਦਿਨ ਕੀ ਹੁੰਦਾ ਨਾ, ਜੇ ਮੈਂ ਟਰੱਕ ਤੇ ਗਿਆ ਹੋਇਆ ਸੀ ਤੇ ਮੇਰੀ ਵਾਈਫ ਨੂੰ ਫੋਨ ਆਇਆ, ਕਹਿੰਦਾ ਮੈਂ ਆਰਕਨਸਾਸ ਤੋਂ ਸਕੇਲ ਤੋਂ ਬੋਲਦਾ ਤੇ ਕਹਿੰਦਾ ਤੇਰੇ ਹਸਬੈਂਡ ਦਾ ਕਹਿੰਦਾ ਟਰੱਕ ਦਾ ਐਕਸੀਡੈਂਟ ਹੋ ਗਿਆ ਤੇ ਕਹਿੰਦਾ ਉਹ ਸਾਨੂੰ ਟੋ ਕਰਾਉਣਾ ਪਿਆ ਤੇ ਉਹਦੇ ਵਾਸਤੇ ਕਹਿੰਦਾ ਟੋ ਵਾਸਤੇ ਕਹਿੰਦਾ ਸਾਨੂੰ $1500 ਦਾ ਬਿੱਲ ਆ ਗਿਆ ਭੇਜੋ। ਹਾਂਜੀ। ਉਹ ਮੈਂ ਹੁਣ ਘਰੇ ਅਕਸਰ ਗੱਲਬਾਤ ਕਰਦਾ ਰਹਿੰਦਾ ਸੀ ਵੀ ਇਦਾਂ ਦੇ ਫੋਨ ਆਉਂਦੇ ਹੁੰਦੇ ਵੀ ਜਿਹੜੇ ਹੋਏ ਨਾ ਚੀਜ਼ਾਂ ਤੋਂ। ਮੇਰੀ ਵਾਈਫ ਨੇ ਕੱਟ ਕੇ ਮੈਨੂੰ ਕਾਲ ਲਾ ਲਈ ਤੇ ਮੈਂ ਕਿਹਾ ਮੈਂ ਤਾਂ ਸੁੱਤਾ ਪਿਆ ਵੀ ਉਦਾਂ ਹੀ ਆ ਵੀ ਤੂੰ ਕੋਈ ਨਾ, ਇਹਨੂੰ ਕਹਿੰਦਾ ਤੈਨੂੰ ਕੱਲ ਨੂੰ ਭੇਜਾਂਗੇ ਅਸੀਂ ਪੈਸੇ, ਕੋਈ ਗੱਲ ਨਹੀਂ, ਅੱਜ ਤਾਂ ਹੁਣ ਰਾਤ ਬਹੁਤ ਹੋ ਗਈ। ਸਹੀ ਹੈ, ਬਿਲਕੁਲ। ਦੇਖੋ ਕਿੱਦਾਂ ਠੱਗਦੇ ਨੇ। ਸੋ ਇਦਾਂ ਦੀਆਂ ਵੀ ਗੱਲਾਂ ਬਾਤਾਂ ਹੁੰਦੀਆਂ। ਕਈ ਵਾਰੀ IRS ਵਾਲੇ ਬਣ ਕੇ ਇੱਕ ਵਾਰੀ ਕਾਲ ਕਰ ਲਈ ਮੇਰੀ ਵਾਈਫ ਦੀ ਇੱਕ ਸਹੇਲੀ ਨੂੰ, ਉਹ ਵਿਚਾਰੀ ਰੋਈ ਪਿੱਟੀ ਜਾਵੇ। ਉਹ ਕਹਿੰਦੀ ਵੀ ਮੈਨੂੰ ਵੀ ਕਹਿੰਦੇ ਵੀ ਹੁਣੇ ਇੰਨੇ ਪੈਸੇ ਜਮਾ ਕਰਾ, ਨਹੀਂ ਤੈਨੂੰ ਅਰੈਸਟ ਕਰਾ ਦਿਆਂਗੇ, ਐਂ ਕਰ ਦਿਆਂਗੇ। ਤੇ ਮੇਰੀ ਵਾਈਫ ਦਾ ਮੈਨੂੰ ਕਾਲ ਆਈ, ਕਹਿੰਦੀ ਵੀ ਐਂ ਕਰਕੇ ਉਹਨੂੰ ਫੋਨ ਆਇਆ ਵੀ ਉਹ ਰੋਈ ਜਾਂਦੀ ਹੈ ਵਿਚਾਰੀ, ਸ਼ਾਪਿੰਗ ਸੈਂਟਰ 'ਚ ਬੈਠੀ ਹੈ ਉੱਥੇ। ਮੈਂ ਕਿਹਾ ਵੀ ਉਹਨੂੰ ਕਹੇ ਫੋਨ ਕੱਟ, ਆਪਦਾ ਰਾਮ ਕਰ, ਵੀ ਇਹ ਸਕੈਮ ਵਾਲੇ ਹੁੰਦੇ ਆ, ਉਦਾਂ ਹੀ ਕਾਲਾ ਕੁਲਾ ਕਰਦੇ ਆ, IRS ਵਾਲੇ ਐ ਨਹੀਂ ਫੋਨ ਕਰਦੇ ਕਦੇ। ਸੋ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਵੀਰੇ। ਥੈਂਕ ਯੂ ਸੋ ਮਚ, ਕੀਪ ਅਪ ਦੀ ਗੁੱਡ ਵਰਕ। ਥੈਂਕ ਯੂ ਜੀ, ਮਿਹਰਬਾਨੀ ਜੀ, ਮਿਹਰਬਾਨੀ। ਸੋ ਬਿਲਕੁਲ ਇਹ ਚਿਰ ਦੀ ਗੱਲ ਹੈ। ਇੱਕ ਦੇਖ ਲਓ ਉਹਨਾਂ ਨੂੰ ਸਭ ਪਤਾ ਹੀ ਬੰਦਾ ਟਰੱਕ ਤੇ ਉਹ ਗਿਆ ਹੋਇਆ ਤੇ ਘਰੇ ਕਾਲ ਕਰ। ਹਾਂ, ਮਤਲਬ ਉਹ ਬੰਦੇ ਨੂੰ ਪਤਾ ਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਆਪਾਂ ਸਾਰਾ ਕੁਝ ਖੁਦ ਪਾਇਆ ਹੀ ਆ। ਪਰ ਇਹ ਆ ਵੀ ਜਿੱਦਾਂ ਇਹਨਾਂ ਨੇ ਕਿਹਾ ਵੀ ਘਰੇ ਗੱਲ ਕਰਦੇ ਰਹਿੰਦੇ ਸੀ, ਉਹਨਾਂ ਨੇ ਵੀ ਸਿਆਣਪ ਕੀਤੀ ਵੀ ਫੋਨ ਕੱਟ ਕੇ ਤੁਰੰਤ ਇਹਨਾਂ ਨੂੰ ਕਾਲ ਕਰ ਲਈ, ਪਤਾ ਲੱਗ ਗਿਆ। ਸੋ ਇਹ ਬਹੁਤ ਜ਼ਰੂਰੀ ਹੈ ਜਦੋਂ ਕੋਈ ਤੁਹਾਨੂੰ ਕਵੇ ਨਾ ਵੀ ਭਾਈ ਤੁਹਾਡਾ ਇਹ ਜਾਣੇ ਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਕਿੱਦਾਂ ਹੈ ਜਾਂ ਕਿਵੇਂ ਆ, ਕੁਛ ਏਦਾਂ ਇਹਨੂੰ ਫੜਨ ਲੱਗੇ ਆ ਜਾਂ ਫੜ ਲਿਆ ਜਾਂ ਕੀ ਆ, ਵੀ ਭਾਈ ਕੱਟ ਕੇ ਉਸੇ ਵੇਲੇ ਕਰੋ। IRS ਨੇ ਕਦੀ ਨਹੀਂ ਤੁਹਾਨੂੰ ਕਾਲ ਜਿਹੜੀ ਉਹ ਏਦਾਂ ਜਿਹੜੀ ਉਹ ਕਦੀ ਨਹੀਂ ਕਰਦੇ, ਉਹ ਚਿੱਠੀ ਪੱਤਰ ਹੀ ਜਿਹੜੇ ਉਹ ਘੱਲਦੇ ਆ। ਇਹ ਨੋਨ ਸਕੈਮਸ ਨੇ ਜਿਹੜੇ ਆਲਰੇਡੀ ਚੱਲ ਰਹੇ ਆ, ਪਰ ਅਜੇ ਵੀ ਲੋਕ ਕਈ ਇਹਦਾ ਸ਼ਿਕਾਰ ਬਣ ਜਾਂਦੇ ਆ। ਜੀ ਆਪਣੇ ਅਗਲੇ ਕਾਲਰ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਮੇਰੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿ 5-6 ਦਿਨ ਹੋ ਗਏ ਮੈਨੂੰ ਵੀ ਫੋਨ ਆਇਆ, ਸਪੀਕਰ ਸਪੀਡ ਦਾ ਨੰਬਰ ਸੀਗਾ 661। ਠੀਕ ਹੈ। ਮੈਨੂੰ ਭੂਆ ਜੀ ਸਤਿ ਸ਼੍ਰੀ ਅਕਾਲ, ਭੂਆ ਜੀ ਪੈਰੀ ਪੰਨਾ, ਸਤਿ ਸ਼੍ਰੀ ਅਕਾਲ ਭੂਆ ਜੀ, ਸਤਿ ਸ਼੍ਰੀ ਅਕਾਲ। ਆਈ ਨਾ ਲਵੇ ਨਾ, ਮੈਂ ਕਿਹਾ ਵੀ ਕੌਣ ਆ ਤੇ ਤੁਸੀਂ ਪਛਾਣੋ। ਮੈਂ ਕਹੀ ਜਾਵਾਂ, ਮੈਨੂੰ ਆਪਦੇ ਭਤੀਜੇ ਵਰਗੀ ਥੋੜੀ ਜਿਹੀ ਲੱਗੀ। ਮੈਂ ਕਿਹਾ ਦੀਪੂ, ਮੈਂ ਕਿਹਾ ਤੇਰਾ ਤਾਂ ਫੋਨ, ਮੈਂ ਕਿਹਾ ਵਿਕਰ ਸਪੀਡ ਦਾ ਤਾਂ ਫ੍ਰਿਜ ਨੂੰ ਦਾ ਸੀਗਾ। ਨਹੀਂ ਭੂਆ ਜੀ ਮੈਂ ਲੈ ਲਿਆ, ਭੂਆ ਜੀ ਮੈਂ ਉਹ ਵੀ ਲੈ ਲਿਆ। ਫਿਰ ਬੱਚੇ ਰੋਣ ਲੱਗ ਪਏ ਉੱਚੀ ਉੱਚੀ, ਹਨਾ ਮੇਰਾ ਐਕਸੀਡੈਂਟ ਹੋ ਗਿਆ, ਉਹ ਗੋਰੇ ਦੇ ਵਿੱਚ ਵੱਜਿਆ ਤੇ ਉਹ ਹੁਣ ਪੈਸੇ ਮੰਗਦੇ ਆ, ਮੇਰੇ ਵਕੀਲ ਨਾਲ ਗੱਲ ਕਰੋ। ਮੈਂ ਕਿਹਾ ਕੀ ਗੱਲ, ਵਕੀਲ ਮੇਰਾ ਪਿਓ ਆ। ਫਿਰ ਮੈਨੂੰ ਪਤਾ ਲੱਗ ਗਿਆ, ਮੈਂ ਕਿਹਾ ਵਕੀਲ ਮੇਰਾ ਪਿਓ ਆ, ਖਬਰਦਾਰ। ਮੈਂ ਹੁਣ ਤੇ ਫੋਨ ਕਰਿਆ ਮੈਂ ਜਦੇ ਸਮਝ ਗਏ, ਵੇਖ ਲਓ ਕਿੱਦਾਂ ਦੇ ਕੋਈ ਰਾਹ ਨਹੀਂ ਨਿਕਲ ਸਕਦਾ। ਕਹਿੰਦੇ ਆ ਵੀ ਖੁੱਡ ਚੋਖੇ ਸੱਪ ਕੱਢ ਲੈਂਦੇ ਅਮਰੀਕਾ ਵਾਲੇ ਤਾਂ, ਇਹ ਨਹੀਂ ਹੋ ਸਕਦੇ। ਨਹੀਂ, ਇਹ ਲੱਭਦੇ ਨੇ, ਬੜੇ ਫੜਦੇ ਨੇ, ਪਰ ਖੁੰਬਾਂ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਉੱਗਦੇ। ਬਾਕੀ ਦੂਜੇ ਦੇਸ਼ਾਂ 'ਚ ਹੈ ਜੀ ਇਹ ਨੈਟਵਰਕ, ਇੱਥੋਂ ਦੇ ਨੰਬਰ ਹੀ ਕਰ ਲੈਂਦੇ ਆ। ਨੰਬਰ ਤਾਂ ਸੌਖੇ ਆ, ਜਿਹੜਾ ਮਰਜ਼ੀ ਲਾ ਕੇ ਅੱਜ ਕੱਲ ਕਰ ਲਓ, ਕਿਉਂਕਿ ਟੈਕਨੋਲੋਜੀ ਵੱਧ ਗਈ ਆ। ਕਾਰੇ ਬਾਹਰਲੇ ਮੁਲਕਾਂ ਤੋਂ ਰਹੇ ਇਹਦੇ ਤੋਂ ਵੀ ਦੱਸਦੇ ਆ, ਭਾਰਤ ਤੋਂ ਵੱਡੀ ਗਿਣਤੀ ਗੁਜਰਾਤ ਤੋਂ ਚੱਲ ਰਿਹਾ ਧੰਦਾ, ਇਹਦੇ ਬਾਰੇ ਵੀ ਦੱਸਦੇ ਆ। ਜੀ ਥੈਂਕ ਯੂ ਜੀ। ਓਕੇ।
ਹੁਣ ਦੇ ਕਿਸੇ ਦੇ ਭੂਆ ਬਣ ਕੇ, ਕਿਸੇ ਦੇ ਮਾਮੇ ਮਾਮੀ ਬਣ ਕੇ, ਕਿਸੇ ਦਾ ਤਾਇਆ ਚਾਚਾ ਬਣ ਕੇ, ਕਿਸੇ ਦਾ ਅੰਕਲ ਬਣ ਕੇ, ਕਿਸੇ ਦੇ ਭਤੀਜੇ ਬਣ ਕੇ, ਕਿਸੇ ਦਾ ਕੁਛ ਬਣ ਕੇ, ਇਹ ਠੱਗਣ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਆ। ਇਹ ਤਾਂ ਏਦਾਂ ਵੀ ਇੱਕ ਵਾਰੀ ਸਾਰਿਆਂ ਨੂੰ ਕਾਲ ਕਰਕੇ ਪਤਾ ਕਰ ਲਓ ਵੀ ਠੀਕ ਠਾਕ ਆ ਨਾ ਤੁਸੀਂ ਸਾਰੇ ਠੀਕ ਠਾਕ ਆ। ਬਿਲਕੁਲ, ਤੇ ਫੈਮਿਲੀ ਗਰੁੱਪ ਸਾਰਿਆਂ ਦੇ ਬਣੇ ਹੋਏ ਆ, ਜੇ ਕਿਸੇ ਨੂੰ ਆਉਂਦੀ ਆ ਤਾਂ ਉੱਥੇ ਸ਼ੇਅਰ ਕਰ ਲਓ ਕਿ ਬਾਈ ਏਦਾਂ ਆ। ਪ੍ਰਵੀਨ ਨੇ ਉਹ ਇੱਕ ਉਹ ਮੈਂਟਲ ਉਸ ਸਥਿਤੀ ਦਾ ਇਹ ਫਾਇਦਾ ਚੱਕਦੇ ਆ ਵੀ ਜਦੋਂ ਤੁਸੀਂ ਘਬਰਾ ਜਾਂਦੇ ਆ, ਜਦੋਂ ਤੁਹਾਨੂੰ ਪਤਾ ਨਹੀਂ ਹੁੰਦਾ ਕੀ ਹੁੰਦਾ, ਹੜਬੜਾਹਟ ਦੇ ਵਿੱਚ ਹੁੰਦੇ ਆ, ਉਦੋਂ ਤੁਸੀਂ ਕਲੀਅਰਲੀ ਨਹੀਂ ਸੋਚ ਰਹੇ ਹੁੰਦੇ। ਜਿਵੇਂ ਇਨਵੈਸਟੀਗੇਟਰ ਫੇਸ ਰੀਡਿੰਗ ਕਰਦੇ ਆ ਨਾ, ਜਦੋਂ ਕੋਈ ਵੀ ਚੀਜ਼ ਇਨਵੈਸਟੀਗੇਟ ਕਰਦੇ, ਕੋਈ ਫੈਮਿਲੀ ਕੇਸ ਹੁੰਦਾ, ਕੁਝ ਵੀ, ਉਹ ਫੇਸ ਰੀਡਿੰਗ ਕਰਦੇ ਵੀ ਕਿਹੜੇ ਬੰਦੇ ਦੇ ਕੀ ਐਕਸਪ੍ਰੈਸ਼ਨਸ ਆ, ਉਵੇਂ ਇਹ ਮੈਂਟਲ ਰੀਡਿੰਗ ਕਰ ਲੈਂਦੇ ਆ ਕੁਝ ਸੈਕਿੰਡ ਦੇ ਵਿੱਚ ਹੀ, ਇਹ ਬੰਦੇ ਦੇ ਇਮੋਸ਼ਨਸ ਬਦਲ ਗਏ, ਹੁਣ ਫਸਾ ਲਓ। ਜੀ ਜੀ ਬਿਲਕੁਲ। ਭਜਨ ਗਿੱਲ ਜੀ ਇੱਕ ਵਾਰੀ ਫਿਰ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਜਨ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਜੀ ਆਪਾਂ ਅਗਲੇ ਕਾਲਰ ਉਹਨਾਂ ਵੱਲ ਵਧਦੇ ਹਾਂ। ਹਰਮਨਜੀਤ ਜੀ। ਹਾਂਜੀ ਹਾਂਜੀ ਵੀਰ ਜੀ, ਦੋਵਾਂ ਭਰਾਵਾਂ ਨੂੰ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰੋ, ਇਹ ਤਾਂ ਜਿਹੜਾ ਆਹ ਤਾਂ ਕੰਮ ਹਜੇ ਸੌਖਾ, ਮਤਲਬ ਫੋਨ ਲਾਉਣਾ। ਮੈਂ ਪਹਿਲਾਂ 2016 ਚ ਇੱਥੇ ਆਇਆ ਤੇ ਉਦੋਂ ਪਹਿਲਾਂ ਦੀ ਗੱਲ ਆ, ਮੇਰੇ ਸਾਡੂ ਨਾਲ ਹੋਇਆ ਸੀ ਇਹ ਕਾਂਡ ਹੋਇਆ। ਠੀਕ ਹੈ। ਉਹ ਨਾਨਕਸਰ ਗਿਆ ਵਿਚਾਰਾ ਤੇ ਮੋਗੇ ਨੇੜੇ ਪਿੰਡ ਆ ਕੋਸਾ ਕੋਟਲਾ, ਉੱਥੋਂ ਚੜਿਆ ਉਹ ਮੋਗਿਓਂ ਤੇ ਨਾਨਕਸਰ ਕਹਿੰਦਾ ਚਲੋ ਮੱਥਾ ਟੇਕ ਆਉਣਾ। ਉਹ ਜਦੋਂ ਉੱਥੇ ਪਹੁੰਚਿਆ ਤਾਂ ਉੱਥੇ ਕੋਈ ਛੋਟਾ ਜਿਹਾ, ਮਤਲਬ ਜਿਵੇਂ ਆਪਣੇ ਆਪ ਪ੍ਰਕਾਸ਼ ਕੀਤੇ ਹੁੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਰੂਪ, ਤੇ ਉਹਨੇ ਪ੍ਰਕਾਸ਼ ਕੀਤਾ ਹੀ ਜਗ੍ਹਾ ਦੇ ਪਾਸੇ, ਮੇਨ ਜਗ੍ਹਾ ਤੋਂ ਪਾਸੇ ਸੀਗਾ। ਉਹ ਉੱਥੇ ਮੱਥਾ ਟੇਕ ਕੇ ਬਹਿ ਗਿਆ ਤੇ ਪਿੱਛੋਂ ਆਇਆ ਕੋਈ, ਉਹਨੇ ਮਾੜਾ ਜਿਹਾ ਗੋਡਾ ਜਿਹਾ ਮਾਰਿਆ ਤੇ ਪ੍ਰਸਾਦ, ਤੇ ਉਹ ਕਹਿੰਦਾ ਮੈਂ ਹੱਥ ਕਰਦੇ, ਮੈਂ ਕਿਹੜਾ ਤਾਂ ਝੱਕਿਆ, ਮੈਂ ਹੱਥ ਕੀਤੇ ਜਦੋਂ, ਤੇ ਉਹਨੇ ਪ੍ਰਸਾਦ ਰੱਖਤਾ ਤੇ ਕਹਿੰਦਾ ਮੈਂ 2 ਮਿੰਟਾਂ ਬਾਅਦ ਛਕ ਲਿਆ। ਜਦੋਂ ਛਕ ਲਿਆ ਮੈਨੂੰ ਨਹੀਂ ਕਹਿੰਦਾ, ਉਦੋਂ ਬਾਅਦ ਪਤਾ ਮੈਂ ਕਿੱਥੇ ਆ। ਛਕਣ ਤੋਂ ਬਾਅਦ ਬੇਹੋਸ਼ ਹੀ ਕਰਤਾ ਜੀ। ਹਾਂ, ਉਹ ਬੰਦਾ ਜਾ ਕੇ ਆਪਣਾ ਸ਼ਰਮਾ ਜੀ ਦੇ ਸ਼ਹਿਰੋਂ ਲੱਭਿਆ, ਮੁਕਤਸਰੋਂ ਜੀ। ਅੱਛਾ। ਉਹਨੂੰ ਮੁਕਤਸਰ ਲੈ ਕੇ ਚੱਕ ਕੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਗਏ, ਮਾੜਾ ਜਾਣੇ ਉਹ ਕਿਵੇਂ ਗਏ, ਨਾਨਕਸਰ ਤੋਂ ਮੁਕਤਸਰ ਕੇ ਬੱਸ ਸਟੈਂਡ ਤੇ ਉਹਨੂੰ ਜਦੋਂ ਹੋਸ਼ ਆਇਆ ਉੱਥੇ ਸੀ ਉਹ। ਤੇ ਜਦੋਂ ਆਇਆ ਹੋਸ਼ ਤੇ ਦੇਖਿਆ ਉਹਨੇ ਆਸੇ ਪਾਸੇ, ਤਾਂ ਉਹ ਬੰਦਾ ਕੋਈ ਦੇਖੀ ਜਾਂਦਾ ਸੀ ਗਾਉਣ ਉਹਨੂੰ। ਤੇ ਜਦੋਂ ਉਹ ਉੱਠਿਆ ਉਸ ਤੋਂ ਬਾਅਦ ਉਹਨੂੰ ਵੇਖਿਆ ਉਹ ਕਿ ਮਾੜਾ ਮੋੜ ਸੰਭਲਿਆ ਜਾ, ਤੇ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਜਦੋਂ ਕਿੱਥੇ ਆ, ਕਿਵੇਂ ਆ। ਫਿਰ ਉਹ ਬੰਦੇ ਨੇ ਆ ਕੇ ਕੋਲੇ ਗੱਲਬਾਤ ਕੀਤੀ, ਉਹਨੇ ਫੋਨ ਨੰਬਰ ਦਿੱਤਾ, ਉਹਨੇ ਫੋਨ ਕੀਤਾ ਪਿੰਡ ਵੀ ਮੈਂ ਠੀਕ ਆ। ਇੱਕ ਰਾਤ ਉੱਤੋਂ ਹੀ ਲੰਘ ਗਈ ਤੇ ਉਹ ਉਸ ਤੋਂ ਬਾਅਦ ਮਤਲਬ ਜਦੋਂ ਕਹਿੰਦਾ ਮੈਂ ਵਾਪਸ ਆਇਆ ਨਹਿਰਾਂ ਕੋਲੇ, ਇੱਥੇ ਫਰੀਦਕੋਟ ਨਹਿਰਾਂ ਦੇ ਪਹੁੰਚਿਆ, ਉਹ ਕਹਿੰਦਾ ਮੈਂ ਬੜਾ ਮਨ ਚ ਹੈਰਾਨੀ ਹੋਈ ਵੀ ਸਾਰੇ ਇੱਥੇ ਛੱਡ ਜਾਣ ਦਾ ਭਾਈਆ ਪੈਣਾ ਹੀ ਹੋਈ ਤੇ ਪਤਾ ਲੱਗਦਾ ਕੋਈ। ਤਾਂ ਮਤਲਬ ਇਹ ਇੱਥੋਂ ਤੱਕ ਲੋਕ ਪਹੁੰਚੇ ਹੋਏ ਆ। ਪਤਾ ਨਹੀਂ ਹੁਣ ਉਹ ਕੜਾ ਪਾਇਆ ਵਾ ਸੀ, ਬੜੂਆ ਸੀ, ਫੋਨ ਸੀ, ਸਾਰਾ ਕੁਝ ਜੋ ਕੁਝ ਸੀਗਾ ਉਹਦੇ ਕੋਲੇ, ਕੜਾ ਕਿਹੋ ਜਿਹਾ ਵੀ ਸੀ, ਉਹ ਸਾਰਾ ਕੁਝ ਲਾ ਲਿਆ ਜੀ ਜੀ। ਜਾਨ ਬਚ ਗਈ, ਤੁਸੀਂ ਜਾਨ ਬਚ ਗਈ। ਇਹ ਤਾਂ ਇੰਨਾ ਕਿਡਨੈਪਿੰਗ ਟਾਈਪ ਆ, ਫਰੋਤੀ ਨਾ ਮੰਗ ਲਈ। ਹਾਂ, ਜਿਹੜਾ ਫੋਨ ਦੇ ਉੱਤੇ ਕਰਨਾ ਉਹਦਾ ਬਹੁਤ ਈਜ਼ੀ ਆ। ਜਿਹੜਾ ਕੁਝ ਕੱਟਵਟ ਹੈ, ਕੁਝ ਕਰਨਾ ਹੈਗਾ। ਮੇਰੇ ਕੋਲ ਤਾਂ ਵੈਸੇ ਮਹਾਰਾਜ ਦੀ ਕਿਰਪਾ ਨਾਲ ਮੈਂ ਫੇਸਬੁੱਕ ਨਹੀਂ ਚਲਾਉਂਦਾ, ਕੋਈ ਕੁਛ ਨਹੀਂ, ਮੈਂ WhatsApp ਚਲਾਉਣਾ ਗੱਲਾਂ ਇਸ ਗੱਲੋਂ ਬਚਦਾ। ਪਰ ਸਕੈਮ ਦੀਆਂ ਕਾਲਾਂ ਫਿਰ ਵੀ ਬਹੁਤ ਆਉਂਦੀਆਂ। ਹਾਂ, ਈਜ਼ੀ ਮਨੀ ਤੁਹਾਨੂੰ ਪਤਾ ਹੀ ਹੈ, ਸਾਰੇ ਅੱਜ ਕੱਲ ਬਸ ਹੱਥ ਮਾਰਨ ਨੂੰ ਤਗੜੇ ਆ। ਬਿਲਕੁਲ ਜੀ ਜੀ, ਸਹੀ ਗੱਲ ਹੈ। ਬਿਲਕੁਲ ਕਾਰਨ ਵਾ ਨਾ, ਜਿੱਥੋਂ ਦੇ ਰਾਜੇ ਇਹੋ ਜਿਹੇ ਆ, ਜਨਤਾ ਦੇ ਹੱਥ ਮਾਰੀ ਜਾਂਦੇ, ਉੱਥੇ ਜਨਤਾ ਤੋਂ ਕੀ ਆਸ ਕਰਦੇ ਆਪਾਂ। ਸਹੀ ਗੱਲ ਹੈ, ਉਹਨਾਂ ਤੋਂ ਇਹੀ ਕੁਝ ਸਿੱਖਣਾ। ਸਹੀ ਗੱਲ। ਹਾਂ, ਰੱਬ ਬਚਾਵੇ ਬਸ ਇਹਨਾਂ ਤੋਂ ਵੀ ਕਿਤੇ ਮਾੜੀ ਮੋਟੀ ਸਮੱਤ ਦੇ ਭਾਈ, ਕੰਮ ਕਰ ਲਓ ਤੇ ਖਾ ਲਓ, ਜਿਹੜੇ ਕੰਮ ਕਰਦੇ ਉਹਨਾਂ ਤੋਂ ਨਾ ਖੋਵੋ। ਬਿਲਕੁਲ, ਉਹ ਆਲਰੇਡੀ ਬਹੁਤ ਕੰਮ ਕਰਕੇ ਪੈਸਾ ਔਖਾ ਬਣਾ ਰਿਹਾ ਬੰਦਾ। ਥੈਂਕ ਯੂ ਹਰਮਨਜੀਤ ਜੀ, ਬਹੁਤ ਵਧੀਆ ਵੀਰੇ, ਮਿਹਰਬਾਨੀ, ਸ਼ੁਕਰੀਆ ਜੀ। ਹੁਣ ਤੁਸੀਂ ਦੇਖੋ ਵੀ ਅੱਜ ਕੱਲ ਤਾਂ ਔਰਗਨ ਦੀ ਕਿੰਨੀ ਕਰਦੇ, ਬਹੁਤ ਜ਼ਿਆਦਾ। ਮੇਰੇ ਮਨ ਦੇ ਵਿੱਚ ਵੀ ਇਹੀ ਗੱਲ ਹੈ ਵੀ ਪਰ ਕੱਲ ਨੂੰ ਕਿਡਨੀ ਕੱਢੀ ਹੁੰਦੀ ਹੈ। ਹਾਂਜੀ, ਇੱਕ ਮੂਵੀਆਂ ਵਿੱਚ ਤਾਂ ਦੇਖਿਆ, ਪਰ ਇਹ ਤਾਂ ਹੁਣ ਸ਼ਰੇਆਮ ਹੀ ਕਈਆਂ ਦੇ ਨਾਲ ਹੋਇਆ ਵੀ। ਹੁਣ ਫਰੋਤੀਆਂ ਮੰਗਦੇ ਨੇ, ਬੰਦਾ ਕਿਡਨੈਪ ਕਰ ਚੱਕ ਲਿਆ ਮੰਨ ਲਓ। ਇਹ ਤਾਂ ਜਿੱਦਾਂ ਕਹਿੰਦੇ ਆ ਨਾ ਵੀ ਪ੍ਰਕਾਸ਼ ਸਿੰਘ ਭੱਠਲ ਹੋਣੀ ਕਹਿੰਦੇ ਨੇ, ਬਚ ਕੇ ਚੱਲ ਬੀਬਾ ਕਲ ਯੁੱਗ ਦਾ ਬੁਰਾ ਜ਼ਮਾਨਾ। ਹਾਂਜੀ, ਇਹ ਤਾਂ ਉੱਤੋਂ ਵੀ ਗਾਂ ਹੀ ਲੰਘਿਆ, ਲੰਘਿਆ ਪਿਆ ਕੰਮ। ਫੋਨ ਤਾਂ ਕੱਟ ਦਿਓਗੇ ਤੁਸੀਂ, ਕਿਡਨੈਪ ਹੋ ਗਏ ਤਾਂ ਕੀ ਕਰੋ, ਬੇਹੋਸ਼ੀ ਦੀ ਹਾਲਤ ਚ ਕੀ ਕਰੋ। ਇੱਥੇ ਵੀ ਪ੍ਰਵੀਨ ਚਲੋ ਹਾਂ, ਉਹ ਤਾਂ ਹੈ ਹੀ ਹੈ ਗੱਲ, ਹਨਾ, ਪਰ ਇੱਥੇ ਮਿਹਨਤ ਦੀ ਕੀਤੀ ਕਮਾਈ ਆ। ਭਲੇ ਮਾਨਸੀ ਦਾ ਦੇਖੋ ਕਿਦਾਂ ਗਲਤ ਫਾਇਦਾ ਜਿਹੜਾ ਉਹ ਚੱਕ ਰਹੇ ਆ। 10-10, 15-15 ਹਜ਼ਾਰ ਦੇ ਉੱਤੇ ਕਾਲ ਸੈਂਟਰ ਬਣਾਏ ਆ। ਹਾਂਜੀ, ਇਹ ਜਿਹੜੀ ਤੁਸੀਂ ਗੁਜਰਾਤ ਦੀ ਗੱਲ ਕਰਦੇ, ਕਿੰਨੇ ਗੁਜਰਾਤੀ ਫੜ ਹੋਏ ਆ ਹੁਣ ਤਾਂ। ਇਹ ਨਕਲੀ ਜਿਹੜੇ ਕਾਲ ਸੈਂਟਰ ਬਣਾ ਕੇ ਸਕੈਮਰਸ ਦੇ ਜਿਹੜੇ ਉਹ ਕਰਕੇ ਇਹ ਇਦਾਂ ਜਿਹੜਾ ਉਹ ਚੱਲ ਰਿਹਾ। ਕਈ ਤਾਂ ਨਿਊਯਾਰਕ ਵਾਲੇ ਪਾਸਿਓਂ ਫੜੇ ਨੇ। ਇਹ ਵੀ ਦੱਸਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਦੀਆਂ ਤੁਸੀਂ ਪੁਰਾਣੀਆਂ ਖਬਰਾਂ ਦੇ ਵਿੱਚ ਦੇਖੋ ਤੇ ਕਿੰਨੇ ਜਾਣਿਆਂ ਨੂੰ ਉਹਨਾਂ ਨੇ ਫੜਿਆ ਆ। ਇੱਥੇ ਆਏ ਸਟੂਡੈਂਟਾਂ ਦੇ ਕੋਲੋਂ ਇਹ ਕੰਮ ਕਰਵਾ ਰਹੇ ਆ। ਜੀ ਜੀ ਜੀ। ਇਹਨਾਂ ਨੇ ਕੀ ਹੋਇਆ, ਮੈਂ ਇੱਕ ਤੁਹਾਨੂੰ ਖਬਰ ਦੱਸ ਦਿੰਦਾ। 2 ਸੁਸ਼ੀਲ ਝਾ BBC ਦੇ ਪੱਤਰਕਾਰ ਸੀਗੇ, ਸੇਂਟ ਲੂਇਸ ਰਹਿੰਦੇ ਸੀ ਅਮਰੀਕਾ ਦੇ ਵਿੱਚ।
ਉਹਨਾਂ ਤੋਂ $5000 ਦੀ ਮੰਗ ਕੀਤੀ ਤੇ ਉਹ ਤਕਰੀਬਨ ਠੱਗੇ ਜਾਣ ਵਾਲੇ ਸੀਗੇ, ਮਤਲਬ ਨੇੜੇ ਸੀ ਉਹ, ਕਿਉਂਕਿ ਇੱਕ ਰਿਪੋਰਟਰ ਸੀਗੇ, ਜਰਨਲਿਸਟ ਸੀਗੇ, ਤੇ ਉਹ ਥੋੜਾ ਜਿਹਾ ਤੁਹਾਨੂੰ ਪਤਾ ਹੈ ਕਿ ਬੰਦਾ ਕਈ ਹੋਰ ਐਂਗਲਸ ਤੋਂ ਵੀ ਚੀਜ਼ ਨੂੰ ਦੇਖਦਾ। ਉਹਨਾਂ ਨੇ ਦੇਖਿਆ ਤੇ ਉਹ ਮਤਲਬ ਉਹਨਾਂ ਨੇ ਸ਼ਿਕਾਇਤ ਕੀਤੀ, ਤੇ ਜਦੋਂ ਇੱਥੋਂ ਇਨਵੈਸਟੀਗੇਸ਼ਨ ਹੋਈ ਤੇ ਕਹਿੰਦੇ ਵੀ ਉਹ ਕਾਲ ਜਿਹੜੀ ਤੈਨੂੰ ਉੱਥੋਂ ਨੂੰ ਆਈ ਸੀ ਉਹ ਇੰਡੀਆ ਚੋਂ ਆਈ ਸੀਗੀ, ਓਰੀਜਿਨੇਟ ਉੱਥੋਂ ਹੋਈ ਆ। ਹਾਂਜੀ, ਉਹਨਾਂ ਨੇ ਚਲੋ ਅਹਿਮਦਾਬਾਦ ਦੇ ਵਿੱਚ ਆਪਣੇ ਸੋਰਸ ਲੱਭ ਕੇ ਤੇ ਅਹਿਮਦਾਬਾਦ ਸਾਈਬਰ ਸੈੱਲ ਨੂੰ ਸ਼ਿਕਾਇਤ ਕਰਤੀ ਇੱਥੋਂ, ਹਾਂਜੀ, ਪਤਾ ਕਰਕੇ 6 ਕਾਲ ਸੈਂਟਰ ਉਹਨਾਂ ਨੇ ਉੱਥੋਂ ਲੱਭੇ। ਉਹਨਾਂ 2019 ਦੀ ਗੱਲ ਹੈ, ਦੇਖੋ, ਜਦੋਂ ਅਮਰੀਕਾ ਦੇ ਵਿੱਚ $5000 ਦੀ ਠੱਗੀ ਵੱਜਣੀ ਸੀ ਝਾਅ ਦੇ ਨਾਲ, ਜਿਹੜੇ ਖੁਦ BBC ਪੱਤਰਕਾਰ ਸੀਗੇ। ਤੇ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਇੱਕ ਪੱਤਰਕਾਰ ਨੂੰ ਤਾਂ ਚਲੋ ਉਹਨਾਂ ਨੇ ਇਨਵੈਸਟੀਗੇਟ ਕੀਤੀ ਉੱਥੇ ਇੰਡੀਆ ਦੇ ਵਿੱਚ, BBC ਦੀ ਟੀਮ ਨੂੰ ਕਹਿ ਕੇ ਸ਼ਿਕਾਇਤ ਕਰਵਾਤੀ ਜਾਂ ਕਿਵੇਂ। $5000 ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈ, 4 ਸਾਲ 23 ਚ ਬੈਠੇ ਆਪਾਂ ਜੀ। ਪ੍ਰਗਟ ਬਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਿਛਲੇ ਹਫ਼ਤੇ ਵੇਖ ਰਿਹਾ ਸੀਗਾ ਜੀ, ਕੈਨੇਡਾ ਦੀ ਕੋਈ ਆਪਣਾ ਘਰ ਦਾ ਮਾਲਕ ਛੁੱਟੀਆਂ ਮਨਾਉਣ ਗਏ ਸੀ। ਹਾਂਜੀ ਹਾਂਜੀ, ਤੇ ਉਹ ਮਗਰੋਂ ਕੋਈ ਘਰ ਹੀ ਵੇਚ ਗਿਆ। ਥੋੜਾ ਘਰ ਹੀ ਵੇਚ ਗਿਆ। ਹਾਂਜੀ, ਇਹ ਵੀ ਹੋਇਆ, 2 ਥਾਈਂ ਹੋ ਗਿਆ ਟੋਰਾਂਟੋ ਚ। ਬਾਅਦ ਚ ਤੇ ਫੜੇ ਗਏ, ਪਰ ਵੇਖੋ ਕਿੱਥੋਂ ਤੱਕ ਪਹੁੰਚ ਗਈ ਗੱਲ ਜੀ। ਹਾਂਜੀ, ਬਾਕੀ ਜਿਹੜਾ ਮੁਫਤ ਦਾ ਨਸ਼ਾ ਨੇ, ਇਹ ਮਾੜਾ ਵਾ। ਅਸੀਂ ਲੋਕਾਂ ਨੇ ਮੁਫਤ ਦਾ ਵੇਖ ਕੇ ਨਾ ਲਾ ਲਿਆ ਵਾ ਸੋਸ਼ਲ ਮੀਡੀਆ ਸਾਰਾ। ਤੇ ਇਹ ਵੇਖੋ ਸਾਰੀ ਇੰਡਸਟਰੀ ਆ ਜਿੰਨੀ ਕੋਈ ਨਾ ਕੋਈ ਬਣਾਉਂਦੀ ਹੈ ਤੇ ਫੇਰ ਅੱਗੇ ਵੱਧਦੀ ਆ। ਤੇ ਅਸੀਂ ਸਾਰਾ ਕੁਝ ਇਹਨਾਂ ਨੂੰ ਮੁਫਤ ਦੇ ਦਿੱਤਾ, ਤੇ ਕੋਈ ਇਹਨਾਂ ਦਾ ਹੋਰ ਬਿਜ਼ਨਸ ਨਹੀਂ, ਕੋਈ ਪ੍ਰੋਡਕਟ ਨਹੀਂ ਕਰਦੇ, ਡਾਟਾ ਇਕੱਠਾ ਸਾਰੇ ਵਰਲਡ ਦਾ ਕਰ ਲਿਆ ਤੇ ਸਭ ਤੋਂ ਨੰਬਰ 1 ਹੈ। ਹੁਣ ਇਹਨਾਂ ਦੀ ਮਰਜ਼ੀ ਕਿਸੇ ਨੂੰ ਮਾਰ ਦੇਣ ਤੇ ਮਰਜ਼ੀ ਕਿਸੇ ਨੂੰ ਜਵਾ ਦੇਣ। ਧੰਨਵਾਦ ਜੀ। ਸਹੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਜਸਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਅੱਛਾ, ਮੈਂ ਕਹਿਣਾ ਚਾਹੁੰਦਾ ਨਾ, ਇਹ ਜਿਹੜਾ ਕੰਮ ਤਾਂ ਮੇਰੇ ਖਿਆਲ ਜਦੋਂ ਆਪਾਂ ਬਚਪਨ ਸੀ ਉਦੋਂ ਤੋਂ ਵੀ ਚੱਲਦਾ, ਉਹ ਟ੍ਰੈਂਡ ਬਦਲ ਗਿਆ। ਤਾਂ ਤੁਸੀਂ ਕਿਤੇ ਕਦੋਂ ਬਚੋਗੇ? ਜਿਹੜੇ ਡੇਰੇ ਵਾਲੇ ਉਹ ਤਾਂ ਲੁੱਟੀ ਜਾਂਦੇ, ਸਾਧ ਲੁੱਟੀ ਜਾਂਦੇ, ਲੀਡਰ ਲੁੱਟੀ ਜਾਂਦੇ ਆ, ਜਿਹੜਾ ਵੀ ਹੱਥ ਦਾ ਲੁੱਟਣ ਤੇ ਹੋਇਆ ਕਿੱਥੋਂ ਬਚੋਗੇ ਤੁਸੀਂ? ਇਹ ਰਹਿੰਦਾ ਹੁੰਦਾ ਫੇਸਬੁੱਕ ਵਾਲੇ ਲੁੱਟੀ ਜਾਂਦੇ ਆ, ਕੁਛ ਜਿਹੜੇ ਤੁਹਾਨੂੰ ਪੁੱਠੇ ਦੇ ਮੈਸੇਜ ਕਰਕੇ ਨਾ। ਬਚਾਅ ਤਾਂ ਔਖਾ ਹੀ ਆ। ਮੇਰਾ ਖਿਆਲ 100% ਲੋਕ ਲੁੱਟਣ ਤੇ ਹੀ ਹੋਏ ਆ। ਜਿਹੜਾ ਜਿੱਥੇ ਹੱਥ ਪੈਂਦਾ ਪਾਈ ਜਾਂਦਾ। ਜੀ, ਚਲੋ ਆਪਾਂ 100% ਨਹੀਂ ਕਹਿ ਸਕਦੇ ਵੀ। ਭਾਈ ਤੁਸੀਂ ਦੱਸੋ ਵੀ ਜਿਹੜੇ ਸਾਧ ਡੇਰਿਆਂ ਵਾਲੇ ਉਹ ਕਦੋਂ ਦੇ ਲੁੱਟਦੇ ਆਪਾਂ ਨੂੰ, ਲੁੱਟੀ ਜਾਂਦੇ ਨਾ। ਤਰੀਕਾ ਬਦਲ ਗਿਆ, ਹੁੱਟ ਕੁਛ ਨਹੀਂ ਆ। ਚੀਜ਼ ਹੋਏ ਕੋਈ ਐਨਜੀਓ, ਦੇਖੋ ਕਈ ਉਹਨਾਂ ਤੋਂ ਵੀ ਬਚੇ ਆ। ਹਾਂਜੀ, ਬਿਲਕੁਲ। ਸਤਰਕ ਕਰਨਾ, ਜਾਗਰੂਕ ਕਰਨਾ ਆਪਣਾ ਕੰਮ, ਆਪਾਂ ਬਚ ਕੇ ਰਹਿਣਾ। ਫਿਰ ਭਾਜੀ ਆਪਣੇ ਐਨਜੀਓ ਬਣਾ ਕੇ ਲੁੱਟੀ ਜਾਂਦੇ ਆ, ਪੁੱਠੀਆਂ ਦੀਆਂ ਵੀਡੀਓ ਪਾ ਕੇ। ਉਹ ਚੰਗੇ ਭਲੇ ਹੁੰਦੇ ਆ, ਵੀਡੀਓ ਪਾ ਦੇ, ਉਹ ਬਹੁਤ ਬਿਮਾਰ ਆ ਜੀ, ਪੈਸੇ ਪਾਓ ਜੀ। ਪਰ ਲੁੱਟਣ ਤੇ ਹੋਏ ਸਾਰੀ ਦੁਨੀਆ ਕੰਮ ਹੀ ਫੜ ਲਿਆ ਵੀ ਜਿੱਦਾਂ ਹੱਥਾਂ ਦਾ ਲੁੱਟੀ ਚਲੋ। ਇਹ ਆ ਵੀ ਆਪ ਹੀ ਬਚਣ ਦੀ ਗੱਲ ਹੈ ਨਾ, ਤੁਹਾਨੂੰ ਨਹੀਂ ਤਾਂ ਹਾਲਤ ਮਾੜੀ ਹੈ। ਹਾਲਤ ਮਾੜੀ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ। ਬਿਲਕੁਲ ਏਦਾਂ ਹੀ ਆ ਜੀ। ਜੇ ਪੰਜਾਬ ਦੇ ਵਿੱਚ ਵੀ ਸਾਨੂੰ ਇਹ ਚਾਹੀਦਾ ਵੀ ਜੇ ਤੁਹਾਡਾ ਬੱਚਾ ਬਾਹਰ ਪੜ੍ਹਨ ਗਿਆ, ਜੋ ਉਹਦੇ ਨਾਮ ਤੇ ਕੋਈ ਪੈਸੇ ਮੰਗਦਾ ਹੈ ਜਾਂ ਕੋਈ ਤੁਹਾਨੂੰ ਕਹਿੰਦਾ ਮੈਂ ਭੇਜ ਦਿੰਦਾ, OTP ਆਊਗਾ ਤੁਹਾਨੂੰ, ਉਹ ਸ਼ੇਅਰ ਕਰ ਦਿਓ। ਇਹ ਟ੍ਰਿਕਾਂ ਇਹ ਦੇਖੋ ਪ੍ਰਵੀਨ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਰੈੱਡ ਫਲੈਗ ਆ। ਜਦੋਂ ਤੁਹਾਡੇ ਕੋਲ ਪੈਸੇ ਮੰਗ ਲਏ ਜੀ, ਉਹ ਮਤਲਬ ਗਲਤੀ ਆ ਗੱਲ। ਹਾਂਜੀ, ਉੱਥੇ ਤੁਹਾਡੇ ਕੋਲ ਪੈਸੇ ਮੰਗ ਲਏ, ਉਹਨਾਂ ਕਹਿਣਾ ਕਾਰਡ ਦੇ ਵਿੱਚ ਘੱਲ ਦਿਓ, ਐਪਲ ਕਾਰਡ ਦੇ ਦਿਓ, ਗ੍ਰੀਨ ਡਾਟ ਕਰ ਦਿਓ, ਵੈਸਟਰਨ ਯੂਨੀਅਨ। ਬਹੁਤ ਦੁਨੀਆ ਨੂੰ ਵੈਸਟਰਨ ਯੂਨੀਅਨ ਕਰਾਈ ਜੀ। ਇਹ ਠੱਗਾਂ ਨੇ ਇੰਨੀ ਵੈਸਟਰਨ ਯੂਨੀਅਨ ਕਰਾਈ। ਤੇ ਕਈ ਸਟੋਰ ਵਾਲੇ ਚੰਗੇ ਵੀ ਸੀ, ਉਹਨਾਂ ਨੇ ਦੱਸਿਆ ਵੀ ਭਾਈ ਏਦਾਂ ਕੁਛ ਨਹੀਂ ਹੁੰਦਾ। ਕਈਆਂ ਨੇ ਬਚ ਵੀ ਗਏ, ਬਚ ਗਏ। ਇੱਕ ਮੈਨੂੰ ਸੈਕਰਾਮੈਂਟੋ ਦੇ ਵਿੱਚ ਇੱਕ ਟੈਕਸੀ ਡਰਾਈਵਰ ਸੀ, ਆਪਣੇ ਪੰਜਾਬੀ ਸਿੱਖ ਸੀਗੇ। ਉਹਨਾਂ ਨੂੰ ਕਿਸੇ ਬੀਬੀ ਨੇ ਸੱਦ ਲਿਆ ਵੀ ਏਦਾਂ ਮੈਨੂੰ ਏਦਾਂ ਕੋਈ ਪ੍ਰੋਬਲਮ ਆਈ ਆ, ਮੇਰੇ ਤੋਂ ਪੈਸੇ ਮੰਗ ਰਿਹਾ ਤੇ ਮੈਂ ਬੈਂਕ ਚੋਂ ਪੈਸੇ ਕਢਾ ਕੇ ਤੇ ਮੈਂ ਜਮਾ ਜਿਹੜੀ ਉਹ ਕਰਾਵਾਂ। ਉਹਨੇ ਉਹਨੂੰ ਸਮਝਾਇਆ, ਉਹਦੇ ਪੈਸੇ ਬਚਾ ਲਏ, ਉਹਦੇ ਡਾਲਰ ਜਿਹੜੇ ਆ ਉਸ ਹਿਸਾਬ ਦੇ ਨਾਲ ਜਿਹੜੇ ਉਹ ਬਚਾ ਲਏ। ਏਦਾਂ ਹੋਰ ਬਹੁਤ ਸਾਰੇ ਜਿਹੜੇ ਸਟੋਰਾਂ ਦੇ ਉੱਤੇ ਜਿੱਥੇ ਵੈਸਟਰਨ ਯੂਨੀਅਨ ਏਦਾਂ ਹੁੰਦੀਆਂ ਸੀ, ਉੱਥੇ ਉਹਨਾਂ ਨੇ 10-10 ਕੇ ਬਚਾਏ। ਕਈਆਂ ਨੇ ਚਲੋ ਕਰਤੇ, ਸੋਚਦੇ ਆ ਵੀ ਚੱਲ ਆਪਾਂ ਨੂੰ ਕੀ ਆ ਵੀ ਕਿਹੜਾ ਮੇਰੇ ਜਾਣਦੇ ਆ ਵੀ ਏਦਾਂ। ਪਰ ਭਾਈ ਧਿਆਨ ਕਰਿਆ ਕਰੋ ਇਹਦੇ ਵਿੱਚ ਸਾਰੇ ਵਿੱਚ। ਪ੍ਰਵੀਨ, ਇੱਕ ਜਿਹੜੀ ਵੱਡੀ ਗੱਲ ਇਹ ਹੈਗੀ ਆ ਨਾ, ਨਾਲ ਤੁਸੀਂ ਗੱਲਾਂ ਕਰਿਆ ਕਰੋ ਇਹ ਵਾਲੀਆਂ ਜਦੋਂ ਤੁਸੀਂ ਇਕੱਠੇ ਹੁੰਨੇ ਆ। ਚਾਹੇ ਕੋਈ ਵੀ ਸਮਾਗਮ ਆ, ਕੋਈ ਪ੍ਰੋਗਰਾਮ ਆ, ਕਿਤੇ ਘਰ ਪਰਿਵਾਰ ਦੇ ਵਿੱਚ ਤੁਸੀਂ ਬੈਠੇ ਆ ਨਾ, ਇਹ ਠੱਗੀ ਠਗੋਰੀ ਵਾਲੀਆਂ ਜਿਹੜੀਆਂ 2-4 ਗੱਲਾਂ ਕਰਕੇ ਪਤਾ ਲੱਗ ਜੇ ਸਾਰਿਆਂ ਨੂੰ ਵੀ ਭਾਈ ਏਦਾਂ ਹੋਇਆ। ਕਈ ਵਾਰੀ ਕੋਈ ਚੰਗਾ ਭਲਾ ਬੰਦਾ ਪੜ੍ਹਿਆ ਲਿਖਿਆ ਵੀ ਠੱਗ ਹੁੰਦਾ। ਇਹਦੇ ਵਿੱਚ ਪੜ੍ਹੇ ਲਿਖੇ ਹੋਣ ਵਾਲੀ ਕੋਈ ਗੱਲ ਨਹੀਂ ਵੀ ਮੈਂ ਤਾਂ ਬਹੁਤ ਸਿਆਣਾ ਆ, ਕੋਈ ਉਹਦੇ ਵਿੱਚ ਨਹੀਂ ਆ।
ਉਹ ਕਈ ਵਾਰੀ ਉਹ ਇਦਾਂ ਹੀ ਗੱਲ ਇਸ ਹਿਸਾਬ ਦੇ ਨਾਲ ਕਰਦੇ ਆ ਵੀ ਤੁਹਾਨੂੰ ਇਦਾਂ ਲੱਗਦਾ ਵੀ ਵਾਕਈ ਸੱਚੀ ਹੀ ਆ ਤੇ ਅਸੀਂ ਦੇ ਦਈਏ ਪੈਸੇ, ਅਸੀਂ ਦੇ ਦਈਏ ਡਾਲਰ ਤੇ ਸ਼ਾਇਦ ਖਹਿੜਾ ਛੁੱਟ ਜੂਗਾ ਜਾਂ ਮੈਨੂੰ ਪਤਾ ਨਹੀਂ ਕੀ ਮਿਲ ਜਾਣਾ ਆ। ਅੱਗੇ ਸਕੈਮ ਚੱਲਦਾ ਹੁੰਦਾ ਸੀ, ਤੁਹਾਨੂੰ ਚੈੱਕ ਘੱਲ ਦਿੰਦੇ ਹੁੰਦੇ ਸੀ ਵੀ ਚੈੱਕ ਜਮ੍ਹਾਂ ਕਰਾ ਲਓ ਤੇ ਬਾਅਦ ਦੇ ਵਿੱਚ ਅਸੀਂ ਤੁਹਾਡੇ ਤੋਂ ਜਿਹੜੇ ਉਹ ਲੈ ਲਵਾਂਗੇ ਤੇ ਤੁਸੀਂ ਉਨੀ ਦੇਰ ਤੱਕ ਮੈਨੂੰ ਇੰਨੇ ਪਿੱਛੋਂ ਜਿਹੜੇ ਆਪਣੇ ਅਕਾਊਂਟ ਚੋਂ ਜਮ੍ਹਾਂ ਕਰਾ ਦਿਓ ਜਾਂ ਜਿੱਦਾਂ ਮੇਰੇ ਅਕਾਊਂਟ ਚ ਪਾ ਦਿਓ। ਉਹ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਉਹਨਾਂ ਨੇ ਸਿਸਟਮ ਸੈੱਟ ਕੀਤੇ ਸੀ, ਚੈੱਕ ਤੁਸੀਂ ਜਮ੍ਹਾਂ ਕਰਾਉਂਦੇ ਸੀਗੇ ਨਾਲ ਦੀ ਉਹ ਜਮ੍ਹਾਂ ਹੋ ਜਾਂਦਾ ਸੀਗਾ, ਕਿਉਂਕਿ ਬੈਂਕ ਨੂੰ ਤੇ ਕੁਝ ਦਿਨ ਲੱਗਦੇ ਆ ਕਲੀਅਰ ਕਰਨ ਨੂੰ। ਤੁਹਾਨੂੰ ਲੱਗਣਾ ਵੀ ਇਹ ਤਾਂ ਜਮ੍ਹਾਂ ਹੋ ਗਿਆ, ਉਹਨਾਂ ਨੇ ਐਕਸੈਪਟ ਕਰ ਲਿਆ, ਤੁਸੀਂ ਉਹਦੇ ਕਹੇ ਜਿੰਨੇ ਵੀ 100 200 300 ਉਹਦੇ ਬਾਅਦ ਚ ਗਏ ਹੋਣਗੇ ਉਹ ਜਮ੍ਹਾਂ ਕਰਾ ਦੇਣੇ, ਉਹ ਚੈੱਕ ਵੀ ਉਹਨਾਂ ਨੇ ਵਾਪਸ ਕਰ ਲੈਣੇ ਜਿਹੜੇ ਤੁਸੀਂ ਕੱਢੇ ਆ, ਤੁਸੀਂ ਉਹਦੇ ਚ ਪਾਏ ਉਹ ਤਾਂ ਗਏ, ਉਹ ਤਾਂ ਗਏ ਬਿਲਕੁਲ। ਇਹ ਜਿਹੜਾ ਥੋੜਾ ਧਿਆਨ ਦੇ ਨਾਲ ਦੇਖ ਕੇ ਚੱਲਣ ਵਾਲੀ ਜਿਹੜੀ ਗੱਲ ਆ। ਆਪਣੇ ਅਗਲੇ ਕਾਲਰ ਨੇ ਨਿਰਮਲ ਸਿੰਘ ਸੂਰਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬੜੇ ਅੱਛਾ ਅੱਜ ਦਾ ਪ੍ਰੋਗਰਾਮ ਲੈ ਕੇ ਆਏ ਹੋ ਜੀ, ਨਾਲੇ ਤੁਹਾਨੂੰ ਵਧਾਈਆਂ ਬਹੁਤ ਬਹੁਤ ਜਨਮ ਦਿਨ ਦੀਆਂ, ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਮਿਹਰਬਾਨੀ। ਮੈਂ ਤੁਹਾਨੂੰ ਆਪਣੀ ਗੱਲ ਦੱਸਣਾ ਕਿ 2004 ਦੇ ਵਿੱਚ ਮੇਰੀ ਆਈਡੈਂਟਿਟੀ ਚੋਰੀ ਹੁੰਦੀ ਹੈ ਤੇ ਮੈਨੂੰ ਜਿੱਦਾਂ ਕਿ ਕ੍ਰੈਡਿਟ ਕਾਰਡ ਦੇ ਉੱਤੇ ਬਿਨਾਂ ਮਤਲਬ ਦਾ ਕੋਈ ਚਾਰਜ ਕਰੀ ਜਾ ਰਿਹਾ। ਮੈਂ ਉਹਨੂੰ ਬੈਂਕ ਨੂੰ ਉਸੇ ਵੇਲੇ ਕਾਲ ਕੀਤੀ, ਮੈਂ ਕਿਹਾ ਵੀ ਮੈਂ ਤਾਂ ਇੱਥੇ ਬੈਠਾ ਤੇ ਮੇਰਾ ਜਿਹੜਾ ਕਾਰਡ ਹੈਗਾ ਨਿਊਯਾਰਕ ਚ, ਮੈਂ ਕਿਹਾ ਵੀ ਔਨ ਹੋ ਰਿਹਾ, ਉੱਥੇ ਲੋਕ ਯੂਜ਼ ਕਰਦੇ ਪਏ। ਸੋ ਫਿਰ ਉਹਨਾਂ ਨੇ ਦੇਖਿਆ ਵੀ ਵਾਕਿਆ ਇਹ ਬੰਦਾ ਜਿਹੜਾ ਸਹੀ ਹੈਗਾ, ਤੇ ਫਿਰ ਉਹਨਾਂ ਨੇ ਮੇਰਾ ਅਕਾਊਂਟ ਹੌਲੀ ਹੌਲੀ ਠੀਕ ਕੀਤਾ। ਫਿਰ 2006 ਦੇ ਵਿੱਚ ਅਸੀਂ ਕਰ ਲਿਆ ਜਿਸ ਵੇਲੇ, ਤੇ ਮੈਂ ਰੀਫਾਈਨੈਂਸ ਕਰਾਉਣ ਲੱਗਾ। ਜਿਸ ਵੇਲੇ ਰੀਫਾਈਨੈਂਸ ਕਰਾਉਣ ਲੱਗਾ ਤੇ ਉਹ ਕਹਿਣ ਲੱਗਾ ਵੀ ਤੂੰ ਤਾਂ ਪੇ ਨਹੀਂ ਕੀਤਾ, ਵੀ ਤੇਰਾ ਕ੍ਰੈਡਿਟ ਖਰਾਬ ਹੋ ਗਿਆ। ਮੈਂ ਕਿਹਾ ਮੈਂ ਤਾਂ ਹਰ ਮਹੀਨੇ ਪੇ ਕਰਦਾ। ਮੈਂ ਕਿਹਾ ਏਦਾਂ ਕਿੱਦਾਂ ਹੋ ਗਿਆ? ਤੇ ਉਹ ਫਿਰ ਜਿਸ ਵੇਲੇ ਮੈਂ ਜਾ ਕੇ ਪਤਾ ਕੀਤਾ ਤੇ ਉਹ ਕਿਸੇ ਨੇ ਮੈਂ ਇੱਥੇ ਆ, ਦੇਖੋ ਸਾਨੂੰ ਦੇ ਵਿੱਚ, ਤੇ ਉਹਨਾਂ ਨੇ ਕਿਸੇ ਨੇ ਮੇਰੇ ਲੋਨ ਦੇ ਉੱਤੇ 2.5 ਲੱਖ ਦਾ ਲੋਨ ਲੈ ਕੇ ਉੱਥੇ ਘਰ ਦੇ ਉੱਤੇ ਲੈ ਲਿਆ। ਘਰ ਲੈ ਲਿਆ ਜੀ LA ਦੇ ਵਿੱਚ। ਤੇ ਉਹ ਬੜੀ ਮੁਸ਼ਕਿਲ ਦੇ ਨਾਲ 10 ਸਾਲਾਂ ਬਾਅਦ ਮੈਨੂੰ ਉਹਨਾਂ ਦੀ ਕਾਲ ਆਈ, ਜਿਹੜੇ ਇਨਵੈਸਟੀਗੇਟਰ ਸੀਗੇ। ਤੇ ਹੁਣ ਜਿਹੜਾ ਤੁਹਾਡਾ ਜਿਹੜਾ ਪ੍ਰੋਗਰਾਮ ਜਿਹੜਾ ਹੁਣ ਸਾਲ ਹੋਇਆ ਜਾ ਕੇ ਹੁਣ ਅਸੀਂ ਬੰਦੇ ਫੜੇ ਆ। ਅੱਛਾ ਜੀ, 10 ਸਾਲਾਂ ਬਾਅਦ ਜਾ ਕੇ ਕਿੰਨੀ ਖੱਜਲ ਖੁਆਰੀ ਆ। ਇੰਨਾ ਮਨ ਖਰਾਬ ਹੁੰਦਾ ਭਾਜੀ, ਉਸ ਵੇਲੇ ਤੁਹਾਡਾ ਕ੍ਰੈਡਿਟ ਖਰਾਬ ਹੋ ਜਾਂਦਾ ਤੁਹਾਡਾ। ਜੀ ਬਿਲਕੁਲ। ਲੇਕਿਨ ਉਹਨਾਂ ਨੇ ਠੀਕ ਤਾਂ ਕਰ ਦਿੱਤਾ ਉਸ ਵੇਲੇ ਸਾਰਾ ਕੁਝ ਮੇਰਾ, ਲੇਕਿਨ ਪਰ ਪਰੇਸ਼ਾਨੀ ਰਹਿੰਦੀ ਦਿਮਾਗ ਚ ਕਿਤੇ ਫੇਰ ਨਾ ਹੋ ਜਾਏ। ਅੱਛਾ ਹੁਣ ਦੇਖੋ ਕੀ ਹੋ ਰਿਹਾ ਮੇਰੇ ਨਾਲ। ਹੁਣ ਮੈਂ ਪੇਪਾਲ ਮੇਰਾ ਹੈਗਾ ਅਕਾਊਂਟ ਜੀ, ਉਹਦੇ ਵਿੱਚ ਮੈਨੂੰ ਨਾ 2-3 ਮਹੀਨਿਆਂ ਬਾਅਦ ਇੱਕ ਮੈਸੇਜ ਆ ਜਾਂਦਾ ਈਮੇਲ ਦੇ ਥਰੂ ਕਿ ਅਸੀਂ ਤੁਹਾਨੂੰ ਗਿਫਟ ਭੇਜ ਰਹੇ ਹਾਂ ਤੇ ਤੁਸੀਂ ਸਾਨੂੰ $700 ਭੇਜੋ। ਜੀ ਬਸ ਉਹ ਥੱਲੇ ਮੈਂ ਜਦੋਂ ਨੰਬਰ ਦੇਖਦਾ ਤਾਂ ਨੰਬਰ ਹੋਰ ਹੁੰਦਾ, ਜਦੋਂ ਉੱਪਰ ਨੰਬਰ ਦੇਖਦਾ ਤੇ ਮੈਂ ਕਿਹਾ ਫਿਰ ਮੈਂ ਹਾਰ ਕੇ ਉਹਨਾਂ ਨੂੰ ਜਿਹੜੇ ਨਾ ਕ੍ਰੈਡਿਟ ਕਾਰਡ ਹੈਗਾ ਪੇਪਾਲ ਉੱਥੋਂ ਕਾਲ ਕੀਤੀ, ਕਹਿੰਦੇ ਅਸੀਂ ਤੁਹਾਨੂੰ ਕੁਝ ਨਹੀਂ ਭੇਜਿਆ, ਵੀ ਡੋਂਟ ਵਰੀ ਅਬਾਊਟ, ਵੀ ਵਿਲ ਟੇਕ ਕੇਅਰ ਆਫ ਇਟ। ਜੀ ਥੈਂਕ ਯੂ ਜੀ। ਮੈਨੂੰ ਹੁਣ ਨਹੀਂ ਇੱਕ ਹੋਰ ਦੇਖੋ ਤੁਸੀਂ ਜੀ, ਇੱਕ ਹੋਰ ਮੈਨੂੰ ਟੈਕਸਟ ਮੈਸੇਜ ਆ ਰਿਹਾ ਬੈਂਕ ਦੇ ਥਰੂ, ਸਿਕਿਉਰਿਟੀ ਵਾਰਨਿੰਗ ਦਾ। ਅੱਛਾ ਉੱਤੇ ਲਿਖਿਆ ਹੈਗਾ ਕਿ ਤੁਹਾਡਾ ਜਿਹੜਾ ਕਾਰਡ ਹੈਗਾ ਫਰੋਜ਼ਨ ਹੋ ਚੁੱਕਾ ਹੈ, ਤੇ ਥੱਲੇ ਮੇਰਾ ਫੋਨ ਨੰਬਰ ਲਿਖਿਆ ਉਹਨਾਂ ਨੇ। ਤੇ ਮੈਂ ਕੁਛ ਨਹੀਂ ਕੀਤਾ, ਮੈਂ ਕਿਹਾ ਕੋਈ ਦੇਖੀ ਜਾਏਗੀ ਜੋ ਹੋਏਗਾ। ਨਹੀਂ ਸਹੀ ਹੈ, ਚੰਗਾ ਕੀਤਾ। ਉਹ ਫਿਸ਼ਿੰਗ ਮੈਸੇਜ ਹੀ ਜਿਹੜਾ ਹੁੰਦਾ ਆ, ਉਹਨਾਂ ਨੇ ਤੁਹਾਡੇ ਅਕਾਊਂਟ ਦੀ ਬੇਸਿਕਲੀ ਯੂਜ਼ਰ ਨੇਮ ਪਾਸਵਰਡ ਜਿਹੜਾ ਉਸ ਦੇ ਵਿੱਚੋਂ ਕਢਾਉਣਾ ਆ, ਅਕਾਊਂਟ ਦੀ ਇਨਫੋਰਮੇਸ਼ਨ ਜਿਹੜੀ ਉਹ ਚੱਕਣੀ ਆ। ਜੇ ਤੁਹਾਨੂੰ ਇਦਾਂ ਕੋਈ ਲੱਗੇ ਕੋਈ ਮੈਸੇਜ ਆਇਆ ਤੇ ਉਸੇ ਕਈ ਵਾਰੀ ਤਾਂ ਉਹਦੇ ਉਹ ਬੈਂਕ ਹੀ ਨਹੀਂ ਹੁੰਦਾ ਜਿਹਦਾ ਮੈਸੇਜ ਵੀ ਆ ਜਾਂਦਾ, ਤੇ ਜੇ ਉਹ ਹੋਵੇ ਵੀ ਤਾਂ ਭਾਈ ਉਹ ਲੌਗਇਨ ਕਰਕੇ ਆਪਣਾ ਉੱਥੇ ਰੈਗੂਲਰ ਉਹਦੇ ਵਿੱਚ ਚੈੱਕ ਕਰਕੇ ਜਿਹੜਾ ਲਿੰਕ ਆਉਂਦਾ ਉਹਨੂੰ ਕਦੀ ਨਹੀਂ ਕਲਿੱਕ ਕਰਨਾ। ਇਹ ਜਿਹੜਾ ਧਿਆਨ ਰੱਖਣਾ, ਉਹਨੂੰ ਡਿਲੀਟ ਜਿਹੜਾ ਉਹ ਤੁਸੀਂ ਕਰਨਾ। ਸਤਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸਵੇਰੇ ਵੀ ਕਾਲ ਕੀਤੀ ਸੀ, ਸੌਰੀ ਮੈਨੂੰ ਪਤਾ ਨਹੀਂ ਸੀ ਕਰਨੇ ਨਹੀਂ। ਅੱਛਾ ਅੱਜ ਸਵੇਰੇ ਹੀ ਮੇਰੇ ਨਾਲ ਇਹ ਕੁਛ ਹੋਇਆ ਭਾਜੀ, ਮੇਰੀ ਵਾਈਫ ਦੇ ਫੋਨ ਤੇ ਕਾਲ ਆਈ ਨਾ ਬਈ ਜਿੱਦਾਂ ਉਹਨਾਂ ਦਾ ਭਤੀਜਾ ਦੁਬਈ ਗਿਆ, ਵੀ ਉਹਦੇ ਕੋਲ ਉੱਥੇ ਐਕਸੀਡੈਂਟ ਹੋ ਗਿਆ, ਵੀ ਉਹ ਅੰਦਰ ਆ, ਤੇ ਉਹਦਾ ਕਾਰਡ ਵੀ ATM ਉਹਨਾਂ ਨੇ ਲੈ ਲਿਆ, ਉਹਦਾ ਪਾਸਪੋਰਟ ਵੀ ਜਮ੍ਹਾਂ ਕਰਾ ਲਿਆ, ਫੋਨ ਵੀ।
ਤੇ ਉਹਦੀ ਬੇਲ ਕਰਾਉਣੀ ਆ, ਤੇ ਤੁਸੀਂ $4000 ਜਿਹੜਾ ਸਾਨੂੰ ਭੇਜੋ ਨਾ। ਤੇ ਬਾਅਦ ਵਿੱਚ ਜਿਹੜੀ ਕਹਿੰਦਾ ਤੁਹਾਨੂੰ ਅਟਾਰਨੀ ਕਾਲ ਕਰਦਾ ਇੰਡੀਆ ਤੋਂ, ਇੱਕ ਨੰਦਾ ਅਟਾਰਨੀ, ਉਹਦੀ ਕਾਲ ਆ ਗਈ। ਅੱਛਾ, ਹਾਂਜੀ, ਉਹ ਕਹਿੰਦਾ ਭਾਈ, ਮੈਂ ਕਿਹਾ ਵੀ ਅਸੀਂ ਕਰਾਈਏ ਕਿੱਥੇ? ਉਹਨੇ ਆਪਣਾ ਯੂਨੀਅਨ ਬੈਂਕ ਦਾ ਅਕਾਊਂਟ ਭੇਜਤਾ ਨਾ ਸਾਰਾ, ਉਹਦੇ ਚ ਕਰੋ। ਮੈਂ ਕੋਈ ਨਹੀਂ, ਕਰ ਦਿੰਨੇ ਆ ਨਾ। ਮੇਰੀ ਵਾਈਫ ਨੇ ਮੇਰੇ ਨਾਲ ਗੱਲ ਕਰਾਈ, ਉਹ ਘਬਰਾ ਗਈ ਵੀ ਮੇਰਾ ਭਤੀਜਾ ਪਤਾ ਨਹੀਂ ਕਿੱਦਾਂ ਅੰਦਰ ਪਿਆ ਜਾਂ ਕਿੱਦਾਂ ਛੁੱਟੂਗਾ ਨਾ। ਮੈਂ ਜਦੋਂ ਕਾਲ, ਮੈਂ ਕਿਹਾ ਕੋਈ ਨਹੀਂ, ਆਪਾਂ ਉਹਨੂੰ ਕਾਲ ਕਰਦੇ, ਮੁੰਡੇ ਨੂੰ ਪਤਾ ਲੈ ਲੈਨੇ ਆ। ਨਾਲ ਹੀ ਇਹ ਕਹਿੰਦਾ ਪਲੀਜ਼ ਮੇਰੇ ਡੈਡੀ ਨੂੰ ਇਹ ਗੱਲ ਨਹੀਂ ਦੱਸਣੀ, ਤੁਸੀਂ ਮੇਰੇ ਨਾਲ ਪ੍ਰੋਮਿਸ ਕਰੋ, ਘਰ ਦੇ ਵਿੱਚ ਨਹੀਂ ਕਿਸੇ ਨੂੰ ਵੀ ਪਤਾ ਲੱਗਣਾ ਚਾਹੀਦਾ। ਵੀ ਤੇਰੇ ਤੋਂ ਹੀ ਪੈਸੇ ਲੈਣੇ ਅਸੀਂ ਬਸ। ਹਾਂ, ਜਦੋਂ ਅਸੀਂ ਦੁਬਈ ਚ ਉਹਨੂੰ ਕਾਲ ਕਰਾਈ ਮੈਂ ਆਪਣੀ ਵਾਈਫ ਤੋਂ, ਕਹਿੰਦਾ ਭੂਆ ਜੀ ਮੈਂ ਤੇ ਕੰਮ ਤੋਂ ਆਇਆ ਹੀ ਆ ਨਾ ਅਜੇ ਵੀ, ਮੈਂ ਤਾਂ ਠੀਕ ਠਾਕ ਆ। ਦੇਖੋ, ਤੇ ਉਸ ਤੋਂ ਬਾਅਦ ਵਿੱਚ ਥੋੜੀ ਦੇਰ ਬਾਅਦ ਫੇਰ ਕਾਲ ਆ ਗਈ ਨਾ, ਸਰਦਾਰ ਜੀ ਤੁਸੀਂ ਗਏ ਬੈਂਕ? ਮੈਂ ਕਿਹਾ ਅਸੀਂ ਕੈਲੀਫੋਰਨੀਆ ਚ ਰਹਿੰਦੇ ਆ, ਵੀ 8:30 ਵਜੇ ਆ, ਵੀ 9 ਵਜੇ ਬੈਂਕ ਖੁੱਲਣਾ, ਫੇਰ ਜਾਊਂਗਾ, ਕੋਈ ਨਹੀਂ ਮੈਂ ਰੱਖ ਦੂੰਗਾ। ਉਹ ਫੇਰ ਥੋੜੀ ਦੇਰ ਬਾਅਦ ਆਈ, ਸਰਦਾਰ ਜੀ ਤੁਸੀਂ ਪੈਸੇ ਰੱਖਿਆ? ਇਹ ਪਹਿਲਾਂ ਤਾਂ ਮੈਂ ਕੁਝ ਨਹੀਂ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਈ ਸਾਹਿਬ ਤੁਸੀਂ ਫੋਟੋ ਤੇ ਲਾਈ ਆ ਨਾ ਸਰਦਾਰਾਂ ਵਾਲੀ, ਤੇ ਨਾਲ ਸਾਰੀ ਫੈਮਿਲੀ ਦੀ, ਤੁਹਾਡੀ ਬਹੁਤ ਵਧੀਆ ਪਰਸਨੈਲਿਟੀ ਵੀ ਆ, ਪਰ ਠੱਗੀ ਕੁਝ ਦੇਖ ਕੇ ਮਾਰਿਆ ਕਰੋ। ਅਸੀਂ ਰੇਡੀਓ ਤੇ ਬਹੁਤ ਸਾਰੀ ਸੁਣਦੇ ਆ ਵੀ ਆਹ ਕੁਝ ਏਦਾਂ ਫਰਾਈਡ ਦੀਆਂ ਕਾਲਾਂ ਆਉਂਦੀਆਂ। ਥੈਂਕ ਯੂ ਤੁਹਾਡੇ ਆ ਸਾਰੀ ਇਨਫੋਰਮੇਸ਼ਨ ਦੇਣ ਦੇ, ਤੁਸੀਂ ਦਿੱਤੀ ਸੀ ਕਰਕੇ ਅਸੀਂ ਨਹੀਂ ਕੀਤਾ ਪਹਿਲਾਂ ਰੇਡੀਓ ਤੇ, ਇਹ ਵੀ ਏਦਾਂ ਕਾਲਾਂ ਆਉਂਦੀਆਂ। ਥੈਂਕ ਯੂ, ਮਿਹਰਬਾਨੀ, ਤੁਸੀਂ ਧਿਆਨ ਦੇ ਨਾਲ ਸੁਣਿਆ ਤੇ ਉੱਤੇ ਐਕਟ ਕੀਤਾ। ਵੱਡੀ ਗੱਲ ਜਿਹੜੀ ਹੈ। ਥੈਂਕ ਯੂ। ਚਲੋ ਜੀ, ਬਚਾਅ ਹੋ ਗਿਆ ਕਈਆਂ ਦਾ ਨਹੀਂ ਹੋਇਆ, ਕਈ ਲੁੱਟ ਹੋ ਜਾਂਦੇ। ਇਸ ਲਈ ਮੈਂ ਕਹਿੰਦਾ ਆ ਵੀ ਭਾਈ ਇੱਕ ਦੂਜੇ ਨਾਲ ਗੱਲ ਕਰਿਆ ਕਰੋ, ਪਤਾ ਲੱਗਦਾ ਰਹਿੰਦਾ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਇਹ ਆ ਰਿਸ਼ਤੇਦਾਰਾਂ ਵਾਲੀ ਤਾਂ ਹੁਣ ਨਵੀਂ ਆ, ਬਿਲਕੁਲ ਹੀ ਨਵਾਂ, ਇਹ ਤਾਜ਼ਾ ਹੀ ਆ, ਉਹਨਾਂ ਨੂੰ ਪਤਾ ਪੜਦਾ ਰੱਖਦੇ ਨਾ, ਇਹ ਚੋਂਦਾ ਹੀ ਆ ਨਿਕਲਦਾ। ਜਿਹੜੀ ਗੱਲ ਨਹੀਂ ਹੁੰਦੀ ਉਹ ਗੱਲ ਹੋਈ ਪਈ ਆ। ਆਪਣੇ ਅਗਲੇ ਕਾਲਰ ਨੇ ਜਸਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਲ ਕੁ ਪਹਿਲਾਂ ਮੇਰੇ ਨਾਲ ਹੋਇਆ ਸੀ ਇੰਸੀਡੈਂਟ, ਸੋਸ਼ਲ ਸਿਕਿਉਰਿਟੀ ਨੰਬਰ ਦੇ ਉੱਤੇ ਉਹ ਕਹਿੰਦੇ ਜੀ ਟੈਕਸਸ ਦੇ ਵਿੱਚ ਤੇਰਾ ਕੋਈ ਐਕਸੀਡੈਂਟ ਹੋਇਆ, ਤੇਰੀ ਸੋਸ਼ਲ ਸਿਕਿਉਰਿਟੀ ਆਫਿਸ ਤੋਂ ਬੋਲ ਰਹੇ ਆ, ਇਹ ਅਸੀਂ ਮਤਲਬ ਇਹਨੂੰ ਬਲੌਕ ਕਰਤਾ ਹੈਗਾ ਤੇ ਸਾਨੂੰ ਇਨਫੋਰਮੇਸ਼ਨ ਦੇ, ਅਸੀਂ ਤੇਰੀ ਹੈਲਪ ਕਰੀਏ। ਤਾਂ ਮੈਨੂੰ ਪਤਾ ਨਹੀਂ, 2-4 ਇਨਫੋਰਮੇਸ਼ਨ ਮੰਗੀਆਂ, ਹੁਣ ਦੇਤੀਆਂ। ਉਸ ਤੋਂ ਬਾਅਦ ਮੈਨੂੰ ਜਦੋਂ ਬੈਂਕ ਦਾ ਕਿਹਾ ਨਾ, ਕਹਿੰਦਾ ਬੈਂਕ ਅਕਾਊਂਟ ਕਿੱਥੇ ਹੈਗਾ? ਮੈਂ ਕਿਹਾ ਤੂੰ ਬੈਂਕ ਅਕਾਊਂਟ ਕੀ ਕਰਨਾ ਮੇਰਾ? ਕਹਿੰਦਾ ਦੱਸੋ ਕਿੰਨੇ ਪੈਸੇ ਉਹਦੇ ਚ? ਮੈਂ ਕਿਹਾ $200 ਹੈ ਉਹਦੇ ਚ। ਤੇ ਮੁੜ ਕੇ ਮੈਂ ਫੋਨ ਬੰਦ ਕਰਤਾ। ਦੁਬਾਰਾ ਫੋਨ ਨੇ, ਮੈਂ ਰਿਵਰਸਾਈਡ ਰਹਿਣਾ, ਰਿਵਰਸਾਈਡ ਪੁਲਿਸ ਸਟੇਸ਼ਨ ਤੋਂ ਜੈਫ ਨਾਂ ਦੇ ਆਫਿਸਰ ਦਾ ਫੋਨ ਆਇਆ ਕਿ ਤੂੰ ਸੋਸ਼ਲ ਸਿਕਿਉਰਿਟੀ ਆਫਿਸ ਵਾਲਿਆਂ ਨਾਲ ਤੂੰ ਹੈਲਪ ਨਹੀਂ ਕਰ ਰਿਹਾ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ, ਅਸੀਂ ਆ ਰਹੇ ਹਾਂ, ਪੁਲਿਸਮੈਨ ਆ ਰਿਹਾ, ਤੈਨੂੰ ਹੁਣੇ ਅਰੈਸਟ ਕਰਕੇ ਲੈ ਜਾਏਗਾ। ਉਹ ਅੱਛਾ, ਮੈਂ ਬੰਦ ਕਰਕੇ ਦੁਬਾਰਾ ਉਹ ਚੈੱਕ ਕੀਤਾ ਫੋਨ ਨੰਬਰ, ਉਹ ਵਾਕਈ ਰਿਵਰਸਾਈਡ ਪੁਲਿਸ ਸਟੇਸ਼ਨ ਦਾ, ਉਹਨਾਂ ਨੇ ਆਈਡੀ ਉਸ ਹਿਸਾਬ ਨਾਲ ਲਾ ਲਈ ਆਪਣੇ ਫੋਨ ਤੇ। ਅੱਛਾ, ਤੇ ਮੈਂ ਦੁਬਾਰਾ ਫਿਰ ਆ ਗਿਆ ਉਹਨਾਂ ਦਾ ਫੋਨ ਕਿ ਤੂੰ ਫੋਨ ਕਿਉਂ ਕੱਟਤਾ? ਉਹ ਜਾਨੂ ਮੇਰਾ ਬੇਟਾ ਆ ਗਿਆ ਉੱਤੋਂ, ਕਹਿੰਦਾ ਪਾਪਾ ਕੀ ਗੱਲ ਆ? ਕੀ? ਮੈਂ ਕਿਹਾ ਏਦਾਂ ਫੋਨ ਆ, ਕਹਿੰਦਾ ਮੈਨੂੰ ਦਿਓ ਜਰਾ। ਤੇ ਉਹ ਕਹਿੰਦਾ ਤੇਰੀ ਜਦੋਂ ਗੱਲ ਕੀਤੀ ਨਾ ਬੇਟੇ ਨੇ, ਉਹਨੇ ਕਿਹਾ ਵੀ ਤੇਰੀ ਐਕਸੈਂਟ ਬੜੀ ਸ਼ਾਨਦਾਰ ਹੈ, ਕਿੱਥੋਂ ਬੋਲ ਰਿਹਾ ਤੂੰ? ਇੰਡੀਆ ਤੋਂ ਬੋਲ ਰਿਹਾ ਕਿ ਪਾਕਿਸਤਾਨ ਤੋਂ ਬੋਲ ਰਿਹਾ? ਉਸੇ ਟਾਈਮ ਫੋਨ ਬੰਦ ਕਰ ਗਿਆ। ਅੱਛਾ, 2-3 ਦਿਨ ਬਾਅਦ ਫਿਰ ਆ ਗਿਆ। ਫਿਰ ਮੈਨੂੰ ਪਤਾ ਸੀਗਾ, ਫਿਰ ਮੈਂ ਥੋੜੇ ਮਤਲਬ ਉਹਨੂੰ ਗਲਤ ਤਰੀਕੇ ਨਾਲ ਬੋਲਿਆ ਤੇ ਉਹ ਫੋਨ ਬੰਦ ਕਰ ਗਿਆ। ਜੀ, ਮੇਰਾ ਤੇ ਕਹਿਣ ਦਾ ਮਤਲਬ ਇਹ ਹੈ ਕਿ ਫੋਨ ਤੁਸੀਂ ਅਨਨੋਨ ਕੋਈ ਨਾ ਚੱਕੋ। ਜਿਸ ਬੰਦੇ ਦਾ ਫੋਨ ਤੁਹਾਨੂੰ ਕੋਈ ਜ਼ਰੂਰੀ ਹੈ ਉਹ ਤੁਹਾਨੂੰ ਵਾਇਸਮੇਲ ਛੱਡ ਦੇਗਾ, ਵਾਇਸਮੇਲ ਆਪਣਾ ਸੈੱਟ ਕਰਕੇ ਰੱਖੋ। ਅਦਰਵਾਈਜ਼ ਇਹ ਝਮੇਲਿਆਂ 'ਚ ਪਾਓ ਨਾ, ਕਿਸੇ ਦਾ ਫੋਨ ਹੀ ਨਾ ਚੱਕੋ। ਤੁਹਾਨੂੰ ਪਤਾ ਵੀ ਜਿਹੜੇ ਬੰਦੇ ਦਾ ਤੁਹਾਨੂੰ ਫੋਨ, ਤੁਸੀਂ ਉਹਦਾ ਨੰਬਰ ਫੀਡ ਕੀਤਾ ਹੋਇਆ, ਨਾ ਫੀਡ ਕੀਤਾ, ਪਤਾ ਉਸ ਬੰਦੇ ਦਾ ਫੋਨ ਹੈਗਾ। ਅਦਰਵਾਈਜ਼ ਸਟ੍ਰੈਸ ਲੈਣ ਦੀ ਲੋੜ ਨਹੀਂ, ਆਪਣਾ ਵਾਇਸਮੇਲ ਚਾਲੂ ਰੱਖੋ, ਫੋਨ ਚੱਕੋ ਹੀ ਨਾ ਜਿਹਦਾ ਵੀ ਆਉਂਦਾ। ਮੈਂ ਤੇ ਚੱਕਦਾ ਹੀ ਨਹੀਂ ਕਿਸੇ ਦਾ ਵੀ ਫੋਨ। ਚਲੋ ਕੋਈ ਨਹੀਂ, ਥੈਂਕ ਯੂ। ਕਈਆਂ ਦੇ ਚਲੋ ਬਿਜ਼ਨਸ ਹੁੰਦੇ ਆ, ਉਹਨਾਂ ਦੇ ਅਨਨੋਨ ਨੰਬਰ ਆਉਂਦੇ ਰਹਿੰਦੇ ਆ ਨਾ, ਵੀ ਹਰ ਇੱਕ ਜਣਾ ਜਾਣਕਾਰ ਨਹੀਂ ਹੋਣਾ। ਪਰਸਨਲ ਦੇ ਉੱਤੇ ਚਲੋ ਆ ਗਿਆ ਤੇ ਨਾਮ ਹੀ ਚੱਕੇ, ਪਰ ਇਥੋਂ ਹੁਣ ਦੇਖੋ ਵੀ ਕਿੱਦਾਂ ਨੈਕਸਟ ਲੈਵਲ ਆ। ਇੱਕ ਸੋਸ਼ਲ ਸਿਕਿਉਰਿਟੀ ਵਾਲਾ ਬਣ ਕੇ ਕਰਦਾ, ਫਿਰ ਪੁਲਿਸ ਵਾਲਾ ਬਣ ਕੇ ਜਿਹੜਾ ਉਹ ਕਰ ਰਿਹਾ, ਬੰਦੇ ਨੂੰ ਡਰਾ ਰਿਹਾ। ਬੰਦੇ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਹੁਣ ਤੁਸੀਂ ਦੇਖੋ ਵੀ ਕਈ ਹੁਣ ਇਹ ਆਪਾਂ ਨੂੰ ਪਤਾ ਹੀ ਆ, ਹਰ ਇੱਕ ਦੇ ਕਾਗਜ਼ ਨਹੀਂ ਹੈਗੇ। ਉਹ ਬੰਦਾ ਪੁਲਿਸ ਦੇ ਨਾਂ ਤੋਂ ਉਦਾਂ ਹੀ ਡਰ ਜਾਂਦਾ, ਵੈਸੇ ਡਰ ਜਾਂਦਾ ਵੀ ਕਿਤੇ ਪਤਾ ਨਹੀਂ ਆ ਮੈਨੂੰ ਚੱਕ ਕੇ ਲੈ ਗਏ, ਮੈਨੂੰ ਕਿਤੇ ਰਿਪੋਰਟ ਨਾ ਕਰ ਦੇਣ।
ਫਿਰ ਵਿੱਚ ਉਹ ਡਰ ਜਿਹੜਾ ਉਹ ਨਾਲ ਵਿੱਚ ਐਡ ਕਰ ਲਓ ਤੇ ਉਹ ਬੰਦਾ ਉਦਾਂ ਹੀ ਡਰ ਜਾਂਦਾ, ਕਹਿੰਦਾ ਲੈ ਲਾ ਭਰਾਵਾ ਪੈਸੇ ਛੱਡ, ਮੇਰਾ ਖਹਿੜਾ ਛੱਡ। ਉਹ ਫਿਰ ਫਸ ਜਾਂਦੇ ਆ। ਨਾ ਭਾਈ ਇਦਾਂ ਜਿਹੜਾ ਫਿਰ ਵੀ ਕਰੋ, ਇਦਾਂ ਹੀ ਨਹੀਂ ਤੁਹਾਨੂੰ ਘਰੇ ਕਾਲ ਕਰਕੇ ਆ ਕੇ ਉਹਨਾਂ ਨੇ ਚੱਕਣਾ, ਨਹੀਂ ਚੱਕਣਾ। ਜੇ ਪੁਲਿਸ ਨੇ ਚੱਕਣਾ ਹੋਵੇ 10 ਕੇ ਚੱਕਣ ਆ ਗਈ, ਫਿਰ ਤਾਂ ਸਰ ਗਿਆ, ਫਿਰ ਤਾਂ ਸਾਰੇ ਜਣੇ ਫੜ ਹੋ ਗਏ ਉਹਨਾਂ ਦੇ। ਹੁਣ ਸਮਝੋ। ਅਗਲੇ ਕਾਲਰ ਨੇ ਵਿਕਰਮ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵਿਕਰਮ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਆਪਣੀ ਭਾਜੀ ਮੈਂ ਦੱਸਣਾ ਕਿ ਆਪਣਾ 2016 ਦੀ ਗੱਲ ਹੈ ਕਿ ਮੇਰਾ ਪਰਸ ਰਹਿ ਗਿਆ ਗੱਡੀ ਦੇ ਵਿੱਚ। ਠੀਕ ਹੈ। ਤੇ ਉਹ ਮੈਂ ਗਿਆ ਸਾਂ ਸਟੋਰ ਨੂੰ, ਤੇ ਆਉਂਦਿਆਂ ਨੂੰ ਸ਼ੀਸ਼ਾ ਤੋੜ ਕੇ ਤੇ ਪਰਸ ਵਿੱਚ ਕੱਢ ਲਿਆ। ਮੇਰਾ ਲਾਇਸੈਂਸ ਸੀ ਕੈਲੀਫੋਰਨੀਆ ਦਾ, ਤੇ ਬਸ ਸਿਕਿਉਰਿਟੀ ਦੀ ਫੋਟੋ ਕਾਪੀ ਸੀ ਵਿੱਚ ਮੇਰੇ। ਠੀਕ ਹੈ। ਉਹ ਮੈਂ ਪੁਲਿਸ ਰਿਪੋਰਟ ਕਰਵਾ ਦਿੱਤੀ, ਤੇ ਉਹ 2016 ਤੋਂ ਬਾਅਦ ਮੈਂ ਪੁਲਿਸ ਰਿਪੋਰਟ ਕਰਾ ਕੇ ਤੇ ਮੁੜ ਕੇ ਮੈਂ ਵੀ ਨਵਾਂ ਲਾਇਸੈਂਸ ਅਪਲਾਈ ਕਰ ਦਿੱਤਾ। ਤੇ ਜਦੋਂ ਬਾਅਦ ਵਿੱਚ ਮੇਰਾ 19 ਦੇ ਵਿੱਚ ਜਾ ਕੇ ਮੈਨੂੰ ਲੈਟਰ ਆਈ ਕਿ ਤੂੰ ਪੁਲਿਸ ਦੇ ਵਿੱਚ ਤੇਰਾ ਅਕਾਊਂਟ ਸੀ ਤੇ ਉੱਥੋਂ ਤੇਰੇ ਕੱਪੜੇ ਦੀ ਸ਼ਾਪਿੰਗ ਕੀਤੀ ਤੂੰ, ਮਤਲਬ 3 ਸਾਲ ਬਾਅਦ $700 ਦਾ ਮੈਨੂੰ ਬਿੱਲ ਆ ਗਿਆ। ਉਸ ਤੋਂ ਬਾਅਦ ਨਾਲ ਹੀ ਮੇਰਾ ਆ ਗਿਆ ਆਪਣੇ ਤੋਂ ਦੂਸਰੇ ਸਟੋਰ ਤੋਂ ਕਿ ਤੂੰ ਉੱਥੋਂ ਮਤਲਬ ਚੈੱਕ ਦੇ ਕੇ ਤੇ ਤੂੰ ਸ਼ਾਪਿੰਗ ਕੀਤੀ ਆ, ਤੇ ਉਸ ਤਰ੍ਹਾਂ ਚੈੱਕ ਜਿਹੜਾ ਬਾਉਂਸ ਹੋ ਗਿਆ ਤੇ ਉਹ ਬਿੱਲ ਪੇ ਕਰ। ਤੇ ਫਿਰ ਦੋਨੋਂ ਹੀ ਮੈਂ ਇਹਨਾਂ ਦੁਕਾਨਾਂ ਫਿਰ ਪੁਲਿਸ ਰਿਪੋਰਟ ਕਰਾਈ, ਉਹਨਾਂ ਨੂੰ ਫਿਰ ਜਾ ਕੇ ਉੱਥੇ ਨੋਟਿਸ ਦਿੱਤਾ, ਤੇ ਫਿਰ ਵਰਾਈਜ਼ਨ ਤੋਂ ਆ ਗਿਆ। ਤੇ ਵਰਾਈਜ਼ਨ ਤੋਂ ਤੇਰਾ ਟਰਾਈ ਕਰ ਰਿਹਾ ਕਿ ਤੇਰਾ ਫੋਨ ਤੇ ਤੇਰੀ ਇਨਫੋਰਮੇਸ਼ਨ ਮੰਗੀ, ਉਹ ਤੂੰ ਪੂਰੀ ਨਹੀਂ ਕੀਤੀ, ਤੇ ਮੈਨੂੰ ਲੈਟਰ ਆ ਗਈ। ਫਿਰ ਮੈਂ ਸਾਰਾ ਡਾਟਾ ਫਰੀਜ਼ ਕਰਾਇਆ, ਤੇ ਫਿਰ ਹੁਣ ਬਿਲਕੁਲ ਜਾ ਕੇ ਸਹੀ ਹੋਇਆ। ਨਹੀਂ ਇਹ ਦੇਖੋ ਬਹੁਤ ਪ੍ਰੋਬਲਮ ਆਉਂਦੀ ਜਦੋਂ ਡਾਕੂਮੈਂਟ ਚੋਰੀ ਹੋ ਜਾਣ, ਸਮਝ ਲਓ ਝਮੇਲੇ ਮੁੱਕਣੇ। ਫੋਟੋ ਕਾਪੀ ਮੇਰੇ ਕੋਲ ਗਲਤੀ ਹੋ ਗਈ ਕਿ ਮੈਂ ਪਰਸ ਦੇ ਵਿੱਚ ਸੋਸ਼ਲ ਸਿਕਿਉਰਿਟੀ ਦੀ ਫੋਟੋ ਕਾਪੀ ਉਹ ਵੀ ਕਲਰ ਕਰਕੇ ਪਾਈ ਸੀ। ਜੀ ਨਹੀਂ, ਸੋਸ਼ਲ ਸਿਕਿਉਰਿਟੀ ਨੰਬਰ ਦੇ ਉੱਤੇ ਉਹ ਜਿਹੜਾ ਹੁੰਦਾ ਹੈ ਨਾ, ਉੱਤੇ ਲਿਖਿਆ ਕਹਿੰਦੇ ਵੀ ਇਹ ਤੁਹਾਨੂੰ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ। ਹਾਂਜੀ ਇਹ ਸਿਰਫ ਯਾਦ ਰੱਖਣਾ ਹੈ। ਨਵਾਂ ਆਇਆ ਤੇ ਮੈਨੂੰ ਪਤਾ ਨਹੀਂ ਪਤਾ ਲੋੜ ਪੈ ਜਾਂਦੀ ਆ। ਤੇ 3 ਸਾਲ ਬਾਅਦ ਉਹਨਾਂ ਫਰਾਡ ਕੀਤਾ। ਉਹ ਵੀ ਤਾਂ ਕੀਤਾ ਕਿ ਮੇਰਾ ਲਾਇਸੈਂਸ ਜਿਹੜਾ 2019 ਚ ਸਸਪੈਂਡ ਹੋ ਜਾਣਾ ਸੀ, ਉਹ ਤੋਂ 2 ਮਹੀਨੇ ਪਹਿਲਾਂ ਉਹਨਾਂ ਟਰਾਈ ਕਰਨੀ ਸ਼ੁਰੂ ਕਰ ਦਿੱਤੀ। ਦੇਖੋ ਕਿੱਦਾਂ ਜਿਹੜੇ ਉਹ ਘਾਤ ਲਾ ਕੇ ਬੈਠੇ। ਬਿਲਕੁਲ ਜੀ। ਥੈਂਕ ਯੂ ਵਿਕਰਮ ਸ਼ੇਅਰ ਕਰਨ ਦੇ ਲਈ। ਚਲੋ ਥੈਂਕ ਯੂ ਭਾਜੀ। ਜਦੋਂ ਤੁਹਾਡੀ ਆਇਡੈਂਟੀਟੀ ਚੋਰੀ ਜੇ ਬਾਈ ਚਾਂਸ ਹੋ ਜਾਂਦੀ ਆ ਨਾ, ਉਸੇ ਟਾਈਮ ਜਿਹੜੀਆਂ ਕ੍ਰੈਡਿਟ ਵਾਲੀਆਂ ਆ ਰਿਪੋਰਟ ਕਰਦੀਆਂ ਆ, ਟਰਾਂਸ ਯੂਨੀਅਨ ਆ, ਫਾਈਕੋ ਵਾਲੇ ਆ, ਇਕਵੀਫੈਕਸ ਆ, ਇਹ ਸਾਰਿਆਂ ਨੂੰ ਆਪਣਾ ਕ੍ਰੈਡਿਟ ਫਰੀਜ਼ ਕਰਾ ਦਿਓ। ਠੀਕ ਹੈ। ਇਹ ਵੈਸੇ ਵੀ ਅੱਜ ਕੱਲ ਦੇ ਜ਼ਮਾਨੇ 'ਚ ਇਹ ਸਲਾਹ ਦਿੱਤੀ ਜਾਂਦੀ ਆ ਵੀ ਜੇ ਤੁਸੀਂ ਕੁਝ ਵੱਡੀ ਚੀਜ਼, ਕੋਈ ਤੁਹਾਡੇ ਤੇ ਕ੍ਰੈਡਿਟ ਇਨਕੁਆਇਰੀ ਨਹੀਂ ਹੋਣੀ, ਤੁਸੀਂ ਕੋਈ ਨਹੀਂ ਖਰੀਦਣ ਲੱਗੇ, ਤਾਂ ਆਪਣਾ ਕ੍ਰੈਡਿਟ ਫਰੀਜ਼ ਕਰਕੇ ਰੱਖੋ। ਜੇ ਤੁਸੀਂ ਮੰਨ ਲਓ ਗੱਡੀ ਬਾਏ ਕਰਨ ਦੇ ਲਈ ਫਾਈਨੈਂਸਿੰਗ ਕਰਾਉਣੀ ਆ, ਜਾਂ ਕੋਈ ਹੋਰ ਜਿਹੜਾ ਅਪਲਾਇੰਸ ਕੁਛ ਇਦਾਂ ਦੇ ਲਏ ਆ ਜਿਹਦੀ ਤੁਸੀਂ ਫਾਈਨੈਂਸਿੰਗ ਕਰਾਉਣੀ ਹੈ, ਜਾਂ ਘਰ ਖਰੀਦਣ ਲੱਗੇ ਆ ਜਾਂ ਕੁਛ ਕਰਨ ਲੱਗੇ ਆ, ਉਸ ਤੋਂ ਪਹਿਲਾਂ ਥੋੜੇ ਚਿਰ ਦੇ ਲਈ ਜਦੋਂ ਕ੍ਰੈਡਿਟ ਇਨਕੁਆਇਰੀ ਹੋਣੀ, ਉਸ ਤੋਂ ਪਹਿਲਾਂ ਕ੍ਰੈਡਿਟ ਅਨਫਰੀਜ਼ ਕਰੋ। ਜਿੱਦਾਂ ਹੀ ਉਹ ਇਨਕੁਆਇਰੀ ਹੋ ਜੇ ਫਿਰ ਦੁਬਾਰਾ ਫਰੀਜ਼ ਕਰ ਦਿਓ, ਤਾਂ ਜੋ ਤੁਹਾਡੇ ਨਾਂ ਦੇ ਉੱਤੇ ਕੋਈ ਇਦਾਂ ਦੀ ਜਿਹੜੀ ਕੋਸ਼ਿਸ਼ ਆ ਉਹ ਨਾ ਕਰਦਾ ਰਹੇ। ਇਹ ਤੇ SSN ਕਦੀ ਵੀ ਆਪਣੀ ਜੇਬ 'ਚ ਨਹੀਂ ਰੱਖਣਾ। ਉਹਦਾ ਸਿਰਫ ਨੰਬਰ ਤੁਸੀਂ ਯਾਦ ਕਰਕੇ ਰੱਖਣਾ ਆ, ਉਹਨੂੰ ਰੱਟਾ ਮਾਰ ਕੇ ਜਿਹੜਾ ਉਹ ਤੁਸੀਂ ਰੱਖਣਾ ਆ, ਕਿਤੇ ਲਿਖ ਕੇ ਫੋਟੋ ਖਿੱਚ ਕੇ ਫੋਨ 'ਚ ਰੱਖਣੀ ਆ, ਰੱਖ ਲਓ। ਪਰ ਜੇ ਯਾਦ ਰਹਿ ਜਾਵੇ, ਹਾਂ ਯਾਦ ਰਵੇ ਤਾਂ ਵਧੀਆ, ਉਹਦੇ ਨਾਲ ਉਹ ਚੀਜ਼ ਜਿਹੜੀ ਉਹ ਬੈਟਰ ਹੁੰਦੀ ਆ। ਆਪਣੇ ਅਗਲੇ ਕਾਲਰ ਨੇ ਊਸ਼ਾ ਰਾਣੀ ਜੀ। ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਬੇਬੀ ਤੋਂ ਬੋਲਦੀ ਮੈਂ ਜੀ। ਬੇਬੀ ਤੋਂ ਉਹ ਸਾਡੇ ਨਾਲ ਵੀ ਏਦਾਂ ਹੋਇਆ, ਕਮਲੇਸ਼ ਨੂੰ ਕਹਿੰਦੇ ਪੈਸੇ ਭੇਜ ਨਹੀਂ, ਤੈਨੂੰ ਚੱਕ ਕੇ ਲੈ ਜਾਣਾ ਜੀ। $4000 ਭੇਜ ਦੇ, ਹੁਣੇ ਚੱਕ ਕੇ ਲੈ ਜਾਣਾ। ਮੈਂ ਰੋਣ ਲੱਗ ਪਿਆ ਬਹੁਤ ਉੱਚੀ ਬੀਬੀ, ਮੈਂ ਪੈਸੇ ਪਹੁੰਚ ਚੱਲੀਏ, ਮੈਨੂੰ ਫੜ ਕੇ ਲੈ ਜਾ ਬੀਬੀ। ਮੈਂ ਕਿਹਾ ਬੈਗ ਨਹੀਂ ਸੀ ਸਾਡੇ ਕੋਲ, ਮੈਂ ਉਹ ਕੁੜੀ ਕੋਲ ਲੈ ਗਈ, ਕਹਿੰਦੀ ਮੈਂ ਤੈਨੂੰ $4000 ਭੇਜਦੀ ਆ। ਕਮਲੇਸ਼ ਨੂੰ ਤੂੰ ਆਇਆ ਤੇ ਮੈਂ ਘਰੋਂ ਆ, ਫੇਰ ਉਹ ਡਰਿਆ, ਫਿਰ ਆ ਗਿਆ ਫੋਨ। ਏਦਾਂ ਹੋਇਆ ਸਾਡੇ ਨਾਲ। ਫਿਰ ਹੋਵੇ ਕਹਿੰਦਾ ਮੈਨੂੰ ਤਾਂ ਲੈ ਜਾਣਾ ਫੜ ਕੇ ਪੁਲਿਸ ਵਾਲੇ, ਉਹ ਆਉਂਦਾ ਆ। ਮੈਂ ਤੇ ਫਿਰ ਮੈਂ ਉਹ ਚਲੀ ਕੁੜੀ ਸਾਨੂੰ ਬਚਾਇਆ ਵਿਚਾਰੀ ਨੇ। ਸਭ ਕੁਝ ਝੂਠ ਬੋਲਿਆ, ਮੈਂ ਤੈਨੂੰ ਦਿੰਨੀ ਆ 30,000 ਤੋਂ ਚੱਲੀ ਪੈਸੇ $4000 ਜੀ। ਦੇਖੋ ਕਿਦਾਂ ਜਿਹੜਾ ਉਹ ਕਰਦੇ। ਆਪਣਾ ਸਮਾਂ ਜਿਹੜਾ ਉਹ ਸਮਾਪਤ ਹੋ ਰਿਹਾ ਹੈ। ਕੁਝ ਹੋਰ ਕਾਲਰ ਜਿਹੜੇ ਉਹ ਲਵਾਂਗੇ, ਫਿਰ ਆਪਾਂ ਜਿਹੜਾ ਉਹ ਸਮਾਪਤ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਅਭੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਦੇ ਸਾਰੇ ਸਰੋਤੇ ਸੁਣਨ ਵਾਲੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਪ੍ਰੋਗਰਾਮ 'ਚ ਮੈਂ ਸੁਣ ਰਿਹਾ ਸੀਗਾ, ਜਿੱਦਾਂ ਸਪੈਮ ਕਾਲਾਂ ਆਉਂਦੀਆਂ, ਬਹੁਤ ਤੰਗ ਆਇਆ। ਮਤਲਬ ਹਰ ਇੱਕ ਬੰਦਾ ਹੀ ਤੰਗ ਆਇਆ, ਵੀ ਜਿੰਨਾ ਮਤਲਬ ਕਹਿ ਲਓ ਉਨਾ ਹੀ ਘੱਟ ਆ। ਨੰਬਰ ਕਿੱਦਾਂ ਟਰੇਸ ਕਰ ਲੈਂਦੇ, ਤੁਹਾਡਾ ਨੰਬਰ ਕਿੱਥੋਂ ਲੱਭ ਲੈਂਦੇ ਆ, ਫਿਰ ਤੁਹਾਨੂੰ ਪੁੱਛਦੇ ਆ ਭਾਈ ਤੁਸੀਂ ਮਤਲਬ ਤੁਹਾਨੂੰ ਤੁਹਾਡੀ ਜਾਣਕਾਰੀ ਵੀ ਪੂਰੀ ਦੱਸਦੇ। ਕਈ ਵਾਰ ਇਹ ਹੁੰਦਾ ਵੀ ਜਿੱਦਾਂ ਡਿਪਾਰਟਮੈਂਟ ਜਦੋਂ ਬਾਹਰਲੇ ਵੱਲੋਂ ਕੰਪਨੀਆਂ, ਇੱਥੇ USA ਦੀਆਂ ਸਪੈਸ਼ਲ ਕੋਈ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਹੀ ਆ ਜਿਹੜੇ ਤੁਹਾਡੀ ਜਿਹੜੀ ID ਵਗੈਰਾ ਨੂੰ ਐਕਸੈਸ ਕਰ ਲੈਂਦੇ, ਤੇ ਉੱਥੋਂ ਫਿਰ ਲੀਕ ਕਰਕੇ
ਤੇ ਗਾਂ ਫਿਰ ਇਹ ਜਿਹੜੇ ਸਪੈਮ ਕਰਨ ਵਾਲੇ ਹੈਗੇ ਜਾਂ ਬਾਹਰਲੇ ਦੇਸ਼ਾਂ 'ਚ ਵੀ ਇਹ ਕੰਮ ਕਰਦੇ ਆ ਤੇ ਉਹਨਾਂ ਨੂੰ ਫਿਰ ਦੇਣ ਦੇ, ਉਹ ਤੁਹਾਨੂੰ ਫਿਰ ਕਾਲ ਕਰਦੇ, ਕਿਉਂਕਿ ਜਿਹੜੀ ਤੁਹਾਡੀ ਇਨਫੋਰਮੇਸ਼ਨ ਉਹ ਚੋਰੀ ਇੱਥੋਂ ਹੀ ਹੁੰਦੀ ਆ, ਫਿਰ ਉਹ ਗਾਂ ਸਪਲਾਈ ਹੁੰਦੀ ਆ ਉੱਥੋਂ ਗਾਂ ਫਿਰ ਤੁਹਾਨੂੰ ਇਹ ਕਾਲ ਕਰਦੇ ਹੈਗੇ ਆ। ਬਾਕੀ ਮੈਂ ਇੱਕ ਗੱਲ ਕਰ ਰਹੇ ਸੀ, ਤੁਸੀਂ ਵੀ ਫੋਟੋ ਖਿੱਚ ਕੇ ਸੋਸ਼ਲ ਸਿਕਿਉਰਿਟੀ ਨੰਬਰ ਜਾਂ ਤੁਹਾਡੀ ਕੋਈ ਪਰਸਨਲ ਹੈਗੇ, ਵੈਸੇ ਰეკਮੈਂਡ ਨਹੀਂ ਕਰਦਾ ਮੈਂ, ਕਿਉਂਕਿ ਕਈ ਬੰਦੇ ਉਹਨੂੰ ਤੁਹਾਡੀ ਐਪ ਦੇ ਥਰੂ ਕਈ ਟ੍ਰੇਸ ਕਰ ਸਕਦੇ ਆ, ਤੁਹਾਡੀ ਫੋਟੋ ਨੂੰ ਵਗੈਰਾ ਨੂੰ ਚੈੱਕ ਕਰ ਸਕਦੇ ਆ ਕਿੱਦਾਂ ਹੈਗਾ, ਤੇ ਨਾ ਹੀ ਕਰੋ ਤਾਂ ਬੈਟਰ ਹੈ ਕਿ ਉਹਦਾ ਵੀ ਚੇਤਾ ਰੱਖੋ ਤਾਂ ਸੇਫ ਹੁੰਦਾ, ਕਿਉਂਕਿ ਤੁਹਾਡੀ ਇਨਫੋਰਮੇਸ਼ਨ ਜਿਹੜੀ ਉਹ ਦੇਖ ਸਕਦਾ ਕੋਈ ਵੀ। ਤੇ ਬਾਕੀ ਜਦੋਂ ਤੋਂ ਤੁਸੀਂ ਨੋਟ ਕਰਕੇ ਦੇਖੋਗੇ ਬਾਹਰਲੀਆਂ ਕੰਪਨੀਆਂ, ਪਹਿਲਾਂ ਬਾਹਰਲੇ ਕੰਟਰੀਆਂ ਦੀਆਂ ਕੰਪਨੀਆਂ ਬਾਹਰਲੇ ਬੰਦੇ ਘੱਟ ਹੀ ਹਾਇਰ ਕਰਦੇ ਹੁੰਦੇ, ਜਿਹੜੀਆਂ ਟੈਕਨੋਲੋਜੀ ਨਾਲ ਰਿਲੇਟਡ ਕੰਪਨੀਆਂ ਹੈਗੀਆਂ, ਜਦੋਂ ਦੇ ਬਾਹਰਲੇ ਜੇ ਹਾਇਰ ਕੀਤੇ ਹੋਏ ਆ, ਤੁਸੀਂ ਨੋਟਿਸ ਕਰੋਗੇ ਵੱਡੀਆਂ ਕੰਪਨੀਆਂ ਦੇ ਵੀ ਰੈਕਰਡ ਤੱਕ ਹੈਕ ਹੋ ਜਾਂਦੇ ਆ। ਤੁਸੀਂ ਦੇਖਿਆ ਕਦੀ ਟਾਰਗੇਟ ਦੇ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਹੈਕ ਹੋ ਗਈ, ਕਦੀ ਕੈਪੀਟਲ ਵਾਲਿਆਂ ਦੀ ਹੋ ਗਈ। ਸੋ ਬੈਟਰ ਆ ਕਿ ਨਾ ਆਪਣਾ ਜਿਹੜੇ ਪੇਪਰ ਹੁੰਦੇ, ਤੁਹਾਨੂੰ ਮੇਲ ਆਉਂਦੀ, ਚਿੱਠੀਆਂ ਆਉਂਦੀਆਂ, ਉਹ ਸ਼ਰੈਡਰ ਮਿਲਦਾ, ਉਹ ਪੇਪਰ ਉਹਨੂੰ ਪੰਜਾਬੀ 'ਚ ਕਹਿੰਦੇ, ਤੁਸੀਂ ਉਹਨੂੰ ਜ਼ਰਾ ਕੁਤਰਾ ਕਰਨ ਵਾਲਾ ਚੀਜ਼ ਮਸ਼ੀਨ ਕਹਿ ਲਓ ਤੁਸੀਂ, ਹੈ ਨਾ। ਉਹ ਜਿਹੜੀ ਤੁਹਾਡੀ ਚਿੱਠੀ ਸਿੱਟਣੀ ਹੁੰਦੀ, ਉਹ ਗਾਰਬੇਜ ਨਾ ਸਿੱਟਿਆ ਕਰੋ ਸਿੱਧੀ, ਤੇ ਉਹਨੂੰ ਉਹਦੇ ਵਿੱਚ ਸ਼ਰੈਡ ਕਰੋ, ਉਹਦੇ ਫਿਰ ਛੋਟੇ ਛੋਟੇ ਪੀਸ ਹੋ ਜਾਂਦੇ ਆ, ਪਤਾ ਨਹੀਂ ਲੱਗਦਾ ਦਿੱਲੇ ਗਾਂ ਫਿਰ ਇਹੀ ਤੁਹਾਡੀ ਜਿਹੜੀ ਚੀਜ਼ ਆ ਕਿਤੇ ਬਾਹਰ ਗਾਰਬੇਜ ਵਿੱਚ ਜਲ ਜਾਂਦੀ ਆ, ਉੱਥੋਂ ਕੁਛ ਚੁੱਕ ਕੇ ਦੇਖ ਲੈਂਦਾ ਇਨਫੋਰਮੇਸ਼ਨ, ਏਦਾਂ ਤੁਹਾਡੀਆਂ ਗਾਹਾਂ ਤੋਂ ਗਾਹਾਂ ਫਿਰ ਇਨਫੋਰਮੇਸ਼ਨ ਜਿਹੜੀ ਉਹ ਚੋਰੀ ਹੁੰਦੀ ਹੈ, ਤਾਂ ਉੱਥੋਂ ਤੁਹਾਡਾ ਬਚਾਅ ਰਹਿੰਦਾ। ਕੋਸ਼ਿਸ਼ ਕਰੋ ਵੀ ਜਿੰਨਾ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਰੱਖੋ। ਬਾਕੀ ਥੈਂਕ ਯੂ, ਤੁਹਾਡਾ ਪ੍ਰੋਗਰਾਮ ਵਧੀਆ ਚੱਲ ਰਿਹਾ। ਹਰਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਇੱਕ ਫਰੈਂਡ ਸੀ ਇੱਥੇ ਸੈਕਰਾਮੈਂਟੋ, ਉਹਦੇ ਨਾਂ ਤੇ ਨਿਊਯਾਰਕ ਇੱਕ ਬੰਦਾ ਹਾਰਟ ਸਰਜਰੀ ਕਰਾ ਕੇ ਉਹਦੇ ਸਾਰਾ ਬਿੱਲ ਉਹਦੇ ਘਰ ਆਈ ਗਿਆ। ਅੱਛਾ ਜੀ। ਉਹ ਇੰਡੀਆ ਚਲੇ ਗਿਆ ਭਾਈ ਸਰਜਰੀ ਕਰਾ ਕੇ ਹਾਰਟ ਦੀ। ਲੈ, ਇਹ ਹੁਣ ਨਵੇਂ ਤਰੀਕੇ ਦਾ ਮੈਡੀਕਲ ਫਰਾਡ ਤੁਰਿਆ। ਹਾਂਜੀ, ਤੇ ਬਾਕੀ ਰਾਜਕਰਨ ਵੀ ਤੁਹਾਡਾ ਹੈਪੀ ਬਰਥਡੇ। ਥੈਂਕ ਯੂ ਜੀ। ਸੁਣਿਆ ਸੀ, ਹਾਂਜੀ, ਬਹੁਤ ਬਹੁਤ ਵਧਾਈ ਹੋਵੇ, ਬਹੁਤ ਸੋਹਣਾ ਪ੍ਰੋਗਰਾਮ ਦਿੰਦੇ, ਮਿਹਰਬਾਨੀ, ਬਹੁਤ ਵਧੀਆ। ਸ਼ੁਕਰੀਆ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਬੰਦਾ ਟ੍ਰੀਟਮੈਂਟ ਕਰਾ ਕੇ USA ਤੋਂ ਦਿਲ ਕਿਸੇ ਦੇ ਨਾਂ ਤੇ ਪਵਾ ਕੇ ਚਲਾ ਗਿਆ, ਵੇਖ ਲਓ ਤੁਸੀਂ। ਹੁਣ ਦਿਲ ਦਾ ਦੌਰਾ ਦੂਜੇ ਨੂੰ ਪਵਾ ਦੇਣਾ, ਬਿਲਕੁਲ ਸਹੀ, ਦੇਖ ਲਓ ਗੱਲ ਜੀ। ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਤੇ ਸਾਰੀ ਰੇਡੀਓ ਟੀਮ ਨੂੰ, ਪੰਜਾਬੀ ਰੇਡੀਓ USA ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਤੁਹਾਡਾ ਸਵੇਰ ਤੋਂ ਸ਼ਾਮ ਤੱਕ ਇੰਜੋਏ ਦੋਨੇ ਵੀਰੇ, ਤੁਹਾਡੇ ਖਾਲਸਾ ਜੀ ਤੇ ਬਾਕੀ ਸਾਰੀ ਟੀਮ ਜੀਤ ਹੋਣੀ। ਤੇ ਮੈਂ ਤਾਂ ਸਭ ਤੋਂ ਪਹਿਲਾਂ ਹੋਰ ਕੋਈ ਬਹੁਤੀ ਗੱਲ ਨਹੀਂ ਕਰਨੀ, ਤੇ ਰਾਜਕਰਨ ਵੀਰ ਜੀ ਹੈਪੀ ਬਰਥਡੇ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਮਹਾਰਾਜ ਕਰੇ ਤੁਸੀਂ ਪੰਜਾਬੀ ਮਾਂ ਬੋਲੀ ਦੇ ਤੋਂ ਵੱਧ ਦੁੱਗਣੀ ਚੌਗਣੀ ਦਿਨ ਰਾਤ ਸੇਵਾ ਕਰਦੇ ਰਹੋ, ਤੇ ਸਾਰੀ ਟੀਮ ਪੰਜਾਬੀ ਰੇਡੀਓ ਦੀ ਤਰੱਕੀਆਂ ਕਰੇ। ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਪਿਆਰ ਲਈ। ਬਹੁਤ ਬਹੁਤ ਧੰਨਵਾਦ ਜਿਹੜਾ ਉਹ ਕਰਦੇ ਆ, ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਇਹ ਸੇਵਾ ਇਦਾਂ ਹੀ ਜਿਹੜਾ ਉਹ ਲਈ ਚੱਲੇ, ਤੇ ਆਪਾਂ ਆਪਣੀ ਕਮਿਊਨਿਟੀ ਨੂੰ ਜਾਗਰੂਕ ਵੀ ਕਰਦੇ ਰਹੀਏ, ਉਹਨਾਂ ਤੱਕ ਇਨਫੋਰਮੇਸ਼ਨ ਵੀ ਜਿਹੜੀ ਉਹ ਇਦਾਂ ਹੀ ਪਹੁੰਚਾਉਂਦੇ ਰਹੀਏ, ਜਿਹਦੇ ਨਾਲ ਸਾਰਿਆਂ ਦਾ ਭਲਾ ਹੁੰਦਾ ਰਹੇ ਜੀ। ਬਿਲਕੁਲ। ਤੇ ਪ੍ਰਵੀਨ ਜੀ, ਲਈਏ ਜੀ ਹੁਣ ਆਪਾਂ ਇਜਾਜ਼ਤ। ਬਿਲਕੁਲ ਜੀ। ਸਤਰਕ ਰਿਹਾ ਕਰੋ। ਹਾਂ, ਇੱਕ ਉੱਥੇ ਨਾ ਭਾਰਤ ਵਿੱਚ ਚੱਲਦਾ ਹੁੰਦਾ ਸੀ, ਚੈਨ ਸੇ ਸੋਨਾ ਹੈ ਤੋ ਜਾਗ ਜਾਓ, ਵੀ ਉਹ ਹਿਸਾਬ ਹੋਇਆ ਪਿਆ ਆ ਵੀ ਫੋਨ ਕੋਈ ਕਿਤੇ ਵੀ ਆਉਂਦਾ ਆ, ਇਹਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਦੇ ਨਾਲ, ਵੀ ਮਾੜਾ ਮੋਟਾ ਤਾਂ ਸ਼ੱਕ ਜਿਹੜਾ ਮਨ ਦੇ ਵਿੱਚ ਰੱਖ ਕੇ ਚੱਲੋ ਵੀ ਇਹ ਕੋਈ ਧੋਖਾ ਤਾਂ ਨਹੀਂ ਕਰਨ ਲੱਗਾ ਤੁਹਾਡੇ ਨੂੰ, ਵੀ ਇਹ ਸੋਚ ਕੇ ਜਿਹੜਾ ਉਹ ਕਰਨਾ ਆ, ਸੋਚ ਕੇ ਜਿਹੜਾ ਉਹ ਚੱਲਣਾ ਆ ਵੀ ਭਾਈ ਇਹ ਕਿਤੇ ਨਾ ਕਿਤੇ ਤੁਹਾਨੂੰ ਲੁੱਟਣ ਉਹ ਆ ਜਿਹੜੇ ਆਪਣੇ ਸਮਝ ਦੇ ਵਿੱਚ ਆ ਰਹੀਆਂ ਠੱਗੀਆਂ ਦੇ ਤਰੀਕੇ, ਉਹਨਾਂ ਨੇ ਨਵੇਂ ਵੀ ਇਜਾਦ ਕਰ ਲਏ। ਹੁਣ ਨਵਾਂ ਹੀ ਆ, ਮੈਡੀਕਲ ਵਾਲਾ ਨਵਾਂ ਹੈ। ਬਿਲਕੁਲ। ਕਿਸੇ ਦੇ ਨਾਂ ਦੇ ਉੱਤੇ ਵੀ ਉਹ ਅਗਲਾ ਕਰਾ ਕੇ ਚਲਾ ਗਿਆ, ਉੱਥੇ ਉਹ ਇਲਾਜ ਕਰਨ ਵਾਲੇ ਵੀ ਉਦਾਂ ਦੇ ਹੀ ਆ, ਹਨਾ, ਵੀ ਉਹ ਵੀ ਕਿਸੇ ਨੇ ਦੇਖਿਆ। ਚਲੋ ਉਹਨਾਂ ਨੂੰ ਇਹ ਚੀਜ਼ ਹੈ, ਪਰ ਬਚ ਕੇ ਜਿਹੜਾ ਰਹੋ। ਪਰ ਜੇ ਬਾਈ ਚਾਂਸ ਇਦਾਂ ਕਿਸੇ ਦੇ ਨਾਲ ਹੋ ਜਾਂਦਾ, ਤੁਹਾਡੇ ਨਾਂ ਦੇ ਉੱਤੇ ਇਦਾਂ ਠੱਗੀ ਵੱਜਦੀ ਹੈ, ਜਿੱਦਾਂ ਮੈਂ ਕ੍ਰੈਡਿਟ ਬਿਊਰੋਜ਼ ਦਾ ਜਿਹੜਾ ਆਖਿਆ ਸੀ, ਤੁਸੀਂ ਉਹਨਾਂ ਨੂੰ ਦੱਸ ਸਕਦੇ ਵੀ ਇਹ ਮੈਂ ਨਹੀਂ ਸੀ, ਮੈਂ ਉਸ ਟਾਈਮ ਦੇ ਉੱਤੇ ਇੱਥੇ ਸੀ ਜਾਂ ਉੱਥੇ ਸੀ, ਮੈਂ ਇਲਾਜ ਜਿਹੜਾ ਉਹ ਨਹੀਂ ਜਿਹੜਾ ਉਹ ਕਰਾਇਆ, ਇਹ ਮੇਰਾ ਇਸ ਦੇ ਵਿੱਚ ਮੇਰੀ ਜ਼ਿੰਮੇਵਾਰੀ ਨਹੀਂ ਹੈ। ਤੇ ਆਪਣਾ ਜਿਹੜਾ ਕ੍ਰੈਡਿਟ ਰੈਕਡ ਆ ਉਹਨੂੰ ਕਲੀਨ ਜਿਹੜਾ ਉਹ ਰੱਖੋ। ਇਸ ਲਈ ਐਵਰੀ ਈਅਰ ਆਪਣੀ ਕ੍ਰੈਡਿਟ ਰਿਪੋਰਟ ਜ਼ਰੂਰ ਚੈੱਕ ਕਰਿਆ ਕਰੋ, ਵੀ ਕਿਉਂਕਿ ਆਪਣੇ ਨਾਂ ਬੜੇ ਸਿਮਿਲਰ ਨੇ, ਲਾਸਟ ਨੇਮ ਇੱਕੋ ਜਿਹੇ ਜਿਹੜੇ ਸਾਰਿਆਂ ਦੇ ਜਿਹੜੇ ਹੁੰਦੇ, ਕਈ ਈਵਨ ਜੇ ਕਿਸੇ ਦਾ ਲਾਸਟ ਨੇਮ ਦੂਜਾ ਵੀ ਹੋਵੇ, ਉਹਦੇ ਨਾਂ ਦੇ ਵੀ ਕਈ ਜਿਹੜੇ ਹੁੰਦੇ ਇੱਕ ਦੂਜੇ ਦੇ ਨਾਲ ਉਹ ਕਰ ਜਾਂਦਾ ਹੈ। ਮੇਰੇ ਵਾਈਫ ਦੇ ਨਾਲ ਇਦਾਂ ਜਿਹੜਾ ਹੋਇਆ ਸੀ, ਉਹ ਹੈ ਨਾਮ ਜਿਹੜਾ ਆ ਉਹ ਕਿਸੇ ਹੋਰ ਦੇ ਨਾਲ ਮੈਚ ਕਰਕੇ ਉਹਦੇ ਜਿਹੜਾ ਕੁਝ ਦੇਣਦਾਰੀ ਸੀ ਉਹ ਇਹਦੇ ਸਿਰ ਤੇ ਪਾਈ ਸੀ, ਫਿਰ ਉਹਨਾਂ ਨਾਲ ਗੱਲ ਕਰਕੇ ਉਦੋਂ ਕਲੀਅਰ ਕਰਾਈ ਗਈ ਸੀ। ਸੋ ਇਹ ਹੋ ਜਾਂਦੀਆਂ, ਇਹ ਤਾਂ ਹੀ ਪਤਾ ਲੱਗੂਗਾ ਜੇ ਆਪਾਂ ਵੇਖਦੇ ਰਵਾਂਗੇ। ਹਰਜੋਤ ਭਾਜੀ ਬਹੁਤ ਵਾਰੀ ਕਹਿੰਦੇ ਆ ਵੀ ਆਪਣੀ ਆਦਤ ਬੜੀ ਮਾੜੀ ਆ, ਵੀ ਜਿਹੜਾ ਵੀ ਕਾਗਜ਼ ਜਿਹੜਾ ਉਹਨੂੰ ਚੱਕ ਕੇ ਪਹਿਲਾਂ ਸਿੱਟਣਾ ਆ, ਪੜ੍ਹਨਾ ਨਹੀਂ ਆ। ਜਿਹੜੀ ਕੋਈ ਚਿੱਠੀ ਪੱਤਰ ਆਇਆ ਹੁੰਦਾ ਨਾ, ਇੱਕ ਨਜ਼ਰ ਜ਼ਰੂਰ ਉੱਤੇ ਮਾਰ ਲਿਆ ਕਰੋ ਕਿ ਇਹਦੀ ਇੰਪੋਰਟੈਂਟ ਵੀ ਚੀਜ਼ ਵੀ ਉਸ ਦੇ ਵਿੱਚ ਹੁੰਦੀ ਆ, ਤੇ ਧਿਆਨ ਰੱਖਿਆ ਕਰੋ। ਤੇ ਹੁਣ ਲੈਣੇ ਆ ਜੀ ਇਜਾਜ਼ਤ। ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।